ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੇ ਪਲੇਟਫਾਰਮ ਹੈਗਾ ਆਪਣੇ ਕੋਲ ਉਹੀ ਇੰਡੋਸ ਟੀਵੀ ਤੇ ਮੇਰੇ ਵੱਲੋਂ ਜਾਣੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਮਾਈਗ੍ਰੇਸ਼ਨ ਦੇ ਸੰਬੰਧਿਤ ਗੱਲਾਂ ਬਾਤਾਂ ਕਰਦੇ ਹੁੰਦੇ ਆ ਅਮਨ ਭੰਗੂ ਜੀ ਨਾਲ ਬੁਲਜ਼ ਆਈ ਕੰਸਲਟੈਂਟ ਤੋਂ। ਸੋ ਸਭ ਤੋਂ ਪਹਿਲਾਂ ਆਪਾਂ ਕਰਦੇ ਉਹਨਾਂ ਦਾ ਸਵਾਗਤ। ਅਮਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਸੋ ਮਚ। ਤੇ ਇੰਡੋਸ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ। ਹੋਰ ਸੁਣਾਓ ਕੀ ਹਾਲ ਚਾਲ? ਬਹੁਤ ਵਧੀਆ ਜੀ, ਹਾਲ ਚਾਲ ਠੀਕ ਨੇਗੇ? ਠੀਕ ਠਾਕ ਨੇ ਜੀ। ਬੱਚਿਓ ਰਾਜ ਖੁਸ਼ੀ ਤੋਂ ਪੂਰੀ ਬੱਚੇ ਨਵੀਂ ਤਾਜੀ ਨਵੀਆਂ ਤਾਜ਼ੀਆਂ ਬਸ ਚੱਲਦੀਆਂ ਨੇ। ਤੁਹਾਨੂੰ ਦੱਸਿਆ ਸੀਗਾ ਕਿ ਮਾਈਗ੍ਰੇਸ਼ਨ ਦੇ ਵਿੱਚ ਕੁਛ ਨਾ ਕੁਛ ਨਵਾਂ ਹਰ ਰੋਜ਼ ਹਾਂਜੀ ਆਉਂਦਾ ਹੀ ਰਹਿੰਦਾ। ਜੀ ਠੀਕ ਹੈ। ਤਾਂ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਆਸਟ੍ਰੇਲੀਆ ਦੇ ਬੁੱਧਵਾਰ ਈਵਨਿੰਗ ਸ਼ਾਮ ਦੇ 6 ਵਜੇ ਆਪਾਂ ਇਹ ਪ੍ਰੋਗਰਾਮ ਲਾਈਵ ਲੈ ਕੇ ਆਉਂਦੇ ਹਾਂ ਤੁਹਾਡੇ ਵਾਸਤੇ। ਸੋ ਤੁਸੀਂ ਆਪਦਾ ਕੋਈ ਵੀ ਸਵਾਲ ਹੋਵੇ ਉਹਨੂੰ ਮਤਲਬ ਕਮੈਂਟ ਦੇ ਰੂਪ ਦੇ ਵਿੱਚ ਤੁਸੀਂ ਆਪਦਾ ਕੋਈ ਵੀ ਸਵਾਲ ਪੁੱਛ ਸਕਦੇ ਹੋ ਅਮਨ ਭੰਗੂ ਜੀ ਨੂੰ। ਤੇ ਫਿਰ ਆਪਾਂ ਅੱਜ ਦੀ ਗੱਲਬਾਤ ਕਰਦੇ ਹਾਂ ਮਾਈਗ੍ਰੇਸ਼ਨ ਦੇ ਵਿੱਚ ਕੋਈ ਨਵੀਂ ਗੱਲਬਾਤ। ਜਿੱਦਾਂ ਮੈਂ ਉੱਦਾਂ ਨਵੀਂ ਤਾਜੀ ਪੁੱਛੀ ਸੀ, ਹੁਣ ਮਾਈਗ੍ਰੇਸ਼ਨ ਦੇ ਬਾਰੇ ਜਿਹੜੇ ਆਪਾਂ ਸਕਿਲਡ ਅਸੈਸਮੈਂਟ ਦੀ ਗੱਲ ਕਰਦੇ ਹੁੰਨੇ, ਸਕਿਲਡ ਵੀਜ਼ਾ ਜਾਂ ਸਕਿਲਡ ਮਾਈਗ੍ਰੇਸ਼ਨ। ਹਾਂਜੀ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਇੱਕ ਅਪਡੇਟ ਜਿਹੜੀ ਕਾਫੀ ਟਾਈਮ ਤੋਂ ਉਡੀਕੀ ਜਾ ਰਹੀ ਸੀ ਉਹ ਅੱਜ ਅਨਾਉਂਸ ਹੋ ਗਈ ਹੈਗੀ ਕਿ ਜਿਹੜੀ ਆਪਣੀ ਫੈਡਰਲ ਗਵਰਨਮੈਂਟ ਹੈ ਉਹਨਾਂ ਨੇ ਇੱਕ ਡਾਟਾ ਐਲੋਕੇਟ ਕਰਦੇ ਨੇ। ਸੋ ਬੇਸਿਕਲੀ ਹੁੰਦਾ ਕੀ ਹੈ ਕਿ ਜਿਹੜੀ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਦੋ ਵੀਜ਼ੇ ਨੇਗੇ 190 ਤੇ 491 ਜੀ। ਉਹਦੇ ਵਿੱਚ ਹਰ ਇੱਕ ਸਟੇਟ ਨੂੰ ਡਾਟਾ ਐਲੋਕੇਟ ਨੰਬਰ ਆਫ ਪਲੇਸਸ ਹੁੰਦੀਆਂ ਨੇਗੀਆਂ ਜੀ ਜਿਹੜੀ ਕਿ ਫੈਡਰਲ ਗਵਰਨਮੈਂਟ ਵੱਲੋਂ ਦਿੱਤੀਆਂ ਜਾਂਦੀਆਂ ਨੇਗੀਆਂ। ਠੀਕ ਹੈ। ਉਹ ਕਾਫੀ ਟਾਈਮ ਤੋਂ ਰੁਕੀਆਂ ਹੋਈਆਂ ਸੀ। ਉਹਦੇ ਕਈ ਕਾਰਨ ਸੀਗੇ। ਪਹਿਲਾਂ ਤਾਂ ਕਰੋਨਾ ਵਾਇਰਸ ਕਰਕੇ ਇੱਕ ਇੰਟਰਮ ਐਲੋਕੇਸ਼ਨ ਕੀਤੀ ਸੀਗੀ। ਇੰਟਰਮ ਐਲੋਕੇਸ਼ਨ ਦੇ ਵਿੱਚ ਸਿਰਫ ਤੇ ਸਿਰਫ ਜਿਹੜੀਆਂ ਲੋੜੀਂਦੀਆਂ ਜਿੱਦਾਂ ਕਿ ਹੈਲਥ ਨਾਲ ਰਿਲੇਟਡ ਜਿਹੜੀਆਂ ਆਕੂਪੇਸ਼ਨ ਸੀਗੀਆਂ ਜੀ ਜਾਂ ਇਕਨੋਮਿਕ ਰਿਕਵਰੀ ਕਰਕੇ ਕੁਝ ਆਕੂਪੇਸ਼ਨਸ ਸੀਗੀਆਂ ਉਹਨਾਂ ਨੂੰ ਇਨਕਲੂਡ ਕੀਤਾ ਗਿਆ ਸੀਗਾ। ਸੋ ਲਗਭਗ ਇੱਕ ਦੋ ਸਟੇਟਸ ਨੂੰ ਛੱਡ ਕੇ ਸਾਰੀਆਂ ਸਟੇਟਸ ਨੇ ਉਹਨੂੰ ਇੰਪਲੀਮੈਂਟ ਵੀ ਕੀਤਾ ਸੀਗਾ। ਹਾਂਜੀ। ਤੇ ਉਸ ਤੋਂ ਬਾਅਦ ਬਜਟ ਦੀ ਕਰ ਰਹੇ ਸੀਗੇ ਵੇਟ। ਜਦੋਂ ਬਜਟ ਆਉਣ ਤੋਂ ਬਾਅਦ ਸੀਗਾ ਕਿ ਕਿਸੇ ਵੀ ਟਾਈਮ ਖੁੱਲ ਸਕਦੀ ਹੈ। ਸੋ ਅੱਜ ਕੱਲ੍ਹ ਦੇ ਵਿੱਚ ਇਹਨਾਂ ਨੇ ਜਿਹੜੀ ਐਲੋਕੇਸ਼ਨ ਕੀਤੀ ਹੈਗੀ ਉਹ ਜਿਹੜੀ ਐਲੋਕੇਸ਼ਨ ਹੁੰਦੀ ਹੈ ਬੇਸਿਕਲੀ ਉਹ ਹੁੰਦੀ ਹੈਗੀ ਕਾਫੀ ਫੈਕਟਰਸ ਹੁੰਦੇ ਨੇ ਉਹਦੇ ਤੇ। ਠੀਕ ਹੈ। ਜਿੱਦਾਂ ਕਿ ਹੁਣ ਆਪਾਂ ਗੱਲ ਕਰੀਏ ਨਿਊ ਸਾਊਥ ਵੇਲਜ਼ ਦੀ, ਉੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ। ਹਾਂਜੀ। ਵਿਕਟੋਰੀਆ ਦੇ ਵਿੱਚ ਪੋਪੂਲੇਸ਼ਨ ਹੈਗੀ, ਕੁਈਨਜ਼ਲੈਂਡ ਦੇ ਵਿੱਚ ਹੈ, ਸਾਊਥ ਆਸਟ੍ਰੇਲੀਆ ਦੇ ਵਿੱਚ। ਸੋ ਜਿੱਦਾਂ ਦਾ ਇਨਫਰਾਸਟ੍ਰਕਚਰ ਹੈ ਸੋ ਕਾਫੀ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦਾ ਬਜਟ ਕਾਫੀ ਮਤਲਬ ਫੈਕਟਰਸ ਹੁੰਦੇ ਨੇਗੇ ਜਿਹੜੇ ਇਨਫਲੂਐਂਸਿੰਗ ਫੈਕਟਰ ਆਪਾਂ ਕਹਿ ਸਕਦੇ ਹਾਂਗੇ ਜਿਨ੍ਹਾਂ ਦੇ ਬਿਹਾਫ ਦੇ ਉੱਤੇ ਹਰ ਇੱਕ ਸਟੇਟ ਨੂੰ ਨੰਬਰ ਮਿਲਦੇ ਨੇ ਕਿ ਤੁਸੀਂ ਇੰਨੇ ਬੰਦਿਆਂ ਨੂੰ ਪੀਆਰ ਦੇ ਸਕਦੇ ਹੋ ਆਪਣੀ ਸਟੇਟ ਦੇ ਵਿੱਚ। ਠੀਕ। ਫਿਰ ਉਸ ਤੋਂ ਬਾਅਦ ਹਰ ਇੱਕ ਸਟੇਟ ਆਪਣਾ ਇੱਕ ਕ੍ਰਾਈਟੇਰੀਆ ਰੱਖਦੀ ਹੈ ਕਿ ਅਗਰ ਤੁਸੀਂ ਇਸ ਸਾਡੇ ਤੋਂ ਨੋਮੀਨੇਸ਼ਨ ਲੈਣੀ ਆ ਉਹ ਭਾਵੇਂ 190 ਦੇ ਅੰਦਰ ਜਿਹੜੀ ਕਿ ਡਾਇਰੈਕਟ ਪੀਆਰ ਹੈ ਜਾਂ 491 ਦੇ ਵਿੱਚ ਤਾਂ ਤੁਹਾਨੂੰ ਆਹ ਸਾਡੀਆਂ ਜਿਹੜੀਆਂ ਸ਼ਰਤਾਂ ਨੇ ਇਹ ਮਨਜ਼ੂਰ ਕਰਨੀਆਂ ਪੈਣਗੀਆਂ ਜਾਂ ਪੂਰੀਆਂ ਕਰਨੀਆਂ ਪੈਣਗੀਆਂ। ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਨੰਬਰ ਹੈ ਉਹ ਆਪਣਾ ਪੋਜ਼ਿਟਿਵ ਦੇ ਦਾਂਗੇ, ਤੁਹਾਡੀ ਜਿਹੜੀ ਨੋਮੀਨੇਸ਼ਨ ਹੈ ਉਹ ਅਪਰੂਵ ਕਰ ਦਿਆਂਗੇ। ਸੋ ਉਹ ਜਿਹੜੀ ਵੱਡੀ ਨਿਊਜ਼ ਦੀ ਤੁਸੀਂ ਗੱਲ ਕਰ ਰਹੇ ਸੀਗੇ ਉਹ ਡਾਟਾ ਐਲੋਕੇਟ ਹੋ ਗਿਆ। ਤਾਂ ਹੁਣ ਕਿਸੇ ਵੀ ਟਾਈਮ ਜਿਹੜੀਆਂ ਸਟੇਟਸ ਨੇਗੀਆਂ ਉਹ ਆਪਣਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਓਪਨ ਕਰ ਸਕਦੀਆਂ ਨੇ। ਮੈਂ ਪੁੱਛਣ ਜਾ ਰਿਹਾ ਵੀ ਸਟੇਟਸ ਰੈਡੀ ਨੇ ਇਹਦੇ ਵਾਸਤੇ? ਆਈ ਥਿੰਕ ਸਟੇਟਸ ਬੇਸਿਕਲੀ ਉਹਦੇ ਚ ਦੋ ਚੀਜ਼ਾਂ ਸੀ। ਇੱਕ ਤਾਂ ਉਹਨਾਂ ਨੂੰ ਨੰਬਰ ਚਾਹੀਦੇ ਹੁੰਦੇ ਨੇ। ਠੀਕ ਹੈ। ਦੂਸਰਾ ਉਹਨਾਂ ਨੂੰ ਇਹ ਵੀ ਗਾਈਡਲਾਈਨਸ ਹੁੰਦੀਆਂ ਨੇ ਕਿ ਤੁਸੀਂ ਕਿਹੜੀਆਂ ਆਕੂਪੇਸ਼ਨ ਜਿੱਦਾਂ ਇੱਕ ਜਿਹੜੀ ਲਿਸਟ ਹੈਗੀ ਬਣੀ ਹੋਈ ਆਪਣੇ ਉਹਦੀ ਫੈਡਰਲ ਦੀ ਲਿਸਟ ਹੈਗੀ ਉਹਨੂੰ ਵੇਖ ਕੇ ਉਹ ਆਪਣੀ ਲਿਸਟਾਂ ਤਿਆਰ ਕਰਦੇ ਨੇ। ਠੀਕ। ਸਾਡੀ ਸਟੇਟ ਦੇ ਵਿੱਚ ਸਾਨੂੰ ਕੀ ਲੱਗਦਾ ਕਿ ਕਿਹੜੀ ਜਿਹੜੀ ਆਕੂਪੇਸ਼ਨ ਹੈ ਉਹ ਇੱਥੇ ਲੋੜੀਂਦੀ ਹੈਗੀ, ਉਹ ਸਕਿਲਡ ਦੀ ਸ਼ਾਰਟੇਜ ਹੈਗੀ ਤਾਂ ਕਿ ਇੱਥੇ ਲੰਬੇ ਆਪਾਂ ਕਹਿ ਲਈਏ ਕਿ ਜਿਹੜਾ ਮੀਡੀਅਮ ਟੂ ਲੌਂਗ ਟਰਮ ਲਿਸਟ ਹੈਗੀ, ਸ਼ਾਰਟ ਟਰਮ ਲਿਸਟ ਹੈਗੀ। ਸੋ ਉਹਨਾਂ ਦੇ ਮੁਤਾਬਿਕ ਉਹ ਆਪਣੀ ਇੱਕ ਲਿਸਟ ਬਣਾਉਂਦੇ ਨੇ ਕਿ ਸਾਡੇ ਸਟੇਟ ਦੇ ਵਿੱਚ ਕਿਹੜੀ ਆਕੂਪੇਸ਼ਨ ਦੀ ਸਾਨੂੰ ਲੋੜ ਹੈਗੀ, ਕਿਹੜੇ ਕੰਮੇ ਦੀ ਘਾਟ ਹੈਗੀ ਬੇਸਿਕਲੀ। ਠੀਕ ਹੈ। ਸੋ ਹੁਣ ਉਹ ਜਿਹੜੀ ਉਹ ਲਿਸਟ ਹੈਗੀ ਉਹਦੇ ਵਿੱਚ ਕੋਈ ਹਾਲੇ ਤੱਕ ਫੇਰ ਬਦਲ ਨਹੀਂ ਆਇਆ। ਬਟ ਇਹ ਕੈਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਫਿਲਹਾਲ ਇਸ ਵਾਰ ਜਿਹੜੀ ਮਾਈਗ੍ਰੇਸ਼ਨ ਹੋਣੀ ਹੈਗੀ ਉਹ ਬੇਸਿਕਲੀ ਹੈਲਥ ਸਿਸਟਮ ਇਕਨੋਮਿਕ ਰਿਕਵਰੀ ਦੇ ਆਲੇ ਦੁਆਲੇ ਹੋਣੀ ਹੈਗੀ ਜਿਹਦੇ ਵਿੱਚ ਹੈਲਥ ਨਾਲ ਰਿਲੇਟਡ ਆਕੂਪੇਸ਼ਨਸ ਨੇਗੀਆਂ ਜਾਂ ਜਿਹੜੀਆਂ ਪ੍ਰਾਇੋਰਟੀ ਆਕੂਪੇਸ਼ਨ ਲਿਸਟ ਬਣਾਈ ਸੀਗੀ ਜਿਹਦੇ ਵਿੱਚ ਸੋਸ਼ਲ ਵਰਕਰ ਐਡ ਕੀਤੇ ਸੀ, ਆਪਾਂ ਲਾਸਟ ਟਾਈਮ ਗੱਲ ਕੀਤੀ ਸੀ, ਉਹ ਆਕੂਪੇਸ਼ਨਸ ਹੋ ਸਕਦੀਆਂ ਨੇ। ਜਾਂ ਕਈ ਇੰਡਸਟਰੀਜ਼ ਨੇ ਜਿੱਦਾਂ ਕੰਸਟਰਕਸ਼ਨ ਦਾ ਹੈਗਾ, ਐਗਰੀਕਲਚਰ ਇੰਡਸਟਰੀ ਹੈ ਜਿਹੜੀ, ਉਹਦੇ ਨਾਲ ਜਿਹੜੇ ਰਿਲੇਟਡ ਆਕੂਪੇਸ਼ਨਸ ਨੇਗੀਆਂ ਉਹਨਾਂ ਆਕੂਪੇਸ਼ਨ ਨੂੰ ਹੀ ਤਰਜੀਹ ਦਿੱਤੀ ਜਾਊਗੀ। ਇਨਫੈਕਟ ਪਿਛਲੇ ਕਾਫੀ ਟਾਈਮ ਤੋਂ ਇਹ ਚੀਜ਼ ਡਿਪਾਰਟਮੈਂਟ ਕੰਸੀਡਰ ਕਰ ਰਿਹਾ ਸੀਗਾ ਤੇ ਹੁਣ ਉਹ ਬੜੀ ਜਲਦੀ ਇਸ ਚੀਜ਼ ਨੂੰ ਇੰਪਲੀਮੈਂਟ ਵੀ ਕਰਨਗੇ ਕਿ ਜਿਹੜੀਆਂ ਇਹ ਲਿਸਟਾਂ ਨੇਗੀਆਂ ਇਹਨਾਂ ਨੂੰ ਸ਼ਾਰਟਨ ਕਰਨਗੇ, ਇਹਨਾਂ ਨੂੰ ਕੱਟ ਕਰਨਗੇ। ਜਿੱਦਾਂ ਕਿ ਮੈਂ ਤੁਹਾਨੂੰ ਯਾਦ ਕਰਾਉਣਾ 2008-9 ਦੇ ਵਿੱਚ ਇੱਕ MODL ਲਿਸਟ ਹੁੰਦੀ ਸੀ 7-8 ਦੇ ਵਿੱਚ। ਡੈਫੀਨਿਟਲੀ ਉਹ ਆਕੂਪੇਸ਼ਨ ਇਨ ਡਿਮਾਂਡ ਲਿਸਟ ਜਿਹੜੀ ਹੁੰਦੀ ਸੀਗੀ। ਸੋ ਉਸ ਟਾਈਪ ਦਾ ਸਟਰਕਚਰ ਵਾਪਸ ਲੈ ਕੇ ਆਉਣਗੇ ਮੋਸਟ ਲਾਈਕਲੀ, ਜਿਹਦੇ ਵਿੱਚ
ਇੱਕ ਯੂਨੀਫਾਈਡ ਲਿਸਟ ਹੋਣੀ ਹੈ ਜਿਹੜੀ ਸਾਰੇ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਜਿਹੜੀ ਅਗਰ ਆਪਾਂ ਲਿਸਟ ਦੀ ਐਕਚੁਅਲ ਦੇ ਵਿੱਚ ਗੱਲ ਕਰੀਏ ਹਾਂਜੀ ਉਹ ਸਕਿੱਲ ਸ਼ਾਰਟੇਜ ਲਿਸਟ ਨਹੀਂ ਹੈਗੀ ਬੇਸਿਕਲੀ। ਓਕੇ ਉਹਦਾ ਮੈਂ ਤੁਹਾਨੂੰ ਕਾਰਨ ਦੱਸਦਾ ਮੈਂ ਇਹ ਗੱਲ ਕਿਉਂ ਕਹਿ ਰਿਹਾ ਕਿਉਂਕਿ ਅਗਰ ਤੁਸੀਂ ਉਹ ਲਿਸਟ ਦੇਖੋਗੇ ਉਹ ਕਾਫੀ ਲੰਬੀ ਲਿਸਟ ਆ, ਉਹਦੇ ਚ 500-600 ਦੇ ਨੇੜੇ ਆਕੂਪੇਸ਼ਨਸ ਹੈਗੀਆਂ ਨੇ ਟੋਟਲ, ਮੇਰੇ ਧਿਆਨ ਚ ਨਹੀਂ ਐਗਜ਼ੈਕਟਲੀ ਕਿੰਨੀਆਂ ਨੇ, ਸੋ ਇਹਦੇ ਰਫਲੀ ਹੈਗੀਆਂ ਨੇ ਇਹਦੇ ਨੇੜੇ। ਲੇਕਿਨ ਅਗਰ ਸਟੇਟਸ ਦੀ ਤੁਸੀਂ ਲਿਸਟ ਦੇਖੋਗੇ ਬਹੁਤ ਛੋਟੀ ਲਿਸਟ ਹੈਗੀ। ਓਕੇ ਠੀਕ ਹੈ ਸਟੇਟਸ ਉਹ ਲਿਸਟ ਨੂੰ ਮੰਨਦੀਆਂ ਨੇ। ਕਈ ਸਟੇਟਸ ਦੇ ਵਿੱਚ ਜਿਵੇਂ ਆਪਾਂ ਕੁਈਨਜ਼ਲੈਂਡ ਦੀ ਗੱਲ ਕਰ ਲਈਏ, ਪਰ ਇਹ ਹਰ ਸਟੇਟ ਦੀ ਆਪਦੀ ਅੱਡ ਲਿਸਟ ਹੁੰਦੀ ਹੈ ਇਹ ਜੀ ਬਿਲਕੁਲ। ਤੇ ਕੁਈਨਜ਼ਲੈਂਡ ਦੀ ਆਪਾਂ ਗੱਲ ਕਰੀਏ SBO, ਉਹ ਕਹਿ ਰਹੇ ਨੇ ਵੀ ਤੁਸੀਂ ਉਹਨਾਂ ਜਿਹੜੀ ਫੈਡਰਲ ਦੀ ਜਿਹੜੀ ਲਿਸਟ ਆ ਉਹ ਚ ਕੋਈ ਮਰਜ਼ੀ ਤੁਹਾਡੇ ਕੋਲ ਆਕੂਪੇਸ਼ਨ, ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ, ਤੁਸੀਂ ਇੱਥੇ ਆ ਕੇ $1 ਲੱਖ ਇਨਵੈਸਟ ਕਰੋ, 6 ਮਹੀਨੇ ਬਿਜ਼ਨਸ ਜਿਹੜਾ ਲੈ ਰਹੇ ਹੋ ਉਹਨੂੰ ਚਲਾਓ ਤੇ ਅਸੀਂ ਤੁਹਾਨੂੰ ਆਪਣੀ ਜਿਹੜੀ ਹੈ ਨੋਮੀਨੇਸ਼ਨ ਦੇ ਦਾਂਗੇ। ਸੋ ਉਹ ਉਹਨਾਂ ਦਾ ਇੱਕ ਕ੍ਰਾਈਟੇਰੀਆ ਜਿਹਦੇ ਵਿੱਚ ਉਹ ਫੈਡਰਲ ਗਵਰਨਮੈਂਟ ਦੀ ਲਿਸਟ ਨੂੰ ਐਜ਼ ਇਜ਼ ਮੰਨ ਰਹੇ ਨੇ। ਪਰ ਉਸ ਤੋਂ ਇਲਾਵਾ ਉਹਨਾਂ ਨੇ ਆਪਣੀ ਇੱਕ ਲਿਸਟ ਬਣਾਈ ਹੋਈ ਹੈ। ਠੀਕ ਹੈ, ਉਹ ਲਿਸਟ ਦੇ ਵਿੱਚੋਂ ਪਿਕ ਕੀਤੇ ਹੋਏ ਨੇ ਕਿ ਸਾਡੀ ਸਟੇਟ ਦੇ ਵਿੱਚ ਆਹ ਸਾਨੂੰ ਆਕੂਪੇਸ਼ਨਸ ਦੀ ਡਿਮਾਂਡ ਹੈ, ਇਹਦੀ ਸ਼ਾਰਟੇਜ ਹੈਗੀ, ਅਸੀਂ ਇਹ ਲਿਸਟਾਂ ਇਹ ਜਿਹੜੀਆਂ ਆਕੂਪੇਸ਼ਨਸ ਨੇ ਆਪਣੀ ਲਿਸਟ ਦੇ ਵਿੱਚ ਰੱਖਣੀਆਂ ਨੇ। ਸਿਮਿਲਰਲੀ ਜਿਹੜੇ ਬਾਕੀ ਸਟੇਟਸ ਨੇ ਉਹਨਾਂ ਨੇ ਵੀ ਸੇਮ ਕ੍ਰਾਈਟੇਰੀਆ ਕੀਤਾ ਹੋਇਆ। ਓਕੇ ਠੀਕ ਹੈ। ਤੇ ਕੁਈਨਜ਼ਲੈਂਡ ਦੇ ਕੀ ਹਾਲਾਤ ਨੇ ਇਹਦੇ ਮੱਦੇਨਜ਼ਰ? ਦੇਖੋ ਕੁਈਨਜ਼ਲੈਂਡ ਮੈਨੂੰ ਲੱਗਦਾ ਕਿ ਉਹ ਬਹੁਤ ਜਲਦੀ ਪ੍ਰੋਗਰਾਮ ਆਪਣਾ ਓਪਨ ਕਰਨ ਜਾ ਰਹੇ ਨੇ। ਕੁਈਨਜ਼ਲੈਂਡ ਵਾਲੇ ਵਾਸਤੇ ਸਟੂਡੈਂਟ ਦੀ ਕੋਈ ਖੁਸ਼ਖਬਰੀ ਹੈ ਜਾਂ ਨਹੀਂ? ਬਿਲਕੁਲ ਖੁਸ਼ਖਬਰੀ ਹੈਗੀ ਹੈ ਜੀ। ਖੁਸ਼ਖਬਰੀ ਇਹ ਹੈ ਕਿ ਕਿਸੇ ਵੀ ਟਾਈਮ ਉਹ ਆਪਣਾ ਪ੍ਰੋਗਰਾਮ ਖੋਲ ਸਕਦੇ ਨੇਗੇ, ਓਪਨ ਕਰ ਸਕਦੇ ਨੇ ਆਪਣਾ, ਕਿਉਂਕਿ ਜਿਹੜੀ ਖਬਰ ਆ ਰਹੀ ਹੈ ਜਾਂ ਕੰਸੋਆਂ ਆ ਰਹੀਆਂ ਨੇ ਉਹ ਇਹ ਨੇ ਕਿ ਉਹਨਾਂ ਨੇ ਬੜੀ ਜਲਦੀ, ਜਿਵੇਂ ਕੱਲ ਵੀ ਇੱਕ ਸਾਡਾ ਸੈਮੀਨਾਰ ਹੋਇਆ ਸੀ, ਉਹ ਕਹਿ ਰਹੇ ਸੀ ਬੜੀ ਜਲਦੀ ਅਸੀਂ ਖੋਲਣ ਜਾ ਰਹੇ ਹਾਂ। ਬਾਰ-ਬਾਰ ਇਸ ਚੀਜ਼ ਤੇ ਸਟ੍ਰੈਸ ਪਾ ਰਹੇ ਸੀ ਕਿ ਬਹੁਤ ਜਲਦੀ ਖੋਲਣ ਜਾ ਰਹੇ ਹਾਂ ਅਸੀਂ। ਸੋ ਉਹ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਹੋ ਸਕਦਾ ਐਸੇ ਵੀਕ ਦੇ ਵਿੱਚ, ਜੇ ਨਹੀਂ ਤਾਂ ਮੋਸਟਲੀ ਜੇ ਮਤਲਬ ਵਰਸਟ ਕੇਸ ਸਿਨੈਰੀਓ ਦੇ ਵਿੱਚ ਜਨਵਰੀ ਦੇ ਪਹਿਲੇ ਹਫਤੇ ਤੱਕ ਉਹਨਾਂ ਨੂੰ ਖੋਲਣਾ ਬਣਦਾ, ਜਾਂ ਕਹਿ ਦੋ ਵੀ ਖੋਲ ਦੇਣਗੇ ਉਦੋਂ ਤੱਕ, ਕਿਉਂਕਿ ਜੋ ਇੰਨਾ ਜ਼ਿਆਦਾ ਸਟ੍ਰੈਸ ਪਾ ਕੇ ਬਾਰ-ਬਾਰ ਕਹਿ ਰਹੇ ਨੇ ਕਿ ਅਸੀਂ ਖੋਲਣ ਲੱਗੇ ਹਾਂ ਬਹੁਤ ਛੇਤੀ, ਦੈਟ ਮੀਨਸ ਕਿ ਉਹ ਬਹੁਤਾ ਜ਼ਿਆਦਾ ਡਿਲੇ ਨਹੀਂ ਕਰਨਗੇ। ਠੀਕ। ਤੇ ਜਿਹੜੇ ਸਕਿਲਡ ਮਾਈਗ੍ਰੇਸ਼ਨ, ਇਹਦੇ ਮਤਲਬ ਰਿਕੁਆਇਰਮੈਂਟਸ ਕੀ ਨੇ ਕੁਈਨਜ਼ਲੈਂਡ ਦੀਆਂ? ਦੇਖੋ ਸਕਿਲਡ ਮਾਈਗ੍ਰੇਸ਼ਨ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਹਨਾਂ ਦੀਆਂ ਜਿੱਦਾਂ ਆਪਾਂ 2-3 ਅਲੱਗ-ਅਲੱਗ ਕੈਟਾਗਰੀਜ਼ ਨੇਗੀਆਂ ਜੀ। ਜਿੱਦਾਂ ਮੈਂ 1.5-2 ਮਹੀਨੇ ਪਿੱਛੇ ਜਾ ਕੇ ਆਪਾਂ ਗੱਲ ਕਰੀਏ, ਜਦੋਂ ਇਹਨਾਂ ਨੇ ਹੁਣ 29 ਸਤੰਬਰ ਨੂੰ ਖੋਲ੍ਹਿਆ ਸੀ ਤੇ 5 ਅਕਤੂਬਰ ਨੂੰ ਪ੍ਰੋਗਰਾਮ ਬੰਦ ਕਰਤਾ ਸੀ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਸੀ ਕਿ ਜਿਹੜੀਆਂ ਕ੍ਰਿਟੀਕਲ ਲਿਸਟ ਦੇ ਵਿੱਚ ਆਕੂਪੇਸ਼ਨਸ ਨੇਗੀਆਂ ਜਾਂ ਕਹ ਲਓ ਜਿਹੜੀਆਂ ਕ੍ਰਿਟੀਕਲ ਇੰਡਸਟਰੀਜ਼ ਨੇਗੀਆਂ, ਉਹਨਾਂ ਨੂੰ ਹੀ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਹਨਾਂ ਦੇ ਵਿੱਚੋਂ ਹੀ ਪਿਕ ਕਰਾਂਗੇ। ਠੀਕ ਹੈ। ਤਾਂ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਉਹ ਉਸੇ ਚੀਜ਼ ਨੂੰ ਹੁਣ ਫਿਲਹਾਲ ਕੰਟੀਨਿਊ ਕਰ ਦੇਣ, ਕਿਉਂਕਿ ਹਾਲੇ ਉਹਨਾਂ ਨੇ ਵੀ ਆਪਣੀ ਲਿਸਟ ਤਿਆਰ ਨਹੀਂ ਕੀਤੀ ਹੈਗੀ। ਠੀਕ ਹੈ। ਸੋ ਹੋ ਸਕਦਾ ਕਿ ਉਸੇ ਲਿਸਟ ਦੇ ਵਿੱਚੋਂ ਅੱਗੇ ਵੀ ਉਹ ਕਰ ਦੇਣ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਖੋ ਜਦੋਂ ਇਹ 5-6 ਦਿਨ ਲਈ ਪ੍ਰੋਗਰਾਮ ਖੁੱਲਿਆ ਸੀਗਾ, ਉਹਨਾਂ ਨੂੰ ਲਗਭਗ 3000 ਐਪਲੀਕੇਸ਼ਨਸ ਗਈਆਂ ਨੇ। ਅੱਛਾ, ਮਤਲਬ ਬੜਾ ਵੱਡਾ ਨੰਬਰ ਹੈ। 3000 EOIs ਪਈਆਂ ਨੇਗੀਆਂ। ਤੇ ਉਹ ਹਾਲਾਤ ਦੇ ਵਿੱਚ ਜਦੋਂ ਉਹਨਾਂ ਨੇ ਇੱਕ ਸਪੈਸੀਫਿਕਲੀ ਕਿਹਾ ਸੀ ਕਿ ਕ੍ਰਾਈਟੇਰੀਆ ਰੱਖਿਆ ਸੀ ਕਿ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਕਿਸੇ ਇੰਡਸਟਰੀ ਦੇ ਨਾਲ ਸੰਬੰਧਿਤ ਕੰਮ ਕਰ ਰਹੇ ਹੋਗੇ ਪਿਛਲੇ 6 ਮਹੀਨਿਆਂ ਤੋਂ, ਤਾਂ ਤੁਸੀਂ ਸਾਨੂੰ ਇੱਕ ਈਮੇਲ ਲਿਖਣੀ ਹੈ ਨਾਲ ਵੀ ਤੁਹਾਨੂੰ ਅਸੀਂ ਕਿਉਂ ਐਕਸੈਪਟ ਕੀਤਾ ਜਾਵੇ, ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹਨੂੰ ਅਸੀਂ ਕਿਉਂ ਐਕਸੈਪਟ ਕਰੀਏ। ਸੋ ਉਹ ਇੱਕ ਮਤਲਬ ਐਫਰਟ ਵਾਲਾ ਕੰਮ ਸੀਗਾ। ਉਹਦੇ ਵਿੱਚ ਤੁਸੀਂ ਆਪਣਾ ਪ੍ਰੋਪਰ ਪ੍ਰੋਫਾਈਲ ਬਣਾ ਕੇ ਕ੍ਰਾਈਟੇਰੀਆ ਬਣਾ ਕੇ ਲਿਖਣਾ ਸੀਗਾ ਉਹਨਾਂ ਨੂੰ। ਉਹਦੇ ਬਾਵਜੂਦ ਵੀ EOIs ਜਿਹੜੀ ਨੰਬਰ ਨੇਗੇ ਉਹ 3000 ਐਪਲੀਕੇਸ਼ਨਸ ਗਈਆਂ ਨੇ, ਜੋ ਕਿ ਇੱਕ ਆਪਦੇ ਆਪ 'ਚ ਇੱਕ ਬੜਾ ਵੱਡਾ ਨੰਬਰ ਹੈ। ਕਿਉਂਕਿ ਪਹਿਲਾਂ ਕੀ ਹੁੰਦਾ ਸੀ, ਹੁਣ ਤੋਂ ਅਗਰ ਮੈਂ 1 ਸਾਲ ਵੀ ਪਿੱਛੇ ਚਲਾ ਜਾਵਾਂ, ਕਿ ਫਸਟ ਕਮ ਫਸਟ ਸਰਵ ਦੇ ਆਧਾਰ ਦੇ ਉੱਤੇ ਦਿੱਤੀਆਂ ਜਾਂਦੀਆਂ ਸੀ, ਕਿਉਂਕਿ ਪ੍ਰੋਗਰਾਮ ਆਉਂਦਾ ਸੀ, ਥੋੜਾ ਟਾਈਮ ਲੱਗਦਾ ਸੀਗਾ। ਲੇਕਿਨ ਪਿਛਲੇ ਸਾਲ ਤੋਂ ਜਿਹੜੇ ਰੁਝਾਨ ਨੇਗੇ ਉਹ ਇਹ ਹੈ ਕਿ ਅੱਜ ਖੁੱਲਦੀ ਹੈ ਕੱਲ ਨੂੰ ਬੰਦ ਹੋ ਜਾਂਦੀ ਹੈ। ਉਹਦਾ ਕਾਰਨ ਕੀ ਹੈ ਕਿ ਉਹਨਾਂ ਕੋਲੇ ਨੰਬਰ ਆਫ ਐਪਲੀਕੇਸ਼ਨਸ ਇੱਕ ਦਿਨ ਦੇ ਵਿੱਚ ਇੰਨੀਆਂ ਕੁ ਪਹੁੰਚ ਜਾਂਦੀਆਂ ਨੇ ਕਿ ਉਹਨਾਂ ਨੂੰ ਬੰਦ ਕਰਨੀ ਪੈਂਦੀ ਹੈ। ਮੈਂ ਇਹ ਪੁੱਛਣਾ, ਤੁਸੀਂ ਵਧੀਆ ਕੀਤਾ, ਵੈਸੇ ਮੈਂ ਉਦਾਂ ਹੀ ਸਵਾਲ ਆ ਗਿਆ ਮੇਰੇ ਦਿਮਾਗ 'ਚ ਵੀ ਫਸਟ ਕਮ ਫਸਟ ਸਰਵ ਤੁਸੀਂ ਕਿਹਾ ਨਾ। ਹਾਂਜੀ, ਇਹ ਜਿੱਦਾਂ ਪਹਿਲਾਂ ਤਾਂ ਸੀਗਾ ਵੀ ਜਿੰਨੇ ਵੀ ਫਾਈਲ ਲਾਤੀ ਆਪਣੇ ਵੇਲੇ, ਜਿੱਦਾਂ ਆਪਾਂ PR ਪਾਈ ਵੀ ਫਾਈਲ ਲੱਗ ਗਈ ਤਾਂ ਓਬਵੀਅਸਲੀ ਖੁੱਲਣੀ ਆ ਫਾਈਲ ਤੁਹਾਡੀ, ਜੋ ਵੀ ਜੈਸ ਉਹਦਾ ਡਿਸੀਜਨ ਉਹਨਾਂ ਨੇ ਦੇਣਾ ਆ। ਪਰ ਹੁਣ ਕੁਝ ਟਾਈਮ ਤੋਂ ਜਿੱਦਾਂ ਸੁਣਨ 'ਚ ਆ ਰਿਹਾ ਵੀ ਜਿੱਦਾਂ ਜਿਵੇਂ ਮੰਨ ਲਓ ਮੈਂ ਫਾਈਲ ਲਾਤੀ ਆ, ਮੇਰੇ ਪਿੱਛੋਂ ਹੋਰ ਕਿਸੇ ਬੰਦੇ ਨੇ ਸੇਮ ਗੱਲਬਾਤ ਦੀ ਫਾਈਲ ਲਾਈ, ਉਹ ਜ਼ਿਆਦਾ ਇੰਟੈਲੀਜੈਂਟ ਹੈ ਤੇ ਮੇਰੀ ਫਾਈਲ ਪਈ ਰਹਿ ਜਾਣੀ ਹੈ ਤੇ ਉਹਨੂੰ ਉਹਨਾਂ ਨੇ ਚੱਕ ਲੈਣਾ ਉਹ ਫਾਈਲ ਨੂੰ। ਇਹ ਕੀ ਹਿਸਾਬ ਕਿਤਾਬ ਹੈ? ਇਹ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਇਹ ਚੀਜ਼ ਹੈਗੀ ਹੈ, ਕਿਉਂਕਿ ਇਹਦੇ ਵਿੱਚ ਇਹ ਮੈਰਿਟ ਸਿਸਟਮ ਹੈ ਬੇਸਿਕਲੀ ਇਹਦੇ 'ਚ। ਓਕੇ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ਼ਾਇਦ ਆਪਾਂ EMPLOYER ਸਪਾਂਸਰਡ ਦੀ ਜਾਂ ਹੋਰ ਜਿਹੜੇ ਵੀਜ਼ਾ ਨੇ ਉਹਨਾਂ ਦੀ ਹੈ, ਪਰ ਸਕਿਲਡ ਮਾਈਗ੍ਰੇਸ਼ਨ ਦੇ ਵਿੱਚ ਸ਼ੁਰੂ ਤੋਂ ਹੀ ਇਦਾਂ ਇਹ ਕਿ ਨਹੀਂ, ਮੈਂ ਤਾਂ ਕੋਈ ਓਵਰਆਲ ਜੀ ਗੱਲ ਪੁੱਛੀ ਆ, ਮਤਲਬ ਜਿੱਦਾਂ ਸੁਣਨ ਚਾਹੁੰਦਾ, ਕਹਿੰਦੇ ਯਾਰ ਜਿੱਦਾਂ ਇੱਕ ਨੇ ਫਾਈਲ ਲਾਤੀ, ਉਹਦੀ ਫਾਈਲ ਲੱਗੀ ਰਹਿ ਗਈ, ਦੂਜੇ ਬੰਦੇ ਦਾ ਪਿੱਛੋਂ ਨੰਬਰ ਲੱਗ ਗਿਆ ਜੀ, ਜਿਹਨੇ ਪਿੱਛੋਂ ਫਾਈਲ ਲਾਈ ਸੀ ਉਹਦਾ ਮਤਲਬ ਉਹ ਇਨਵੀਟੇਸ਼ਨ ਜਾਂ ਜੋ ਵੀ ਫਾਈਲ ਚੱਕੀ ਜਾਣੀ ਸੀ ਜਾਂ ਫਾਈਲ ਖੁੱਲ ਜਾਣੀ ਜਿਹਨੂੰ ਆਪਾਂ ਕਹਿੰਦੇ, ਜਾਂ ਕੇਸ ਆਫੀਸਰ ਉਹਨੂੰ ਮਿਲ ਗਿਆ, ਇਹ ਉਹ ਵਾਟਐਵਰ ਜੋ ਵੀ ਆਪਾਂ ਕਹਿੰਦੇ ਆ, ਵੀ ਪਹਿਲਾਂ ਜਿਹਨੇ ਫਾਈਲ ਲਾਈ ਉਹ ਵਿਚਾਰਾ ਬੈਠਾ ਤੇ ਦੂਜੇ ਦਾ ਨੰਬਰ ਲੱਗ ਗਿਆ। ਉਹਦੇ 'ਚ ਇਹ ਹੈ ਵੀ ਉਹਦੇ ਹੋ ਸਕਦਾ ਪੁਆਇੰਟ ਜ਼ਿਆਦਾ ਹੋਣ। ਕਿਉਂਕਿ ਹੁਣ ਮੈਂ ਤੁਹਾਨੂੰ ਇਹੀ ਗੱਲ ਦੱਸਣ ਲੱਗਿਆ ਸੀ, ਜਿਵੇਂ ਜੇ 3000 EOIs ਗਈਆਂ ਨੇ, ਓਬਵੀਅਸਲੀ ਉਹ ਫਸਟ ਕਮ ਫਸਟ ਸਰਵ ਵਾਲਾ ਜਿਹੜਾ ਮਤਲਬ ਫੰਡਾਮੈਂਟਲ ਹੈਗਾ ਉਹ ਉੱਥੇ ਆ ਕੇ ਇੱਕ ਤਰੀਕੇ ਦੇ ਨਾਲ ਫੇਲ ਹੋ ਜਾਂਦਾ ਹੈ।
ਅੱਛਾ, ਕਿਉਂਕਿ ਜੇ ਇੱਕ ਦਿਨ ਦੇ ਵਿੱਚ ਉਹਨਾਂ ਨੂੰ ਮੰਨ ਲਓ ਜੇ 5-6 ਦਿਨਾਂ ਦੇ ਵਿੱਚ 3000 ਗਈਆਂ ਨੇ ਤਾਂ 400-500 EOI ਇੱਕ ਦਿਨ ਦੇ ਵਿੱਚ ਜਾ ਰਹੀ ਹੈ। ਸੋ ਉਸ ਇੱਕ ਦਿਨ ਦੇ ਵਿੱਚ ਅਗਰ 500 EOI ਗਈ ਹੈ ਤਾਂ ਇੱਕ ਬੰਦੇ ਨੂੰ ਪਹਿਲਾਂ ਬੈਠ ਕੇ ਇਹ ਦੇਖਣਾ ਪੈਣਾ ਵੀ ਮੈਨੂੰ 8:35 ਤੇ ਕਿਹੜੀ ਪਹਿਲਾਂ ਆਈ ਹੈ, 8:36 ਤੇ ਕਿਹੜੀ ਆਈ ਹੈ। ਉਹ ਫਸਟ ਕਮ ਫਸਟ ਸਰਵ ਹੋ ਗਿਆ ਨਾ ਜਿਹਦੀ ਪਹਿਲਾਂ ਆਈ ਹੈ। ਸੋ ਬੇਸਿਕਲੀ ਇੰਨਾ ਨਾ ਤਾਂ ਮੈਂ ਸਮਝਦਾ ਉਹਨਾਂ ਕੋਲ ਟਾਈਮ ਹੈ ਤੇ ਬਾਕੀ ਜਦੋਂ ਇਹ ਕਹਿੰਦੇ ਹੁੰਦੇ ਨੇ ਸਪਲਾਈ ਡਿਮਾਂਡ ਦੀ ਗੱਲ ਹੁੰਦੀ ਹੈ। ਹਾਂਜੀ ਹਾਂ ਬਿਲਕੁਲ ਹੀ ਹੈ। ਜਦੋਂ ਕਿਸੇ ਚੀਜ਼ ਦੀ ਹੁਣ ਡਿਮਾਂਡ ਹੈਗੀ ਤੇ ਉਹਦੇ ਚ ਮਤਲਬ ਇੰਨੇ ਜ਼ਿਆਦਾ ਐਪਲੀਕੇਸ਼ਨਾਂ ਗਈਆਂ ਨੇ ਤਾਂ ਆਬਵੀਅਸ ਜੀ ਗੱਲ ਆ ਉਹ ਉਹਨਾਂ ਨੂੰ ਚੂਜ਼ ਕਰਨਗੇ ਜਿਹੜੇ ਉਹਨਾਂ ਨੂੰ ਲੱਗਦਾ ਕਿ ਯਾਰ ਜਿਹੜੇ ਟੌਪ ਤੇ ਬੈਠੇ ਨੇ ਜਿਹੜੇ ਕਰੀਮ ਹੈ ਪਹਿਲਾਂ ਉਹਨਾਂ ਨੂੰ ਪਿਕ ਕਰੀਏ, ਬਾਅਦ ਚ ਦੇਖਾਂਗੇ ਜੇ ਸੀਟਾਂ ਵੱਜ ਗਈਆਂ ਤਾਂ ਥੱਲੇ ਜਾਵਾਂਗੇ। ਸੋ ਜਦੋਂ ਐਦਾਂ ਦੇ ਹਾਲਾਤ ਬਣ ਜਾਂਦੇ ਨੇ ਵੀ ਇੱਕ ਦਿਨ ਦੇ ਵਿੱਚ ਜਾਂ 2 ਦਿਨ ਦੇ ਵਿੱਚ ਉਹਨਾਂ ਨੂੰ ਇੰਨੀਆਂ ਐਪਲੀਕੇਸ਼ਨ ਚਲਾਈ ਜਾਂਦੀਆਂ ਨੇ ਤਾਂ ਉਹਨਾਂ ਨੇ ਆਬਵੀਅਸ ਜੀ ਗੱਲ ਆ ਉਹਨਾਂ ਨੂੰ ਚੂਜ਼ ਕਰਨਾ ਜਿਹੜੇ ਟੌਪ ਬੈਠੇ ਨੇ, ਜਿਨ੍ਹਾਂ ਦੇ ਜਿਹੜੇ ਸਕੋਰ ਹੈਗਾ, ਜਿਹੜਾ ਪੁਆਇੰਟ ਹੈਗਾ ਉਹ ਹਾਈ ਪੁਆਇੰਟ ਹੈਗਾ, ਜਾਂ ਜਿਨ੍ਹਾਂ ਕੋਲ ਐਕਸਪੀਰੀਅੰਸ ਜ਼ਿਆਦਾ ਹੈ ਜਾਂ ਜਿਨ੍ਹਾਂ ਦੇ ਇੰਗਲਿਸ਼ ਦੇ ਵਿੱਚ ਪੁਆਇੰਟ ਜ਼ਿਆਦਾ ਨੇ। ਸੋ ਐਦਾਂ ਦੇ ਜਿਹੜੇ ਉਹਨਾਂ ਨੇ ਆਪਣਾ ਜਿਹੜਾ ਕ੍ਰਾਈਟੇਰੀਆ ਹੈਗਾ, ਕੁਇਨਜ਼ਲੈਂਡ ਨੇ ਵੀ ਆਪਣਾ ਕ੍ਰਾਈਟੇਰੀਆ ਥੋੜਾ ਚੇਂਜ ਕੀਤਾ। ਇਨਫੈਕਟ ਹੁਣ ਉਹ ਥੋੜਾ ਜਿਹਾ ਇਦਾਂ ਤਰੀਕੇ ਨਾਲ ਲੈ ਕੇ ਆ ਰਹੇ ਨੇ ਪ੍ਰੋਗਰਾਮ ਕਿ ਉਹ ਇੱਕ ਟਾਈਮ ਦੇ ਉੱਤੇ ਕਹਿਣਗੇ ਓਕੇ ਤੁਸੀਂ ਸਾਨੂੰ 3000 ਐਪਲੀਕੇਸ਼ਨਾਂ ਆ ਗਈਆਂ, ਹੁਣ ਅਸੀਂ ਆਪਦਾ ਪ੍ਰੋਗਰਾਮ ਥੋੜੇ ਟਾਈਮ ਲਈ ਬੰਦ ਕਰਨ ਲੱਗੇ, ਅਸੀਂ ਇਹਨਾਂ ਨੂੰ ਅਸੈਸ ਕਰਨਾ। ਓਕੇ ਠੀਕ ਹੈ, ਹਾਂਜੀ ਵੀ ਅਸੀਂ ਹੁਣ ਤੁਸੀਂ ਪਾਤੀਆਂ ਐਪਲੀਕੇਸ਼ਨਾਂ, ਦੈਟਸ ਇਟ, ਥੈਂਕ ਯੂ ਸੋ ਮਚ, ਹੁਣ ਤੁਸੀਂ ਆਪਣਾ ਵੇਟ ਕਰੋ। ਉਹ ਮਹੀਨਾ 2 ਮਹੀਨਾ ਲਾਉਣਗੇ, ਉਹਨਾਂ ਨੂੰ ਸ਼ਾਂਤੀ ਕਰਨਗੇ, ਉਹਨਾਂ ਦੀ ਜਿਨ੍ਹਾਂ ਨੂੰ ਉਹਨਾਂ ਨੇ ਇਨਵੀਟੇਸ਼ਨ ਦੇਣੇ ਉਹਨਾਂ ਨੂੰ ਦੇਣਗੇ। ਫਿਰ ਹੁਣ ਦੇਖਣਗੇ ਚਲੋ ਸਾਡੇ ਕੋਲੇ 2000 ਐਪਲੀਕੇਸ਼ਨ ਐਲੋਕੇਸ਼ਨ ਸੀਗੀਆਂ, ਉਹਦੇ ਚੋਂ ਅਸੀਂ 800 ਦੇ ਦਿੱਤੀਆਂ, ਹੁਣ ਆਪਣੇ ਕੋਲੇ 1200 ਬਚ ਗਈਆਂ, ਲਓ ਫਿਰ ਹੁਣ ਦੂਜਾ ਰਾਉਂਡ ਲਾਉਣੇ ਹੈਗੇ। ਠੀਕ ਹੈ, ਠੀਕ। ਉਹ ਫਿਰ ਓਪਨ ਕਰਕੇ ਕਹਿਣਗੇ ਵੀ ਹੁਣ ਦਿਓ ਅਗਲੀਆਂ EOIs ਆ ਜਾਓ, ਫਿਰ EOIs ਜਾਣਗੀਆਂ, ਫਿਰ ਉਹਨੂੰ ਛਾਂਟੀ ਕਰਨਗੇ ਤੇ ਐਦਾਂ ਕਰਕੇ ਜਿੰਨਾ ਚਿਰ ਉਹਨਾਂ ਦਾ ਜਿਹੜਾ ਕੋਟਾ ਹੈ ਉਹ ਪੂਰਾ ਨਹੀਂ ਹੋ ਜਾਂਦਾ, ਐਗਜ਼ੌਸਟ ਨਹੀਂ ਹੋ ਜਾਂਦਾ, ਉਹਨਾਂ ਚਿਰ ਇਦਾਂ ਸਿਸਟਮ ਚਲਾਉਣਗੇ। ਇਹ ਜਿਹੜਾ ਕ੍ਰਾਈਟੇਰੀਆ ਹੈ 2-3 ਸਟੇਟਸ ਦੇ ਵਿੱਚ ਆਲਰੇਡੀ ਇੰਪਲੀਮੈਂਟ ਹੁੰਦਾ। ਓਕੇ, ਜਿੱਥੇ ਉਹ ਮੰਥਲੀ ਹਰ ਮੰਥ ਜਿੰਨੀ ਉਹਨਾਂ ਦੀ EOIs ਆਈਆਂ ਹੁੰਦੀਆਂ ਨੇ ਉਸ ਮੰਥ ਤੱਕ ਉਹਨਾਂ ਨੂੰ ਰਿਵਿਊ, ਜਿਵੇਂ WA ਦੀ ਮੈਂ ਐਗਜ਼ਾਮਪਲ ਲੈਣਾ, ਕੈਨਬਰਾ ਦੀ ਐਗਜ਼ਾਮਪਲ ਲੈਣਾ, ਇਹਨਾਂ ਸਟੇਟਸ ਦੇ ਵਿੱਚ ਇਦਾਂ ਹੁੰਦਾ ਕਿ ਉਹ ਹਰ ਮੰਥ ਥੋੜੇ ਕਰਕੇ। ਉਹਦੇ ਨਾਲ ਕੀ ਹੁੰਦਾ ਕਿ ਕਈ ਵਾਰ ਕੀ ਹੁੰਦਾ, ਜਦੋਂ ਤੁਸੀਂ ਗੱਲ ਕਰ ਰਹੇ ਸੀ ਵੀ ਇੱਕ ਬੱਚਾ ਉਹਦੇ ਘੱਟ ਹੁੰਦੇ ਨੇ ਤੇ ਬਾਅਦ ਚ ਵੱਧ ਵਾਲਾ ਆ ਕੇ ਉਹ ਤੋਂ ਲੈ ਜਾਂਦਾ, ਉਹਦੇ ਚ ਉਹ ਜਿਹੜੇ ਘੱਟ ਵਾਲੇ ਨੇ ਉਹਨਾਂ ਦਾ ਵੀ ਨੰਬਰ ਆਉਣ ਦੇ ਚਾਂਸ ਬਣ ਜਾਂਦੇ ਨੇਗੇ। ਅੱਛਾ ਠੀਕ ਹੈ, ਠੀਕ ਹੈ, ਹਾਂਜੀ, ਕਿਉਂਕਿ ਜਿਹੜੇ ਵੱਧ ਵਾਲੇ ਨੇ ਉਹ ਵੱਧ ਵਾਲੇ ਪੂਲ ਦੇ ਵਿੱਚ ਨਿਕਲ ਜਾਂਦੇ ਨੇ, ਫਿਰ ਉਹ ਰਹਿ ਜਾਂਦੇ ਨੇਗੇ। ਸੋ ਇਦਾਂ ਹੋਈ ਜਾਂਦਾ। ਜਿਹੜੇ ਦੋਨਾਂ ਦੇ ਆਪੋ ਆਪਣੇ ਸਿਸਟਮ ਦੇ ਜਿਹੜੇ ਹੋਣਗੇ ਵੀ ਫਾਇਦੇ ਤੇ ਨੁਕਸਾਨ ਨੇਗੇ। ਠੀਕ ਠੀਕ। ਬਾਕੀ ਇਹ ਹੈ ਵੀ ਜਿੰਨਾ ਵੀ ਹੌਸਲਾ ਰੱਖੋ, ਕਈ ਸੱਜਣ ਸਟੂਡੈਂਟ ਵਿਚਾਰੇ ਬਹੁਤ ਚਿਰ ਤੋਂ ਨਹੀਂ ਪੱਕੇ ਹੋਏ, ਪਰ ਜਿੱਦਾਂ ਕਹਿੰਦੇ 12 ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਹੈ, ਵੀ ਸੁਣੀ ਜਾਊਗੀ। ਸਾਰਿਆਂ ਦੇ ਪਰ ਹਿੰਮਤ ਹੌਸਲਾ ਰੱਖੋ। ਤੇ ਪ੍ਰੋਗਰਾਮ ਨੂੰ ਦੇਖ ਰਹੇ ਨੇ ਗੁਰਪ੍ਰੀਤ ਸਿੰਘ ਬਰਾੜ ਜੀ, ਥੈਂਕ ਯੂ, ਪਸੰਦ ਕਰ ਰਹੇ ਨੇ। ਕੁਲਸ਼ਰਨ ਜੀ ਥੈਂਕ ਯੂ। ਪੁਰਅਮਨਦੀਪ ਖੋਖਰ ਥੈਂਕ ਯੂ। ਕੀਰਤ ਚੰਦੀ ਜੀ ਥੈਂਕ ਯੂ। ਪੁਰਅਮਨਦੀਪ ਹੁਣਾਂ ਦਾ ਕਮੈਂਟ ਆ, ਹੈਲੋ ਬ੍ਰਦਰ, ਹਾਊ ਕੈਨ ਵੀ ਮੂਵ ਪਰਮਾਨੈਂਟਲੀ ਫਰੋਮ ਸਪੇਨ। ਆਈ ਥਿੰਕ ਇਹ ਪੁੱਛ ਰਹੇ ਨੇ ਕਿ ਸਪੇਨ ਤੋਂ ਆਸਟ੍ਰੇਲੀਆ ਪਰਮਾਨੈਂਟਲੀ ਕਿੱਦਾਂ ਮੂਵ ਹੋ ਸਕਦੇ ਨੇ। ਠੀਕ ਹੈ ਜੀ, ਦੇਖੋ ਆਸਟ੍ਰੇਲੀਆ ਦੇ ਵਿੱਚ ਹੀ ਵੈਸੇ ਤਾਂ ਕਈ ਤਰੀਕੇ ਨੇ, ਪਰ ਸਿੱਧੇ ਇਹ ਕਹਿ ਸਕਦੇ ਹਾਂ ਆਪਣੇ ਕੋਲ 3 ਕੈਟਾਗਰੀਜ਼ ਨੇ ਜਾਂ 3 ਪਾਥਵੇ ਹੁੰਦੇ ਨੇ, ਜਿਹਦੇ ਵਿੱਚ ਸਕਿਲਡ ਮਾਈਗ੍ਰੇਸ਼ਨ ਦੇ ਬਾਰੇ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ। ਦੂਸਰਾ ਇੰਪਲੋਇਰ ਸਪਾਂਸਰਡ ਵੀਜ਼ਾਸ ਹੁੰਦੇ ਨੇ, ਜਿਹਦੇ ਵਿੱਚ ਤੁਹਾਨੂੰ ਇੱਥੇ ਕੋਈ ਇੰਪਲੋਇਰ ਚਾਹੀਦਾ, ਉਹ ਤੁਹਾਨੂੰ ਸਪਾਂਸਰ ਕਰ ਦਿੰਦਾ ਹੈ, ਤੁਹਾਨੂੰ ਆਪਣਾ ਕ੍ਰਾਈਟੇਰੀਆ ਮੀਟ ਕਰਨਾ, ਇੰਪਲੋਇਰ ਨੇ ਆਪਣਾ ਕ੍ਰਾਈਟੇਰੀਆ ਹੁੰਦਾ ਉਹਨਾਂ ਦਾ, ਉਹ ਇੱਕ ਦੂਸਰੀ ਕੈਟਾਗਰੀ ਹੁੰਦੀ ਹੈ। ਤੀਸਰੀ ਜਿਹੜੀ ਕੈਟਾਗਰੀ ਆ ਉਹ ਹੁੰਦੀ ਹੈ ਬਿਜ਼ਨਸ ਵੀਜ਼ਾਸ ਦੀ, ਜਿਹਦੇ ਵਿੱਚ ਅਗਰ ਤੁਸੀਂ ਬਿਜ਼ਨਸ ਦੇ ਵਿੱਚ ਹੋ, ਅਗਰ ਤੁਸੀਂ ਬਿਜ਼ਨਸ ਪਰਸਨ ਹੋਗੇ ਤੇ ਤੁਹਾਡੇ ਜਿਹੜੀਆਂ ਸ਼ਰਤਾਂ ਤੁਸੀਂ ਉਹ ਬਿਜ਼ਨਸ ਵੀਜ਼ੇ ਦੀਆਂ ਨੇ ਉਹ ਪੂਰੀਆਂ ਕਰ ਦਿੰਦੇ ਹੋਗੇ, ਤਾਂ ਉਹ ਤੀਜਾ ਤਰੀਕਾ ਹੋ ਸਕਦਾ। ਸੋ ਇਹਨਾਂ ਦਾ ਸਵਾਲ ਦਾ ਮੈਂ ਜਵਾਬ ਇਹੀ ਦਊਂਗਾ ਕਿਉਂਕਿ ਆਪਾਂ ਨੂੰ ਇਹਨਾਂ ਦੀ ਇਨਫੋਰਮੇਸ਼ਨ ਨਹੀਂ ਪਤਾ, ਫੁੱਲੀ ਡਿਟੇਲ ਚ ਨਹੀਂ ਪਤਾ ਵੀ ਕੀ ਕੀਤਾ ਹੋਇਆ, ਵੀ ਕਿਹੜੀ ਕੈਟਾਗਰੀ ਦੇ ਵਿੱਚ ਫਿੱਟ ਬੈਠਦੇ ਹੈਗੇ। ਸੋ ਬੇਸਿਕਲੀ ਉਹ ਦੇਖਣਾ ਪੈਣਾ ਹੈਗਾ। ਲੇਕਿਨ ਇਹ 3 ਸਿੱਧੇ ਤਰੀਕੇ ਨੇ ਜਿਨ੍ਹਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੁਸੀਂ ਆਪਣੇ PR ਦੀ ਰਾਹ ਬਣਾ ਸਕਦੇ ਹੋ। ਜੀ ਠੀਕ ਹੈ, ਤਾਂ ਬੈਟਰ ਹੀ ਹੋਊਗਾ ਪੁਰਅਮਨਦੀਪ ਜੀ, ਜੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਚ ਜਦੋਂ ਵੀ ਤੁਹਾਡਾ ਟਾਈਮ ਲੱਗੇ, ਅਮਨ ਭੰਗੂ ਜੀ ਨੂੰ ਤੁਸੀਂ ਕੰਟੈਕਟ ਕਰ ਲਿਓ, ਫੋਨ ਕਰ ਲਿਓ, WhatsApp ਕਰ ਲਿਓ, ਈਮੇਲ ID ਪ੍ਰੋਗਰਾਮ ਦੇ ਸਕਰੀਨ ਤੇ ਚੱਲ ਰਹੀ ਹੋਣੀ ਆ, ਤੁਸੀਂ ਉਹਨਾਂ ਨੂੰ ਈਮੇਲ ਕਰ ਲਿਓ ਤੇ ਬਿਹਤਰ ਜਾਣਕਾਰੀ ਫਿਰ ਪੂਰੀ ਤੁਹਾਨੂੰ ਮਿਲ ਸਕਦੀ ਹੈ। ਗੁਰਪ੍ਰੀਤ ਮਾਲੀ ਜੀ ਪ੍ਰੋਗਰਾਮ ਵੇਖ ਰਹੇ ਨੇ, ਥੈਂਕ ਯੂ। ਜੈਸੀ ਘੁਮਾਨ ਜੀ ਥੈਂਕ ਯੂ। ਤੇ ਭਾਜੀ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕੁਈਨਜ਼ਲੈਂਡ ਦੀ ਤੇ ਸਕਿਲਡ ਮਾਈਗ੍ਰੇਸ਼ਨ ਦੀ, ਇਹ ਆਫਸ਼ੋਰ ਵਾਸਤੇ ਵੀ ਖੁੱਲਣਗੀਆਂ? ਆਫਸ਼ੋਰ ਵਾਲਿਆਂ ਵਾਸਤੇ ਮਤਲਬ ਹੈ ਕੋਈ ਆਪਸ਼ਨ ਇਹਦੇ ਵਿੱਚ? ਦੇਖੋ ਆਫਸ਼ੋਰ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ, ਇਹਨਾਂ ਦੀ ਕੈਟਾਗਰੀਜ਼ ਨੇ ਜੀ, ਆਪਾਂ ਪਹਿਲਾਂ ਕੈਟਾਗਰੀਜ਼ ਡਿਸਕਸ ਕਰ ਲੈਂਦੇ ਆਂਗੇ। ਉਹਦੇ ਵਿੱਚ ਇਹ ਹੈ ਕਿ ਇਹਨਾਂ ਕੋਲੇ 3-4 ਕੈਟਾਗਰੀਜ਼ ਨੇਗੀਆਂ, ਜਿਹਦੇ ਵਿੱਚ ਇੱਕ ਹੁੰਦਾ ਕਿ ਤੁਹਾਡੀ ਅਗਰ ਮਾਸਟਰਸ ਕੀਤੀ ਹੈ ਕੁਈਨਜ਼ਲੈਂਡ ਦੇ ਵਿੱਚ, ਉਹਨੂੰ ਇਹ ਅਲੂਮਨਾਈ ਕੈਟਾਗਰੀ ਕਹਿੰਦੇ ਨੇ, ਜਿਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਭਾਵੇਂ ਮਾਸਟਰ ਕੀਤੀ ਹੈ ਜਾਂ PhD ਕੀਤੀ ਹੈ। ਉਹ ਜਿਹੜੀ ਕੈਟਾਗਰੀ ਹੈਗੀ, ਉਹ ਅਗਰ ਤੁਸੀਂ ਕੁਈਨਜ਼ਲੈਂਡ 'ਚ ਪਿਛਲੇ 2 ਸਾਲਾਂ ਦੇ ਵਿੱਚ ਮਾਸਟਰਸ ਕੀਤੀ ਹੈਗੀ ਤੇ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ, ਪਲੱਸ ਤੁਹਾਡੇ ਕੋਲ ਜੌਬ ਆਫਰ ਹੈਗੀ ਤੇ ਕਰੰਟਲੀ ਤੁਸੀਂ ਜੌਬ ਕਰ ਰਹੇ ਹੋ ਆਪਣੀ ਆਕੂਪੇਸ਼ਨ ਦੇ ਵਿੱਚ, ਤਾਂ
ਉਹ ਉਹਨਾਂ ਵਾਸਤੇ ਹੁੰਦੀ ਹੈਗੀ। ਓਕੇ। ਅਗਲੀ ਜਿਹੜੀ ਕੈਟਾਗਰੀ ਆ ਉਹ ਹੈਗੀ ਵਰਕਿੰਗ ਇਨ ਕੁਇਨਜ਼ਲੈਂਡ। ਅਗਰ ਤੁਸੀਂ ਕੰਮ ਕਰ ਰਹੇ ਹੋ ਕੁਇਨਜ਼ਲੈਂਡ ਦੇ ਵਿੱਚ, ਓਕੇ, ਉਹਦੇ 'ਚ ਇਹ ਨਹੀਂ ਹੈਗਾ ਕਿ ਤੁਸੀਂ ਇੱਥੇ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੈ। ਮੰਨ ਲਓ ਤੁਸੀਂ WA ਦੇ ਵਿੱਚ ਪੜ੍ਹਾਈ ਕੀਤੀ ਸੀ ਤੇ ਤੁਹਾਡੀ ਜਿਹੜੀ ਆਕੂਪੇਸ਼ਨ ਹੈ ਮੋਟਰ ਮਕੈਨਿਕ ਦੀ ਆਪਾਂ ਗੱਲ ਕਰ ਲੈਂਦੇ ਹਾਂ ਫੋਰ ਐਗਜ਼ਾਮਪਲ, ਮੋਟਰ ਮਕੈਨਿਕ WA ਦੀ ਲਿਸਟ ਦੇ ਵਿੱਚ ਨਹੀਂ ਹੈਗੇ, ਲੇਕਿਨ ਤੁਸੀਂ ਸਟੱਡੀ ਉੱਥੇ ਕੀਤੀ ਆ। ਓਕੇ। ਸੋ ਸਟੱਡੀ ਤੋਂ ਬਾਅਦ ਅਗਰ ਤੁਹਾਨੂੰ ਕੁਇਨਜ਼ਲੈਂਡ ਦੇ ਵਿੱਚ ਜੌਬ ਲੱਗ ਜਾਂਦੀ ਹੈ, ਤੁਸੀਂ ਕੁਇਨਜ਼ਲੈਂਡ ਮੂਵ ਕਰ ਜਾਂਦੇ ਹੋਗੇ, ਇੱਥੇ ਆ ਕੇ ਆਪਣਾ ਜੌਬ ਰੈਡੀ ਪ੍ਰੋਗਰਾਮ ਕਰਦੇ ਹੋਗੇ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਦੋਨੇ ਰਿਕੁਆਇਰਮੈਂਟਸ ਕੁਇਨਜ਼ਲੈਂਡ ਗਵਰਨਮੈਂਟ ਦੀਆਂ ਵੀ ਤੇ ਆਪਣੇ ਜਿਹੜੇ ਸਕਿੱਲ ਅਸੈਸਮੈਂਟ ਦੀਆਂ ਵੀ, ਉਹ ਦੋਨੇ ਰਿਕੁਆਇਰਮੈਂਟਸ ਤੁਹਾਡੀਆਂ ਪੂਰੀਆਂ ਹੋ ਜਾਂਦੀਆਂ ਨੇ ਐਟ ਦਾ ਸੇਮ ਟਾਈਮ। ਜੀ ਜੀ ਜੀ। ਸੋ ਉਹਨਾਂ ਵਾਸਤੇ ਉਹ ਕੈਟਾਗਰੀ ਉਹਦੇ ਵਿੱਚ ਅਗਰ ਤਾਂ ਤੁਸੀਂ ਸਭ ਤੋਂ ਵਧੀਆ ਚੀਜ਼ ਜਿਹੜੀ ਕੁਇਨਜ਼ਲੈਂਡ ਦੀ ਉਹ ਇਹ ਹੈ ਕਿ ਉਹ ਜਿਹੜੀ ਵਰਕਿੰਗ ਇਨ ਕੁਇਨਜ਼ਲੈਂਡ ਦੇ ਵਿੱਚ ਅਗਰ ਤੁਸੀਂ ਉਹ ਕ੍ਰਾਈਟੇਰੀਆ, ਕਿਉਂਕਿ ਕਿਸੇ ਵੀ ਸਟੇਟ ਦੇ ਵਿੱਚ 190 ਜ਼ਿਆਦਾਤਰ ਚਾਂਸਸ ਉਦੋਂ ਹੁੰਦੇ ਨੇਗੇ, 190 ਡਾਇਰੈਕਟ PR ਹੁੰਦੀ ਹੈ, ਜਿਹੜਾ 491 ਹੈ ਰੀਜਨਲ ਏਰੀਆ ਦੇ ਵਿੱਚ ਹੈ, ਪਰ ਉਹ 'ਚ 3 ਸਾਲਾਂ ਬਾਅਦ ਤੁਸੀਂ PR ਪਾ ਸਕਦੇ ਹੋ। ਹਾਂਜੀ ਹਾਂਜੀ। ਕੁਇਨਜ਼ਲੈਂਡ ਇਹ ਜੀ ਸਟੇਟ ਹੈ ਜਿਹੜੀ ਕਿਸੇ ਨੂੰ ਵੀ 190 ਵਾਸਤੇ ਐਕਸੈਪਟ ਕਰਦੀ ਹੈ ਅਗਰ ਉਹਨਾਂ ਦਾ ਆਪਣੀ ਆਕੂਪੇਸ਼ਨ ਦੇ ਵਿੱਚ 6 ਮਹੀਨੇ ਦਾ ਐਕਸਪੀਰੀਅੰਸ ਹੈਗਾ। ਠੀਕ ਹੈ। ਸੋ ਉਹ ਵੀ ਤੁਸੀਂ ਮਤਲਬ ਕਿ ਬੜੀ ਵੱਡੀ ਚੀਜ਼ ਹੈਗੀ ਜਿਹੜੀ ਕੁਇਨਜ਼ਲੈਂਡ ਐਕਸੈਪਟ ਕਰਦੀ ਹੈ, ਕਿਉਂਕਿ ਅਦਰਵਾਈਜ਼ ਅਗਰ ਦੂਸਰੀ ਸਟੇਟ ਦੇ ਵਿੱਚ ਜਾਂਦੇ ਆਗੇ ਤਾਂ ਜ਼ਿਆਦਾ ਜਿਹੜੇ ਚਾਂਸਸ ਹੁੰਦੇ ਨੇ ਉਹ 491 ਦੇ ਹੁੰਦੇ ਨੇ, ਕਿਉਂਕਿ ਤੁਸੀਂ ਉੱਥੇ ਪੜ੍ਹੇ ਨਹੀਂ। ਉਹਨਾਂ ਨੂੰ ਇਹ ਕਈ ਵਾਰ ਇਹ ਲੱਗਦਾ ਕਿ ਤੁਸੀਂ PR ਲੈ ਕੇ ਵਾਪਸ ਮੁੜ ਜਾਓਗੇ, ਕਿਉਂਕਿ ਹਰ ਇੱਕ ਸਟੇਟ ਹੈ ਜਿਹੜੀ ਜਦੋਂ ਤੁਸੀਂ ਉੱਥੇ ਮੂਵ ਕਰਦੇ ਹੋ ਤਾਂ ਉਹਨਾਂ ਦੀ ਜਿਹੜੀ ਇਕਨੋਮਿਕ ਬੂਸਟ ਹੁੰਦੀ ਹੈ, ਚਾਹੇ ਜਿਵੇਂ ਆਪਾਂ ਸਟੂਡੈਂਟ ਦੀ ਗੱਲ ਕਰਦੇ ਸੀਗੇ, ਕੋਈ ਬੱਚਾ ਸਟੂਡੈਂਟ ਵੀ ਆਉਂਦਾ ਜਾਂ ਕੋਈ PR ਹੈ ਉਹ ਖਰਚੇ ਕਰਦਾ ਇੱਥੇ ਕੰਮ ਕਰਕੇ ਪੈਸੇ ਕਮਾਉਂਦਾ, ਉਹਨੂੰ ਸੋ ਜਿਹੜਾ ਬੂਸਟ ਹੁੰਦੀ ਉਹਦੇ ਨਾਲ ਫਲੋ ਹੁੰਦਾ ਉਹਨਾਂ ਦਾ, ਹੈ ਨਾ। ਉਹ ਸੋ ਉਹਦੇ ਲਈ ਉਹ ਐਨਕਰੇਜ ਕਰਦੇ ਆ ਜਾਂ ਅਟਰੈਕਟ ਕਰਦੇ ਆਗੇ ਕਿਸੇ ਵੀ ਸਟੇਟ ਦੇ ਵਿੱਚੋਂ। ਪਰ ਜ਼ਿਆਦਾਤਰ ਕੀ ਹੁੰਦਾ ਉਹ ਇੱਕ ਲੌਂਗ ਟਰਮ ਕਮਿਟਮੈਂਟ ਭਾਲਦੇ ਵਿੱਚ ਤੁਸੀਂ ਆਏ ਹੋ ਤਾਂ ਇੱਥੇ ਹੀ ਰਹੋ। ਠੀਕ ਹੈ। ਸੋ ਇਹ ਦੂਸਰੀ ਉਹਦੇ ਚ ਕੈਟਾਗਰੀ ਹੈ ਜਿਹਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਕੁਇਨਜ਼ਲੈਂਡ ਦੇ ਵਿੱਚ। ਅਗਰ 6 ਮਹੀਨੇ ਕੰਮ ਕਰ ਰਹੇ ਆ ਤਾਂ ਤੁਹਾਨੂੰ 190 ਦੀ ਪੋਸੀਬਿਲਿਟੀ ਹੋ ਸਕਦੀ ਹੈ। ਅਗਰ 3 ਮਹੀਨੇ ਕੰਮ ਕੀਤਾ ਤੁਸੀਂ ਆਪਣੀ ਆਕੂਪੇਸ਼ਨ ਦੇ ਵਿੱਚ ਤਾਂ ਤੁਹਾਨੂੰ 491 ਰੀਜਨਲ ਏਰੀਆ ਦੇ ਵਿੱਚ ਮਿਲਣ ਦੇ ਚਾਂਸ ਹੁੰਦੇ ਹੈਗੇ। ਠੀਕ ਹੈ। ਤੇ ਤੀਸਰੀ ਇੱਕ ਇਹਦੇ ਚ ਕੈਟਾਗਰੀ ਜਿਹੜੀ ਤੁਸੀਂ ਆਫਸ਼ੋਰ ਦੀ ਗੱਲ ਕਰ ਰਹੇ ਹੋ। ਹਾਂਜੀ। ਹੁਣ ਜਿਹੜੀ ਆਫਸ਼ੋਰ ਹੈਗੀ ਬੇਸਿਕਲੀ ਅੱਜ ਦੀ ਡੇਟ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਸਟੇਟ ਛੇਤੀ ਕਿਸੇ ਨੂੰ ਇਨਵੀਟੇਸ਼ਨਸ ਦਊਗੀ। ਉਹਦਾ ਸਿੰਪਲ ਜਿਹਾ ਕਾਰਨ ਹੈ ਕਿ ਪਹਿਲੀ ਗੱਲ ਤਾਂ ਇੰਟਰਨੈਸ਼ਨਲ ਬਾਰਡਰ ਬੰਦ ਨੇਗੇ ਤੇ ਉੱਤੋਂ ਥੋੜਾ ਜਿਹਾ ਪ੍ਰੈਸ਼ਰ ਪਿਆ ਹੋਇਆ ਜਿਹੜੇ ਔਨਸ਼ੋਰ ਐਪਲੀਕੈਂਟਸ ਬੈਠੇ ਨੇਗੇ। ਹਾਂਜੀ ਹਾਂ। ਕਿਉਂਕਿ ਉਹਨਾਂ ਨੂੰ ਵੀ ਇਹਨਾਂ ਨੇ ਕੇਟਰ ਕਰਨਾ ਹੈਗਾ। ਸੋ ਇਹ ਇੱਕ ਗੁੱਡ ਨਿਊਜ਼ ਵੀ ਮੈਂ ਕਹਿ ਸਕਦਾ ਕਿ ਹੈਗੀ ਕਿ ਇਸ ਵਾਰੀ ਇਵਨ ਕੁਇਨਜ਼ਲੈਂਡ ਨੇ ਆਪਣਾ ਜਿਹੜਾ ਆਫਸ਼ੋਰ ਹੈ ਉਹ ਪ੍ਰੋਗਰਾਮ ਬੰਦ ਕੀਤਾ ਹੋਇਆ ਤੇ ਉਹ ਮੋਸਟ ਲਾਈਕਲੀ ਆ ਜਿਹੜਾ ਫਾਈਨੈਂਸ਼ੀਅਲ ਈਅਰ ਇਹਦੇ ਵਿੱਚ ਬੰਦ ਹੀ ਰੱਖਣਗੇ। ਸੋ ਇਹ ਗੁੱਡ ਨਿਊਜ਼ ਹੋ ਸਕਦੀ ਹੈ ਜਿਹੜੇ ਬੱਚੇ ਇੱਥੇ ਨੇਗੇ। ਕਿਉਂਕਿ ਜਿੰਨੀਆਂ ਵੀ ਮੰਨ ਲਓ ਚਾਹੇ 200 300 400 ਆਪਾਂ ਜਿੰਨੀ ਵੀ ਉਹ ਐਲੋਕੇਸ਼ਨ ਸੀਗੀ ਉਹ ਸਾਰੀ ਦੀ ਸਾਰੀ ਆਫਸ਼ੋਰ ਤੋਂ ਔਨਸ਼ੋਰ ਤੇ ਆ ਜਾਣੀ ਹੈ। ਜਿਹੜੇ ਬੱਚੇ ਆਲਰੇਡੀ ਇੱਥੇ ਹੈਗੇ ਨੇ ਜਾਂ ਜਿਹੜੇ ਇੱਥੇ ਕਹਿ ਲਓ ਜਿਨ੍ਹਾਂ ਨੇ ਕ੍ਰਾਈਟੇਰੀਆ ਪੂਰਾ ਕਰ ਰਹੇ ਨੇ ਉਹਨਾਂ ਦੇ ਚਾਂਸਸ ਨੇ ਜਿਹੜੇ ਉਹ ਵੱਧ ਜਾਂਦੇ ਨੇ। ਹਾਂਜੀ ਹਾਂਜੀ। ਨਹੀਂ ਵੈਸੇ ਹੋਣਾ ਵੀ ਵੈਸੇ ਮੇਰੇ ਖਿਆਲ 'ਚ ਇਦਾਂ ਹੀ ਚਾਹੀਦਾ। ਜਿਹੜੇ ਬਾਹਰ ਬੈਠੇ ਨੇ ਉਹਨਾਂ ਦੇ ਅਸੀਂ ਕੋਈ ਖਿਲਾਫ ਨਹੀਂ ਆ ਪਲੀਜ਼, ਪਰ ਜਿਹੜੇ ਹੁਣ ਆਲਰੇਡੀ ਇੱਥੇ ਆਏ ਹੋਏ ਨੇ ਮਤਲਬ ਜਿਨ੍ਹਾਂ ਨੇ ਫੀਸਾਂ ਭਰੀਆਂ ਨੇ ਖਰਚੇ ਕੀਤੇ ਨੇ ਹਨਾ ਸਾਰਾ ਕੁਝ, ਪਹਿਲਾ ਮੌਕਾ ਉਹਨਾਂ ਨੂੰ ਮਿਲਣਾ ਚਾਹੀਦਾ ਜੀ। ਬਿਲਕੁਲ। ਉਹ ਕਿਸੇ ਬੰਨੇ ਲੱਗਣੇ ਚਾਹੀਦੇ। ਠੀਕ ਹੈ ਵੀ ਬਾਹਰ ਵਾਲਾ ਚਲੋ ਜੇ ਮੰਨ ਲਓ ਸਪੋਜ਼ ਕਰੋ ਕੋਈ ਇੰਡੀਆ ਮੇਰਾ ਹੀ ਭੈਣ ਭਰਾ ਬੈਠਾ ਉਹ ਚਲੋ ਬੈਠਾ ਹੀ ਆ ਵੀ ਉਹਦਾ ਕੰਮ ਧੰਦਾ ਚੱਲ ਰਿਹਾ ਜਿੱਦਾਂ ਵੀ ਹੈਗਾ ਬੈਠਾ, ਉਹਨੂੰ ਤਾਂ ਜੇ ਉਮੀਦ ਆ ਵੀ ਮੈਂ ਕਰੂੰਗਾ ਅਪਲਾਈ ਫਿਰ ਮੈਂ ਜਾਊਂਗਾ। ਪਰ ਜਿਹੜਾ ਇੱਥੇ ਆ ਚੁੱਕਿਆ ਜਿਹਨੇ ਹੁਣ ਪੜ੍ਹਾਈ ਪੂਰੀ ਕਰ ਲਈ ਆ, ਕਈਆਂ ਸਟੂਡੈਂਟਾਂ ਵਿਚਾਰਿਆਂ ਨੇ 1 ਤੋਂ ਛੱਡ ਕੇ 2 ਪੜ੍ਹਾਈਆਂ ਵੀ ਕਰ ਲਈਆਂ ਹਨਾ, ਪਰ ਕਿਸੇ ਬੰਨੇ ਉਹਨਾਂ ਦਾ ਕਹਾਣੀ ਸੂਤ ਨਹੀਂ ਆ ਰਹੀ, ਢਾਂਚਾ ਬਣ ਨਹੀਂ ਰਹੀ ਗੱਲ ਉਹਨਾਂ ਦੀ। ਸੋ ਪਹਿਲ ਤਾਂ ਉਹਨਾਂ ਨੂੰ ਮਿਲਣੀ ਚਾਹੀਦੀ ਮਤਲਬ ਔਨ ਜਿਹੜੇ ਬੈਠੇ ਨੇ ਇੱਥੇ ਆਲਰੇਡੀ। ਆਫਸ਼ੋਰ ਦਾ ਆਪਾਂ ਗੱਲ ਕਰਦੇ ਸੀ ਜਦੋਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀਗਾ ਕਿ ਕੋਈ ਲਿਸਟ ਹੁੰਦੀ ਹੈਗੀ। ਹੁਣ ਆਫਸ਼ੋਰ ਦੀ ਲਿਸਟ ਵੀ ਛੋਟੀ ਹੁੰਦੀ ਹੈ ਉਹਦੇ 'ਚ। ਓਕੇ। ਤੇ ਉਹਦਾ ਜਿਹੜਾ ਕ੍ਰਾਈਟੇਰੀਆ ਥੋੜਾ ਜਿਹਾ ਸਖਤ ਵੀ ਹੁੰਦਾ। ਉਹ 'ਚ ਜ਼ਿਆਦਾਤਰ ਉਹਦੇ 'ਚ ਰੱਖਿਆ ਹੁੰਦਾ ਕਿ ਤੁਸੀਂ ਤੁਹਾਡੇ ਕੋਲ ਜੀ 5 ਸਾਲ ਦਾ ਐਕਸਪੀਰੀਅੰਸ ਚਾਹੀਦਾ, ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈਗਾ, ਕਿਉਂਕਿ ਉੱਥੇ ਉਹ ਆਪਸ਼ਨ ਅਵੇਲੇਬਲ ਆ ਉਹਨਾਂ ਕੋਲ। ਉੱਥੇ ਇਹ ਨਹੀਂ ਹੈਗਾ ਵੀ ਤੁਸੀਂ ਇਕੱਲੀ ਸਟੱਡੀ ਕਰਕੇ, ਇੱਥੋਂ ਜਿਹੜੇ ਬੱਚੇ ਨੇਗੇ ਉਹ ਇਕੱਲੀ ਸਟੱਡੀ ਕਰਕੇ ਐਜ਼ ਲੌਂਗ ਐਜ਼ ਤੁਹਾਡੇ ਕੋਲ ਜੌਬ ਹੈਗੀ। ਅਗਰ ਆਪਾਂ ਕੁਇਨਜ਼ਲੈਂਡ ਦੀ ਗੱਲ ਕਰੀਏ ਤਾਂ ਤੁਹਾਨੂੰ ਐਕਸਪੀਰੀਅੰਸ ਦਿਖਾਉਣ ਦੀ ਲੋੜ ਨਹੀਂ, ਜਿੰਨਾ ਐਕਸਟੈਂਸਿਵ ਐਕਸਪੀਰੀਅੰਸ ਇੱਕ ਆਫਸ਼ੋਰ ਤੋਂ ਜਿਹੜਾ ਬੱਚਾ ਆ ਰਿਹਾ ਉਹਨਾਂ ਨੂੰ ਲੋੜ ਹੁੰਦੀ ਹੈ। ਸੋ ਇਹ ਥੋੜਾ ਜਿਹਾ ਡਿਫਰੈਂਸ ਰਹਿਣਾ। ਬਾਕੀ ਇਸ ਵਾਰੀ ਕੁਇਨਜ਼ਲੈਂਡ ਇੱਕ ਨਵੀਂ ਸਟਰੀਮ ਵੀ ਲੈ ਕੇ ਆ ਰਹੇ ਨੇ। ਉਹਦੀਆਂ ਡਿਟੇਲਸ ਹਾਲੇ ਬਹੁਤੀਆਂ ਅਵੇਲੇਬਲ ਨਹੀਂ ਹੈਗੀਆਂ, ਬਟ ਉਹ ਬੇਸਿਕਲੀ ਉਹਨਾਂ ਬੱਚਿਆਂ ਵਾਸਤੇ ਹੋਊਗੀ ਜਿਹੜੇ ਰਿਸਰਚ ਵਰਕ ਵਗੈਰਾ ਕਰਦੇ ਨੇ, ਭਾਵੇਂ ਉਹ ਮਾਸਟਰਸ ਦੇ ਵਿੱਚ ਆ ਜਾਂ PhD। ਸੋ ਉਹਦੇ ਵਿੱਚ ਵੀ ਉਹ ਇੱਕ ਉਹਦੇ ਫਿਰ ਉਹੀ ਗੱਲ ਹੋ ਗਈ ਉੱਚੀਆਂ ਨੇ ਗੱਲਾਂ। ਦੇਖੋ ਇਹ ਚੀਜ਼ ਆਪਾਂ ਨੂੰ ਮੰਨਣੀ ਪੈਣੀ ਹੈਗੀ ਕਿ ਆਸਟ੍ਰੇਲੀਆ ਦੇ ਵਿੱਚ ਅੱਜ ਵੀ ਹਲੇ ਵੀ ਬੜੀਆਂ ਹਾਲੇ ਨਵੀਆਂ ਚੀਜ਼ਾਂ ਆਉਣੀਆਂ ਨੇ। ਪਰ ਮੈਂ ਇੱਕ ਗੱਲ ਹੋਰ ਮੰਨ ਗਿਆ ਵੈਸੇ, ਜਿਹੜੇ ਛੋਟੇ ਹੁੰਦੇ ਜਦ ਆਪਾਂ ਨੂੰ ਬਾਪੂ ਬੇਬੇ ਮਾਂ ਪਿਓ ਕਹਿੰਦੇ ਨਾ ਪੜ੍ਹ ਲਓ ਪੁੱਤ ਪੜ੍ਹ ਲਓ ਹਨਾ, ਪਰ ਇੱਥੇ ਆ ਕੇ ਪਤਾ ਲੱਗਦਾ ਪੜ੍ਹਾਈ ਦੀ ਕੀ ਵੈਲਿਊ ਹੁੰਦੀ ਹੈ ਨਾ। ਮਤਲਬ ਜਿਹੜੇ ਚੰਗਾ ਪੜ੍ਹੇ ਨੇ ਜੀ, ਮਤਲਬ ਜਿਨ੍ਹਾਂ ਨੇ ਵੀ ਹਾਇਰ ਸਟੱਡੀਜ਼ ਕੀਤੀਆਂ, ਉੱਚ ਵਿੱਦਿਆ ਪ੍ਰਾਪਤ ਕੀਤੀ, ਕਿਤੇ ਵੀ ਚੰਗੀਆਂ ਡਿਗਰੀਆਂ ਹਾਸਲ ਕੀਤੀਆਂ। ਬਿਲਕੁਲ। ਦੇਖੋ ਦੋਵੇਂ ਚੀਜ਼ਾਂ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਤਾਂ ਗੱਲ ਕਰਦੇ ਆ ਕਿ ਕੋਈ ਵੀ ਕੰਮ ਉਹ 'ਚ ਬੈਲੈਂਸ, ਭਾਵੇਂ ਆਪਾਂ ਪਰਸਨਲ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਜਾਂ ਕੋਈ ਵੀ ਇਕਨੋਮੀ ਦੀ ਗੱਲ ਕਰੀਏ, ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ। ਹੁਣ
ਅਗਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਜਿੰਨੀਆਂ ਮੈਂ ਸਮਝਦਾ ਕਿ ਟ੍ਰੇਡ ਆਕੂਪੇਸ਼ਨਸ ਆਸਟ੍ਰੇਲੀਆ ਦੇ ਜਿਹੜੀ ਮੀਡੀਅਮ ਟੂ ਲੌਂਗ ਟਰਮ ਜਿਹਨੂੰ ਆਪਾਂ ਪੀਅਰ ਲਿਸਟ ਕਹਿ ਦਿੰਦੇ ਆਂਗੇ ਸੌਖੇ ਭਾਸ਼ਾ ਦੇ ਵਿੱਚ, ਉਹ ਲਿਸਟ ਦੇ ਵਿੱਚ ਜਿੰਨੀਆਂ ਟ੍ਰੇਡ ਆਕੂਪੇਸ਼ਨਸ ਨੇਗੀਆਂ, ਅਗਰ ਆਪਾਂ ਰੇਸ਼ੋ ਕੱਢੀਏ ਜਿਹੜੀਆਂ ਪ੍ਰੋਫੈਸ਼ਨਲ ਆਕੂਪੇਸ਼ਨਸ ਨੇ ਤਾਂ ਉਹ ਕਾਫੀ ਹਾਈ ਹੈਗੀ। ਹਾਂਜੀ ਹਾਂਜੀ ਹਾਂ, ਮਤਲਬ ਬਾਕੀ ਸਾਰੀਆਂ ਹੈ ਪ੍ਰੋਫੈਸ਼ਨਲ ਨੇਗੀਆਂ, ਬਟ ਟ੍ਰੇਡ ਆਕੂਪੇਸ਼ਨ ਦੀ ਵੀ ਅਹਿਮੀਅਤ ਓਨੀ ਹੀ ਬਰਾਬਰ ਦੀ ਹੈਗੀ ਜਿੰਨੀ ਪ੍ਰੋਫੈਸ਼ਨਲ ਦੀ ਆ। ਅਗਰ ਆਪਾਂ ਇੱਕ ਲਾਇਰ ਦੀ ਗੱਲ ਕਰੀਏ ਜਾਂ ਆਪਾਂ ਇੱਕ ਇੰਜੀਨੀਅਰ ਦੀ ਗੱਲ ਕਰੀਏ, ਆਪਾਂ ਅਕਾਊਂਟੈਂਟ ਦੀ ਗੱਲ ਕਰੀਏ, ਭਾਵੇਂ ਡਾਕਟਰਸ ਦੀ ਗੱਲ ਕਰੀਏ, ਉਹਨਾਂ ਦੇ ਨਾਲ ਲਿਸਟ ਦੇ ਵਿੱਚ 30-35 ਜਿਹੜੀਆਂ ਆਕੂਪੇਸ਼ਨਸ ਨੇ ਉਹ ਟ੍ਰੇਡ ਵਾਲਿਆਂ ਦੀਆਂ ਨੇ, ਟ੍ਰੇਡਿਸ ਦੀਆਂ ਨੇਗੀਆਂ। ਉਹ ਤਾਂ ਫਿਰ ਠੀਕ ਹੈ, ਉਹ ਤਾਂ ਹੈ ਨਾ, ਇਹਨਾਂ ਦੇਸ਼ਾਂ ਦੀ ਖਾਸੀਅਤ ਹੈ, ਵਿਤਕਰਾ ਨਹੀਂ ਕਿਸੇ ਨਾਲ ਵੀ ਕਰਦੇ ਜੀ। ਜ਼ਰੂਰੀ ਨਹੀਂ ਕਿ ਇੱਕ ਹੁਣ ਜੇ ਤੁਹਾਡੇ ਵਰਗਾ ਬਹੁਤ ਜ਼ਿਆਦਾ ਪੜ੍ਹ ਗਿਆ ਤਾਂ ਮੇਰੇ ਵਰਗੇ ਨੂੰ ਉਹਨਾਂ ਨੇ ਪੁੱਛਣਾ ਨਹੀਂ, ਹੋਣਾ ਵੀ ਨਹੀਂ ਚਾਹੀਦਾ। ਦੇਖੋ ਇਸੇ ਬਰਾਬਰਤਾ ਦੀ ਆਪਾਂ ਗੱਲ ਇੰਡੀਆ ਦੇ ਵਿੱਚ ਕਰਦੇ ਸੀ, ਆਪਾਂ ਇੱਥੇ ਸ਼ਾਇਦ ਇਸੇ ਉਹ ਇੱਕ ਕਾਰਨ ਆਪਣਾ ਬਹੁਤੇ ਕਾਰਨਾਂ ਜੋ ਕਿਉਂਕਿ ਇੱਥੇ ਆਪਾਂ ਬਰਾਬਰਤਾ ਕਰਕੇ ਆ ਕੇ ਬੈਠੇ ਹਾਂ, ਉਹ ਬੜਾ ਵੱਡਾ ਇੱਕ ਮੈਂ ਸਮਝਦਾ ਕਿ ਕਾਰਨ ਬਣਦਾ ਆਪਾਂ ਆਪਣਾ ਦੇਸ਼ ਆਪਣਾ ਮੁਲਕ ਛੱਡਦੇ ਆਂਗੇ। ਲੇਕਿਨ ਮੈਂ ਜਿੱਦਾਂ ਪਹਿਲਾਂ ਕਹਿ ਰਿਹਾ ਸੀਗਾ, ਜਿਹੜੇ ਇਦਾਂ ਦੇ ਬੱਚੇ ਨੇ ਜਾਂ ਜਿਹੜੇ ਇਦਾਂ ਦੇ ਕੈਂਡੀਡੇਟਸ ਨੇਗੇ ਜਿਨ੍ਹਾਂ ਨੂੰ ਅਟਰੈਕਟ ਕਰਨਾ ਚਾਹ ਰਿਹਾ ਆਸਟ੍ਰੇਲੀਆ, ਕਿਉਂਕਿ ਅੱਜ ਕੱਲ ਬੱਚੇ ਆਪਣੇ ਸਕੂਲ ਜਾਂਦੇ ਨੇ, ਮੈਂ ਵੈਸੇ ਇੱਕ ਐਗਜ਼ਾਮਪਲ ਲੈ ਰਿਹਾ ਹਾਂ, ਜਿੱਦਾਂ ਮੇਰੇ ਬੱਚੇ ਜਾਂਦੇ ਆ ਸਕੂਲ ਤਾਂ ਉਹਨਾਂ ਦੇ ਅਸੀਂ ਟੀਚਰਸ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਪੜ੍ਹਾਉਂਦੇ ਨਹੀਂ ਹੈਗੇ ਐਸ ਸੱਚ ਕਿ ਵੀ ਇਹ ਜੌਬਾਂ ਕਰਨ ਜਾਂ ਵੀ ਇਹ ਅਕਾਊਂਟੈਂਟ ਲੱਗ ਜਾਣ, ਜਾਂ ਉਹ ਕਹਿੰਦੇ ਅਸੀਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪੜ੍ਹਾਉਂਦੇ ਵੀ ਇਹ ਕ੍ਰੀਏਟ ਕਰਨ ਕੋਈ ਚੀਜ਼। ਹਾਂ, ਡਸਨਟ ਮੈਟਰ ਉਹ ਕੀ ਹੋ ਸਕਦੀ ਹੈਗੀ, ਕੋਈ ਨਵੀਂ ਚੀਜ਼। ਜਿਵੇਂ ਆਪਾਂ ਕਹਿੰਦੇ ਵੀ ਜਿਹੜੀ ਕਲਾਸ ਦੇ ਵਿੱਚ ਅੱਜ ਆਪਣੇ ਬੱਚੇ ਮੈਂ ਕਹਿੰਦਾ ਵੀ ਦੂਜੀ ਤੀਜੀ ਦਾ ਪਹਾੜਾ ਪੜ੍ਹਦੇ ਨੇ, ਆਪਣੇ ਇੰਡੀਆ ਦੇ ਵਿੱਚ ਉਹ ਬੱਚੇ 100 ਤੱਕ ਦੇ ਪਹਾੜੇ ਉਹਨਾਂ ਨੂੰ ਯਾਦ ਨੇਗੇ, ਪਰ ਇੱਥੇ ਜਿਹੜਾ ਇਹ ਫੋਕਸ ਕਰ ਰਹੇ ਨੇ ਉਹ ਕ੍ਰੀਏਸ਼ਨ ਤੇ ਕਰ ਰਹੇ ਨੇ। ਸੋ ਮੈਂ ਸਮਝਦਾ ਕਿ ਉਸੇ ਚੀਜ਼ ਨੂੰ ਅਗਰ ਆਪਾਂ ਕੈਸਕੇਡ ਅਪ ਕਰੀਏ ਅੱਜ ਅਗਰ ਆਪਾਂ ਟੈਕਨੋਲੋਜੀ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਇਨਵੈਂਸ਼ਨਸ ਨੇ, ਇਨੋਵੇਸ਼ਨਸ ਨੇ, ਕੰਪੈਰੀਟਿਵਲੀ ਅਗਰ ਆਪਾਂ ਅਮਰੀਕਾ ਦੇਖਿਆ ਜਾਵੇ ਜਾਂ ਇਵਨ ਇੰਡੀਆ ਦੀ ਵੀ ਗੱਲ ਕਰੀਏ, ਉੱਥੇ ਵੀ ਬੜਾ ਇੱਥੋਂ ਜਿਹੜਾ ਟੈਕਨੀਕਲ ਕੰਮ ਹੈ ਉਹ ਬੜਾ ਜ਼ਿਆਦਾ ਇੰਡੀਆ ਦੇ ਵਿੱਚ ਆਊਟਸੋਰਸ ਹੋ ਰਿਹਾ ਹੈ। ਉਹ ਬੜਾ ਜ਼ਿਆਦਾ ਜਿਹੜੀਆਂ ਇੰਡੋਨੇਸ਼ੀਆ ਇਦਾਂ ਦੀਆਂ ਕੰਟਰੀਜ਼ ਨੇ ਉੱਥੇ ਆਊਟਸੋਰਸ ਕਰ ਰਹੇ ਨੇ ਉਹ, ਕਿਉਂਕਿ ਇੱਥੇ ਇਹਨਾਂ ਨੂੰ ਕਾਸਟ ਪੈਂਦੀ ਹੈ। ਸੋ ਉਹ ਵੀ ਇੱਕ ਕਾਰਨ ਹੈਗਾ ਵੀ ਤੁਸੀਂ ਮੇਬੀ ਕਾਸਟ ਰਿਡਕਸ਼ਨ ਕਰਕੇ ਕੋਈ ਚੀਜ਼ ਕਿਵੇਂ ਇਨਵੈਂਟ ਕਰ ਸਕਦੇ ਹੋ। ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਗਲੋਬਲ ਟੈਲੈਂਟ ਜਿਹੜਾ ਇੰਡੀਪੈਂਡੈਂਟ ਵੀਜ਼ਾ GTI ਵੀਜ਼ਾ, ਉਹਨੂੰ ਕਿਉਂ ਇੰਨਾ ਜ਼ਿਆਦਾ ਫੋਕਸ ਕਰ ਰਹੇ ਨੇ, ਉਹਦਾ ਕਾਰਨ ਹੀ ਇਹ ਹੈ ਕਿਉਂਕਿ ਇਹਨਾਂ ਨੂੰ ਇਨੋਵੇਟਿਵ ਬੰਦੇ ਚਾਹੀਦੇ ਨੇ ਇੱਥੇ ਜਿਹੜੇ ਆ ਕੇ ਨਵੇਂ ਚੀਜ਼ਾਂ ਕ੍ਰੀਏਟ ਕਰਨ। ਉਹਦੇ 'ਚ ਭਾਵੇਂ ਕੋਈ ਨਵੇਂ ਇਕਵਿਪਮੈਂਟ ਹੋ ਸਕਦੇ ਨੇ, ਨਵੀਆਂ ਈਵਨ ਕੋਈ ਨਵਾਂ ਬਿਜ਼ਨਸ ਲੈ ਕੇ ਆ ਕੇ ਜੌਬਸ ਦੀ ਜਿਹੜੀ ਕ੍ਰੀਏਸ਼ਨ ਆ ਉਹ ਵੀ ਇੱਕ ਬੜੀ ਵੱਡੀ ਗੱਲ ਹੁੰਦੀ ਹੈਗੀ। ਇੱਕ ਜੌਬ ਕਿਸੇ ਨੂੰ ਕ੍ਰੀਏਟ ਕਰਕੇ ਦੇਣੀ ਉਹ ਵੀ ਇੱਕ ਵੱਡੀ ਗੱਲ ਹੈ। ਸੋ ਇਦਾਂ ਦੇ ਜਿਹੜੇ ਐਂਟਰਪ੍ਰੈਨਰਸ ਬੰਦੇ ਨੇ ਜਾਂ ਜਿਹੜੇ ਇੰਟੈਲੀਜੈਂਟ ਬੰਦੇ ਨੇ ਜਿਨ੍ਹਾਂ ਨੇ ਕੋਈ ਇਨੋਵੇਸ਼ਨ ਕਰ ਸਕਦੇ ਨੇ ਜਾਂ ਕੋਈ ਚੀਜ਼ ਇਨਵੈਂਟ ਕਰ ਸਕਦੇ ਨੇਗੇ, ਸੋ ਉਹਨਾਂ ਨੂੰ ਕਾਫੀ ਐਨਕਰੇਜ ਕਰ ਰਿਹਾ ਆਸਟ੍ਰੇਲੀਆ ਅੱਜ ਦੀ ਡੇਟ ਦੇ ਵਿੱਚ। ਈਵਨ ਜਿਹੜਾ GTI ਹੈ ਉਹਦੇ ਨੰਬਰ ਵਧਾ ਕੇ ਦੇਖ ਲਓ 5000 ਤੋਂ 15000 ਕੀਤੇ ਨੇ ਜੀ। ਸੋ ਉਹਦੇ ਪਿੱਛੇ ਜਿਹੜਾ ਫਲਸਫਾ, ਉਹਦੇ ਪਿੱਛੇ ਜਿਹੜੀ ਫਿਲਾਸਫੀ ਇਹਨਾਂ ਦੀ ਉਹ ਇਹੀ ਹੈ ਕਿ ਉਹ ਜਿਹੜਾ ਟੈਲੈਂਟ ਹੈਗਾ ਉਹਨੂੰ ਆਸਟ੍ਰੇਲੀਆ ਦੇ ਵਿੱਚ ਲੈ ਕੇ ਆਈਏ, ਇੱਥੇ ਆ ਕੇ ਉਹ ਸੈਟਲ ਹੋਣ ਤੇ ਉਹ ਇੱਥੇ ਆ ਕੇ ਕੋਈ ਨਵੀਂ ਚੀਜ਼ ਕ੍ਰੀਏਟ ਕਰਨ, ਕੋਈ ਨਵੀਂ ਟੈਕਨੋਲੋਜੀ ਲੈ ਕੇ ਆਉਣ। ਕਿਉਂਕਿ ਇੱਕ ਚੀਜ਼ ਨੋਟ ਕਰਨ ਵਾਲੀ ਹੈ, ਅੱਜ ਕੱਲ ਜਿਹੜੀਆਂ ਜੌਬਸ ਹੋ ਰਹੀਆਂ ਨੇ ਉਹ ਅੱਜ ਤੋਂ ਜਦੋਂ ਆਪਾਂ ਬੱਚੇ ਸੀਗੇ, ਛੋਟੇ ਸੀਗੇ, ਉਹ ਜੌਬਾਂ ਕ੍ਰੀਏਟ ਨਹੀਂ ਸੀ ਹੋਈਆਂ, ਪਰ ਆਪਾਂ ਅੱਜ ਕੱਲ ਉਹ ਜੌਬਾਂ ਹੋ ਰਹੀਆਂ ਨੇ। ਸੋ ਆਪਣੇ ਬੱਚਿਆਂ ਨੇ ਜੋ ਜੌਬਸ ਕਰਨੀਆਂ ਨੇ ਉਹ ਸ਼ਾਇਦ ਅੱਜ ਦੀ ਡੇਟ ਦੇ ਵਿੱਚ ਹੈ ਹੀ ਨਹੀਂ, ਉਹ ਨਵੀਆਂ ਚੀਜ਼ਾਂ ਕ੍ਰੀਏਟ ਹੋਣੀਆਂ ਨੇ। ਹਾਂਜੀ ਹਾਂ, ਬਿਲਕੁਲ ਬਿਲਕੁਲ। ਜਿਹੜੇ ਆਪਾਂ ਗੱਲ ਕਰਦੇ ਟ੍ਰੇਡਸ ਤਾਂ ਹਮੇਸ਼ਾ ਰਹਿਣਗੀਆਂ, ਉਹ ਜਦੋਂ ਤੁਸੀਂ ਰਿਪਲੇਸ ਨਹੀਂ ਕਰ ਸਕਦੇ। ਹਾਂ ਬਿਲਕੁਲ ਬਿਲਕੁਲ, ਯੈਸ, ਉਹ ਚੀਜ਼ਾਂ ਤਾਂ ਰਹਿਣੀਆਂ ਨੇਗੀਆਂ, ਉਹ ਜ਼ਰੂਰੀ ਨੇ, ਉਹ ਬੇਸਿਕ ਆ, ਫੰਡਾਮੈਂਟਲ ਆਪਣੀ ਲਾਈਫ ਦਾ। ਬਿਲਕੁਲ ਹਾਂਜੀ ਹਾਂ, ਲੇਕਿਨ ਜਿਹੜੀ ਨਵੀਂ ਚੀਜ਼ਾਂ ਇਨਵੈਂਟ ਕਰਨੀਆਂ ਉਹ ਬਹੁਤ ਅਹਿਮੀਅਤ ਹੁੰਦੀ ਹੈ। ਬਿਲਕੁਲ ਬਿਲਕੁਲ, ਇਹ 'ਚ ਕੋਈ ਦੋ ਰਾਏ ਨਹੀਂ। ਨਾਲੇ ਜਿਹੜੇ ਟ੍ਰੇਡ ਵਾਲੇ ਆ ਉਹਨਾਂ ਵਾਸਤੇ ਵੀ ਨਵੀਆਂ ਚੀਜ਼ਾਂ ਇਨਵੈਂਟ ਹੋਣੀਆਂ ਨਾ, ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰਤ ਹੈ ਹਨਾ। ਬਿਲਕੁਲ ਹਾਂ। ਇਹ ਦੋਸਤੋ ਜਿੱਦਾਂ ਅਸੀਂ ਗੱਲਬਾਤ ਕਰ ਰਹੇ ਹਾਂ, ਚਲੋ ਮਾਈਗ੍ਰੇਸ਼ਨ ਦੀ ਗੱਲਬਾਤ ਚੱਲਦੀ ਹੈ, ਪਰ ਨਾਲ ਆਪਾਂ ਇਹ ਹਲਕੀ ਫੁਲਕੀ ਜਿਹੀ ਵੀ ਗੱਲਬਾਤ ਕਰਦੇ ਹੁੰਦੇ ਹਾਂ ਵੀ ਇਕੱਲਾ ਚਲੋ ਮਾਈਗ੍ਰੇਸ਼ਨ ਹੀ ਨਹੀਂ, ਜਿਹੜੇ ਨਵੇਂ ਸਟੂਡੈਂਟ ਆ ਰਹੇ ਉਹਨਾਂ ਦੇ ਵੀ ਕੰਮ ਦੀਆਂ ਗੱਲਾਂ ਨੇ ਵੀ ਜੇ ਸੁਣ ਤਾਂ ਕੁਛ ਨਾ ਕੁਛ ਵਿੱਚੋਂ ਨਿਕਲਦਾ ਹੀ ਆ। ਜਿੱਦਾਂ ਟ੍ਰੇਡ ਦੀ ਗੱਲ ਕਰ ਰਹੇ ਆਪਾਂ, ਮੈਂ ਛੋਟੀ ਜਿਹੀ ਗੱਲ ਇੱਥੇ ਕਰਨੀ ਚਾਹੂੰਗਾ ਵੀ ਸਮਝ ਹੀ ਇਹਨਾਂ ਦੇਸ਼ਾਂ ਜਾ ਕੇ ਲੱਗੀ ਵੀ ਜਿੱਦਾਂ ਜਿਹੜੇ ਬੰਦੇ ਨੂੰ ਹੱਥੀਂ ਕੰਮ ਆਉਂਦਾ ਉਹਦੀ ਕੀ ਵੈਲਿਊ ਆ। ਬਿਲਕੁਲ ਹੈ ਨਾ, ਜ਼ਿਆਦਾ ਵੈਲਿਊ, ਹਾਂ ਜ਼ਿਆਦਾ ਵੈਲਿਊ ਆ ਹਨਾ। ਤੇ ਪਰ ਇਹ ਗੱਲ ਆਪਾਂ ਜੇ ਕਰੀਏ ਤਾਂ ਹੋਰ ਵੀ ਚਲੋ ਲੰਬੀ ਹੋ ਸਕਦੀ ਹੈ। ਖੈਰ ਫਿਰ ਬਿਲਕੁਲ, ਜੇ ਮੇਰੀ ਅਪਾਇੰਟਮੈਂਟ ਲੈਣੀ ਹੋਵੇ ਮੈਂ ਕਹਿੰਦਾ ਮੈਂ ਅੱਜ ਮਿਲ ਜਾਣਾ, ਪਰ ਤੁਸੀਂ ਪਲੰਬਰ ਨੂੰ ਫੋਨ ਕਰਕੇ ਦੇਖੋ, ਕਹਿੰਦੇ 2 ਹਫ਼ਤੇ ਬਾਅਦ ਮਿਲਾਂਗੇ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਹਾਂ ਤੇ ਚਲੋ ਦੋਸਤੋ ਤੁਸੀਂ ਸਮਝ ਗਏ ਹੋਣੇ ਵੀ ਕਿਹੜੀ ਗੱਲ ਕਰ ਰਹੇ। ਤੇ ਅਰਸ਼ਦੀਪ ਸਿੰਘ ਥਿੰਦ ਥੈਂਕ ਯੂ, ਪ੍ਰੋਗਰਾਮ ਵਾਚਿੰਗ। ਪੁਰਮਨਦੀਪ ਖੋਖਰ ਥੈਂਕ ਯੂ ਸਰ। RJ ਯੋਗੇਸ਼ ਗੁਰਾਨਾ ਜੀ ਇਹਨਾਂ ਨੇ ਕਮੈਂਟ ਕੀਤਾ ਗੁੱਡ ਜੌਬ, ਥੈਂਕ ਯੂ ਯੋਗੇਸ਼ ਜੀ। ਸਤਪਾਲ ਕੁੰਦਰ ਜੀ ਪ੍ਰੋਗਰਾਮ ਵਾਚਿੰਗ। ਅਮਨਦੀਪ ਕੌਰ, ਗੁਰਪ੍ਰੀਤ ਮਾਲੀ ਜੀ ਵੈਰੀ ਗੁੱਡ ਇਨਫੋਰਮੇਸ਼ਨ, ਕੀਪ ਇਟ ਅਪ ਭਾਜੀ, ਥੈਂਕ ਯੂ ਸਰ। ਵਿਸ਼ਾਲਦੀਪ ਜੀ ਪ੍ਰੋਗਰਾਮ ਵਾਚਿੰਗ, ਥੈਂਕ ਯੂ। ਜਸਜੀਤ ਸਿੰਘ ਜਸ ਜੀ ਪ੍ਰੋਗਰਾਮ ਵਾਚਿੰਗ, ਥੈਂਕ ਯੂ ਸਰ। ਹੈਰੀ JK ਸਿੰਘ ਵੈਰੀ ਨੋਲੇਜੇਬਲ ਇਨਫੋਰਮੇਸ਼ਨ, ਥੈਂਕ ਯੂ ਸਰ। ਤੇ ਭੰਗੂ ਸਾਹਿਬ ਜਿਹੜਾ ਆਪਣਾ ਇਹ ਸੈਕਸ਼ਨ 48 ਬਾਰੇ ਗੱਲਬਾਤ ਆਪਾਂ ਕਰ ਰਹੇ ਸੀ ਇੱਕ,
ਉੱਤੇ ਬਹੁਤ ਚਾਹਨਾ ਉਹ ਕੀ ਸ਼ੈ ਹੈ? ਬਿਲਕੁਲ ਉਹ ਬੜੀ ਵੱਡੀ ਸ਼ੈ ਹੈ ਜੀ। ਅੱਛਾ ਹਾਂਜੀ, ਉਹਦੇ ਬਾਰੇ ਬੜੀਆਂ ਹਾਂਜੀ ਧਾਰਾ 144 ਵਾਲਾ ਕੰਮ ਨਹੀਂ ਜੋ ਇੰਡੀਆ 'ਚ ਲੱਗਦੀ ਹੁੰਦੀ। ਇਹ ਬੜੀ ਖਤਰਨਾਕ ਚੀਜ਼ ਹੈ ਜੀ ਸੈਕਸ਼ਨ 48। ਬੜੇ ਵਿਚਾਰੇ ਮੇਰੇ ਛੋਟੇ ਭੈਣ ਭਰਾ ਫਸੇ ਪਏ ਨੇ ਇਹਦੇ ਕਰਕੇ, ਸੈਕਸ਼ਨ 48 ਕਰਕੇ। ਉਹ ਕਿੱਦਾਂ? ਜਿਹੜੀ ਸੈਕਸ਼ਨ 48 ਆ ਬੇਸਿਕਲੀ ਇਹ ਇੱਕ ਬਾਰ ਲੱਗਦੀ ਹੈ ਜਦੋਂ ਤੁਹਾਡਾ ਕੋਈ ਵੀਜ਼ਾ ਇੱਥੇ ਰਿਫਿਊਜ਼ ਹੋ ਜਾਂਦਾ ਜਾਂ ਕੈਂਸਲ ਹੋ ਜਾਂਦਾ। ਓਕੇ। ਤੇ ਉਹ ਬਾਰ ਦੇ ਵਿੱਚ ਹੁੰਦਾ ਕੀ ਹੈ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਕੋਈ ਵੀਜ਼ਾ ਨਹੀਂ ਪਾ ਸਕਦੇ। ਅੱਛਾ। ਮਤਲਬ ਤੁਹਾਨੂੰ ਇੱਕ ਵਾਰ ਕੰਟਰੀ ਆਊਟ ਕਰਨੀ ਪੈਣੀ ਹੈ। ਤੇ ਜੇ ਸੈਕਸ਼ਨ 48 ਲੱਗ ਜੇ, ਜਿਹਦੇ ਤੇ ਲੱਗ ਜੇ, ਮੰਨ ਲਓ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਜਾਂ ਕੈਂਸਲ ਹੋ ਗਿਆ ਤਾਂ ਉਹਨਾਂ ਦੇ ਸੈਕਸ਼ਨ 48 ਲੱਗ ਜਾਂਦਾ। ਠੀਕ ਹੈ। ਫਿਰ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਕੇ ਕੋਈ ਵੀਜ਼ਾ ਨਹੀਂ ਪਾ ਸਕਦੇ। ਉਹਦੇ ਚ ਹੈਗੀਆਂ ਨੇ ਪ੍ਰੋਵੀਜ਼ਨਸ ਨੇ 2-3 ਵੀਜ਼ਾਸ ਦੀਆਂ ਜੀ। ਜਿੱਦਾਂ ਕਿ ਫੋਰ ਐਗਜ਼ਾਮਪਲ ਆਪਾਂ ਗੱਲ ਰਿਫਿਊਜੀ ਵੀਜ਼ੇ ਦੀ ਗੱਲ ਕਰ ਲਈਏ, ਰਿਫਿਊਜੀ ਵੀਜ਼ਾ ਪਾ ਸਕਦੇ ਆ। ਓਕੇ। ਇੱਕ ਪਾਰਟਨਰ ਵੀਜ਼ਾ ਹੁੰਦਾ ਹੈ ਜਾਂ ਮੈਡੀਕਲ ਟ੍ਰੀਟਮੈਂਟ, ਇਦਾਂ ਦੇ 2-3 ਵੀਜ਼ਾ ਜਿਹੜੇ ਪਾ ਸਕਦੇ ਆ। ਓਕੇ। ਬਟ ਉਹ ਨਾਰਮਲ ਹਾਲਾਤਾਂ ਦੇ ਵਿੱਚ ਉਹ ਵੀਜ਼ਾ ਨੂੰ ਕੋਈ ਪਾਉਂਦਾ ਨਹੀਂ ਹੈਗਾ। ਓਕੇ। ਅਨਲੈਸ ਕੋਈ ਤੁਸੀਂ ਇੱਥੇ ਪਾਰਟਨਰ ਵੀਜ਼ੇ ਦੀ ਆਪਾਂ ਗੱਲ ਕਰਦੇ ਆ, ਉਹ ਇੱਕ ਪਾ ਸਕਦੇ ਆ ਜੀ। ਤੁਸੀਂ ਆਏ ਇੱਥੇ ਕਿਸੇ ਨਾਲ ਤੁਹਾਡਾ ਰਿਲੇਸ਼ਨ ਹੋ ਗਿਆ ਤੇ ਤੁਸੀਂ ਪਾਰਟਨਰ ਵੀਜ਼ਾ ਪਾਉਣਾ, ਉਹ ਇੱਕ ਡਿਫਰੈਂਟ ਸਟੋਰੀ ਹੈ। ਲੇਕਿਨ ਸੈਕਸ਼ਨ 48 ਬਾਰ ਵਾਲਾ ਬੰਦਾ ਸਿਰਫ ਇਹ 3 ਵੀਜ਼ੇ ਪਾ ਸਕਦਾ। ਤੇ ਜੇ ਕਿਤੇ ਤੁਸੀਂ ਆਲਰੇਡੀ ਵਿਆਹੇ ਹੋਏ ਹੋ, ਤੁਸੀਂ ਹੋਰ ਵੀ ਫਸ ਗਏ, ਫਿਰ ਤੁਸੀਂ ਉਹ ਵੀ ਨਹੀਂ ਪਾ ਸਕਦੇ ਹੈਗੇ ਬੇਸਿਕਲੀ। ਪਰ ਇਹ ਦੇਖੋ ਉਦੋਂ ਹੀ ਪੈਂਦੇ ਨੇ ਜਦੋਂ ਇਹ ਤਾਂ ਲਾਸਟ ਰਿਸੋਰਸ ਹੁੰਦੇ ਨੇ ਬੰਦੇ ਦੇ, ਇਹ ਪਾਉਣੇ ਵੀ ਨਹੀਂ ਇਦਾਂ ਚਾਹੀਦੇ। ਤੇ ਇਹ ਸੈਕਸ਼ਨ 48 ਲੱਗਦਾ ਕਿਉਂ? ਮਤਲਬ ਕਿੱਦਾਂ ਲੱਗ ਸਕਦਾ ਜਾਂ ਕਿਉਂ ਲੱਗਦਾ ਹੈ? ਕੀ ਗਲਤੀਆਂ ਕਰਦੇ ਨੇ ਮਤਲਬ ਇਹਦੇ ਚ? ਦੇਖੋ ਗਲਤੀ ਦਾ ਤਾਂ ਮੈਂ ਸਮਝਦਾ ਕੋਈ ਇੱਕ ਕਾਰਨ ਇਹ ਹੋ ਸਕਦਾ ਕਿ ਤੁਸੀਂ ਆਪਣੇ ਵੀਜ਼ੇ ਦੀ ਕੰਪਲਾਈਂਸ ਨਹੀਂ ਕੀਤੀ ਤਾਂ ਤੁਹਾਡਾ ਵੀਜ਼ਾ ਕੈਂਸਲ ਹੋ ਗਿਆ। ਫੋਰ ਐਗਜ਼ਾਮਪਲ ਤੁਸੀਂ ਸਟੂਡੈਂਟ ਵੀਜ਼ੇ ਤੇ ਆਏ ਤੇ ਸਟੂਡੈਂਟ ਵੀਜ਼ੇ ਤੇ ਆ ਕੇ ਪੜ੍ਹਾਈ ਨਹੀਂ ਕੀਤੀ, ਕਾਲਜ ਨਹੀਂ ਗਏ, ਤੁਹਾਡੀ ਰਿਪੋਰਟ ਹੋ ਗਈ ਜਾਂ ਡਿਪਾਰਟਮੈਂਟ ਨੂੰ ਤੁਹਾਡਾ ਪਤਾ ਲੱਗ ਗਿਆ ਕਿਸੇ ਵੀ ਰੀਜ਼ਨ ਕਰਕੇ, ਉਹਨਾਂ ਦੇ ਆਪਣੇ ਜਿਹੜੇ ਰੈਂਡਮ ਚੈੱਕਸ ਕਰਦੇ ਨੇ, ਆਪਾਂ ਗੱਲ ਕਰ ਰਹੇ ਸੀ ਲਾਸਟ ਟਾਈਮ, ਉਹਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਤੇ ਤੁਹਾਨੂੰ ਉਹਨਾਂ ਨੇ ਤੁਹਾਡਾ ਵੀਜ਼ਾ ਕੈਂਸਲ ਕਰਤਾ, ਫਿਰ ਤੁਹਾਡੇ ਤੇ ਸੈਕਸ਼ਨ 48 ਲੱਗ ਜਾਂਦਾ ਹੈ। ਓਕੇ। ਅਦਰਵਾਈਜ਼ ਜਿਵੇਂ ਹੁਣ ਕਈ ਵਾਰ ਕੀ ਹੁੰਦਾ ਕਿ ਬੱਚੇ ਇੱਥੇ ਆਉਂਦੇ ਆ, ਉਹ ਆਪਣਾ ਸਟੂਡੈਂਟ ਵੀਜ਼ਾ ਐਕਸਟੈਂਡ ਕਰਨ ਲਈ ਲਾਉਂਦੇ ਹੈਗੇ, ਉਹਦੇ ਵਿੱਚ ਕੋਈ ਜਾਂ ਕਹ ਲਓ ਕਮੀ ਪੇਸ਼ੀ ਰਹਿ ਜਾਂਦੀ ਹੈ ਜਾਂ ਕੋਈ ਵੀ ਕਾਰਨ ਹੋ ਜਾਂਦਾ ਹੈ ਤੇ ਜਿਹੜਾ ਉਹ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਜਦੋਂ ਉਹ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਸੈਕਸ਼ਨ 48 ਲੱਗ ਜਾਂਦਾ ਉਹਨਾਂ ਤੇ ਬੇਸਿਕਲੀ। ਓਕੇ ਓਕੇ, ਠੀਕ ਹੈ। ਦੈਟ ਮੀਨਸ ਕਿ ਉਹ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੱਕ ਮਾਈਗ੍ਰੇਸ਼ਨ ਜ਼ੋਨ ਕਹਿੰਦੇ ਆ ਇਹਨੂੰ, ਮਾਈਗ੍ਰੇਸ਼ਨ ਜ਼ੋਨ ਹੁੰਦੀ ਹੈ, ਉਹਦੇ ਅੰਦਰ ਰਹਿ ਕੇ, ਉਸ ਜ਼ੋਨ ਦੇ ਅੰਦਰ ਰਹਿ ਕੇ ਤੁਸੀਂ ਵੀਜ਼ਾ ਨਹੀਂ ਲਾ ਸਕਦੇ, ਤੁਹਾਨੂੰ ਉਸ ਜ਼ੋਨ ਤੋਂ ਬਾਹਰ ਜਾਣਾ ਪਊ। ਜਿਹੜੀ ਐਪਲੀਕੇਸ਼ਨ ਜਿੱਦਾਂ ਆਪਾਂ ਆਫਸ਼ੋਰ ਦੀ ਗੱਲ ਕਰਦੇ ਸੀ, ਤਾਂ ਆਫਸ਼ੋਰ ਜਾ ਕੇ ਐਪਲੀਕੇਸ਼ਨ ਉਹਦੇ ਵਿੱਚ ਪੈਂਦੀ ਹੈਗੀ ਬੇਸਿਕਲੀ। ਸੋ ਅਗਰ ਆਪਾਂ ਇਹਨੂੰ, ਮੈਂ ਇਸੇ ਚੀਜ਼ ਨਾਲ ਜਿਹੜੀ ਤੁਸੀਂ ਮੈਨੂੰ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ, ਜਿਵੇਂ ਕੁਈਨਜ਼ਲੈਂਡ ਗਵਰਨਮੈਂਟ ਆ ਜਾਂ 1-2 ਹੋਰ ਸਟੇਟਸ ਨੇ ਗੀਆਂ, ਉਹਨਾਂ ਨੇ ਕੀ ਕੀਤਾ ਹੋਇਆ ਕਿ ਅੱਜ ਦੀ ਘੜੀ ਦੇ ਵਿੱਚ ਬੜਾ ਮੁਸ਼ਕਲ ਟਾਈਮ ਹੈ, ਕਿਉਂਕਿ ਦੇਖੋ ਅਗਰ ਤੁਸੀਂ ਆਸਟ੍ਰੇਲੀਆ ਤੋਂ ਬਾਹਰ ਚਲੇ ਗਏ, ਤੁਹਾਡੇ ਤੇ ਅਗਰ ਸੈਕਸ਼ਨ 48 ਲੱਗਿਆ ਹੋਇਆ, ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋਇਆ ਸੀ, ਫੋਰ ਐਗਜ਼ਾਮਪਲ ਤੁਸੀਂ ਕਿਸੇ ਟਾਈਮ ਤੇ RSMS ਪਾਈ ਸੀ, ਉਹ ਰਿਫਿਊਜ਼ ਹੋ ਗਈ, ਠੀਕ ਹੈ, ਹੁਣ ਤੁਹਾਡੇ ਤੇ ਸੈਕਸ਼ਨ 48 ਲੱਗ ਗਿਆ। ਸਾਡੇ ਆਪਣੇ 2-3 ਸਟੂਡੈਂਟਸ ਮਤਲਬ ਸਾਡੇ ਐਪਲੀਕੈਂਟ ਸੀ, ਕਲਾਇੰਟ ਸੀਗੇ, ਉਹਨਾਂ ਨਾਲ ਇਦਾਂ ਹੋਇਆ ਕਿ ਉਹਨਾਂ ਨੂੰ ਇਨਵੀਟੇਸ਼ਨ ਆ ਗਏ ਸੀ, ਓਕੇ, ਸਟੇਟ ਤੋਂ ਇਨਵੀਟੇਸ਼ਨ ਵੀ ਆ ਗਿਆ ਸੀਗਾ, ਲੇਕਿਨ ਉਹ ਕਹਿੰਦੇ ਉਹਨਾਂ ਨੇ ਚੂਜ਼ ਕੀਤਾ ਕਿ ਅਸੀਂ ਬਾਹਰ ਨਹੀਂ ਜਾਣਾ। ਕਿਉਂਕਿ ਵਾਪਸ ਨਹੀਂ ਆ ਸਕਦੇ ਸੀ। ਓਕੇ ਓਕੇ, ਠੀਕ ਹੈ। ਤੇ ਇੱਥੇ ਉਹਨਾਂ ਦੀ ਜੌਬ ਲੱਗੀਆਂ ਹੋਈਆਂ ਨੇ, ਸਾਰਾ ਪਰਿਵਾਰ ਇੱਥੇ ਹੈ, ਸੋ ਉਹਨਾਂ ਨੇ ਰਿਸਕ ਲੈ ਕੇ ਜੋ ਕਹਿੰਦੇ ਚਲੋ ਦੇਖਾਂਗੇ ਨੈਕਸਟ ਟਾਈਮ ਆਪਾਂ ਟਰਾਈ ਕਰ ਲਾਂਗੇ, ਜੇ ਹੋ ਸਕਦਾ ਆਪਾਂ ਨੈਕਸਟ ਟਾਈਮ ਪਾ ਦਾਂਗੇ। ਲੇਕਿਨ ਬੜੇ ਬੱਚਿਆਂ ਦਾ ਇਦਾਂ ਹੋਇਆ ਕਿ ਉਹਨਾਂ ਦੇ ਇਨਵੀਟੇਸ਼ਨ ਆ ਗਏ ਪਰ ਉਹ ਆਪਣਾ ਵੀਜ਼ਾ ਲਾ ਨਹੀਂ ਸਕੇ। ਕਿਉਂਕਿ ਉਹ ਅਗਰ ਬਾਹਰ ਚਲੇ ਜਾਂਦੇ ਨੇ ਤਾਂ ਅੰਦਰ ਨਹੀਂ ਆ ਸਕਦੇ ਤੇ ਅੰਦਰ ਰਹਿ ਕੇ ਵੀਜ਼ਾ ਲਾ ਨਹੀਂ ਸਕਦੇ। ਓਕੇ ਓਕੇ, ਠੀਕ ਹੈ। ਸੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਸੀ ਕਿ ਕੁਈਨਜ਼ਲੈਂਡ ਜਿਹੜਾ ਉਹਨਾਂ ਨੇ ਆਫਸ਼ੋਰ ਵਾਸਤੇ, ਫਿਰ ਜਿੱਦਾਂ ਹੋਰ ਕੋਈ ਵੀਜ਼ਾ ਲਾ ਨਹੀਂ ਸਕਦੇ ਤਾਂ ਫਿਰ ਇਹਦਾ ਮਤਲਬ ਕੰਟਰੀ ਲੀਵ ਹੀ ਕਰਨਾ ਪੈਂਦਾ ਉਹਨਾਂ ਨੂੰ, ਜਦੋਂ ਉਹਨਾਂ ਦਾ ਕਰੰਟ ਵੀਜ਼ਾ ਮੁੱਕ ਜੇ ਤਾਂ ਫਿਰ ਸਤਿ ਸ੍ਰੀ ਅਕਾਲ ਹੈ। ਦੇਖੋ ਵੀਜ਼ਾ ਤਾਂ ਉਹਨਾਂ ਕੋਲ ਕੋਈ ਹੁੰਦਾ ਹੀ ਨਹੀਂ ਹੈਗਾ, ਉਹਦਾ ਬ੍ਰਿਜਿੰਗ ਵੀਜ਼ਾ ਕੀ ਹੁੰਦਾ? ਬ੍ਰਿਜਿੰਗ ਵੀਜ਼ਾ ਜਿਹੜਾ ਉਹਨਾਂ ਨੂੰ ਮਿਲਿਆ ਹੁੰਦਾ ਹੈ, ਇੱਕ ਜੇ ਤੁਹਾਡਾ ਕੈਂਸਲ ਹੋ ਜਾਂਦਾ ਤੁਹਾਨੂੰ ਬ੍ਰਿਜਿੰਗ ਵੀਜ਼ਾ ਈ ਮਿਲ ਜਾਂਦਾ ਹੈ। ਅਗਰ ਤੁਸੀਂ ਕੋਈ ਵੀਜ਼ਾ ਹੋਰ ਲਾਇਆ ਹੋਇਆ ਹੈ ਤਾਂ ਬ੍ਰਿਜਿੰਗ ਵੀਜ਼ਾ ਏ ਤੇ ਹੁੰਦੇ ਹੋ ਜੀ। ਬ੍ਰਿਜਿੰਗ ਵੀਜ਼ਾ ਕੀ ਹੁੰਦਾ? ਬ੍ਰਿਜਿੰਗ ਵੀਜ਼ਾ ਆਪਣੇ ਆਪ ਦੇ ਵਿੱਚ ਇੱਕ ਐਜ਼ ਏ ਆਪਾਂ ਸਬਸਟੈਂਟਿਵ ਵੀਜ਼ਾ ਅਸੀਂ ਟਰਮ ਯੂਜ਼ ਕਰਦੇ ਹਾਂ, ਉਹ ਵੀਜ਼ਾ ਨਹੀਂ ਹੈਗਾ। ਉਹ ਬੇਸਿਕਲੀ 2 ਬ੍ਰਿਜ ਕਰਦਾ ਗੈਪ, ਇੱਕ ਵੀਜ਼ਾ ਤੁਸੀਂ ਜਿਹੜਾ ਖਤਮ ਹੋ ਗਿਆ ਤੁਹਾਡਾ ਉਹ, ਤੇ ਇੱਕ ਜਿਹੜਾ ਤੁਸੀਂ ਲਾਇਆ ਹੋਇਆ ਉਹਦੇ ਡਿਸੀਜਨ ਤੱਕ ਉਹ ਇੱਕ ਬ੍ਰਿਜ ਬਣਾ ਕੇ ਰੱਖਦਾ, ਤੁਹਾਨੂੰ ਇੱਥੇ ਰਹਿਣ ਦਾ ਇੱਕ ਜ਼ਰੀਆ ਬਣਦਾ, ਰਹਿਣ ਦਾ ਜ਼ਰੀਆ ਬਣਦਾ, ਤੁਸੀਂ ਰਹਿ ਸਕਦੇ ਹੋ, ਤੁਸੀਂ ਲੌਫੁਲੀ ਆਸਟ੍ਰੇਲੀਆ 'ਚ ਰਹਿ ਸਕਦੇ ਹੋ, ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਹੈਗਾ ਉਦੋਂ ਤੱਕ ਜਦੋਂ ਤੱਕ ਤੁਹਾਡਾ ਜਿਹੜਾ ਉਹ ਡਿਸੀਜਨ ਹੈ ਉਸ ਐਪਲੀਕੇਸ਼ਨ ਤੇ ਨਹੀਂ ਲਿਆ ਗਿਆ। ਤੇ ਮੇਰੇ ਖਿਆਲ 'ਚ ਬ੍ਰਿਜਿੰਗ ਵੀਜ਼ੇ ਦੀਆਂ ਅੱਡ-ਅੱਡ ਕਲਾਸਾਂ ਨਾ, A B C D ਇਦਾਂ ਵੀ, ਉਹ ਛੋਟਾ ਅੱਡ-ਅੱਡ ਅੱਗੇ ਉਹ ਅਲੱਗ-ਅਲੱਗ ਕਲਾਸਿਸ ਨੇ ਉਹਨਾਂ ਦੇ, ਅਲੱਗ-ਅਲੱਗ ਕਿਹੜਾ ਤੁਸੀਂ ਕੀ ਕਰ ਸਕਦੇ ਹੋ ਤੇ ਕੀ ਨਹੀਂ ਕਰ ਸਕਦੇ, ਹੈ ਨਾ ਇਦਾਂ ਕੁਝ। ਜਿੱਦਾਂ ਬ੍ਰਿਜਿੰਗ ਵੀਜ਼ਾ A ਹੈ ਜਿਹੜਾ ਉਹ ਮਤਲਬ ਇੱਕ ਵਧੀਆ ਵੀਜ਼ਾ ਜਿਹੜਾ ਨਾਰਮਲ ਇੱਕ ਹਾਲਾਤ ਦੇ ਵਿੱਚ ਮਿਲਦਾ ਹੈਗਾ। ਅਗਰ ਬ੍ਰਿਜਿੰਗ ਵੀਜ਼ਾ C ਤੋਂ ਅੱਗੇ ਚਲੇ ਜਾਂਦੇ ਤੁਸੀਂ, C D E, ਉਹਦੇ ਵਿੱਚ ਫਿਰ ਟਰੈਵਲ ਰਾਈਟ ਖਤਮ ਹੋ ਜਾਂਦੇ ਨੇ। ਓਕੇ ਓਕੇ, ਠੀਕ ਹੈ। ਕਿਉਂਕਿ ਇਹ ਬੜੀ ਜਨਰਲ ਕੁਐਰੀਜ਼ ਨੇ ਸਾਨੂੰ ਆਉਂਦੀਆਂ ਰਹਿੰਦੀਆਂ ਨੇ ਕਿ ਭਾਜੀ ਸਾਡਾ ਬ੍ਰਿਜਿੰਗ ਵੀਜ਼ਾ E ਹੈ, ਮੈਂ ਬਾਹਰ ਜਾ ਕੇ ਵੀਜ਼ਾ ਲਾ ਕੇ ਵਾਪਸ ਆ ਸਕਦਾ ਕਿ ਨਹੀਂ ਆ ਸਕਦਾ, ਬਟ ਉਹਦਾ ਸਿੱਧਾ ਆਨਸਰ ਹੈ ਤੁਸੀਂ ਨਹੀਂ ਆ ਸਕਦੇ। ਬਟ ਜੇ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ A ਹੈਗਾ ਤਾਂ ਤੁਸੀਂ ਉਹਨੂੰ ਬ੍ਰਿਜਿੰਗ ਵੀਜ਼ਾ B ਲੈ ਕੇ ਵਾਪਸ ਆ ਸਕਦੇ ਹੋ, ਕਿਉਂਕਿ A ਦੇ ਵਿੱਚ ਵੀ ਟਰੈਵਲ ਰਾਈਟ ਨਹੀਂ ਹੁੰਦੇ। ਸੋ ਟਰੈਵਲ ਕਰਨ ਵਾਸਤੇ ਤੁਹਾਨੂੰ ਬ੍ਰਿਜਿੰਗ ਵੀਜ਼ਾ B ਚਾਹੀਦਾ, ਉਹ ਲੈ ਕੇ ਵਾਪਸ ਆ ਸਕਦੇ ਹੋ। ਸੋ ਉਹ ਜਿਹੜੀ ਪ੍ਰੋਬਲਮ ਹੈ, ਕਿਉਂਕਿ ਦੇਖੋ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਇੱਕ ਨੰਬਰ ਐਲੋਕੇਟ ਹੋਏ ਨੇ, ਉਹ ਨੰਬਰਸ ਦੇ ਵਿੱਚੋਂ ਉਹ
ਅੱਗੇ ਇਨਵੀਟੇਸ਼ਨ ਦਿੰਦੇ ਨੇ, ਤੇ ਅਗਰ ਕਿਸੇ ਦੇ ਸੈਕਸ਼ਨ 48 ਲੱਗਿਆ ਹੋਇਆ ਹੈ ਹਾਂਜੀ ਤਾਂ ਬੇਸਿਕਲੀ ਜਿਵੇਂ ਕੁਈਨਜ਼ਲੈਂਡ ਆ ਉਹਨਾਂ ਨੇ ਕਹਿਤਾ ਵੀ ਅਗਰ ਤੁਹਾਡੇ ਦੇ ਸੈਕਸ਼ਨ 48 ਲੱਗਿਆ ਹੋਇਆ ਅਸੀਂ ਤੁਹਾਨੂੰ ਇਨਵੀਟੇਸ਼ਨ ਹੀ ਨਹੀਂ ਦੇਣਾ। ਓਕੇ, ਕਿਉਂ? ਕਿਉਂਕਿ ਤੁਸੀਂ ਕਿਸੇ ਹੋਰ ਦੀ ਸੀਟ ਖਰਾਬ ਹੋ ਰਹੀ ਹੈ। ਹੁਣ ਜਿੱਦਾਂ ਮੈਂ ਤੁਹਾਨੂੰ ਮੇਰੇ ਐਗਜ਼ਾਮਪਲ ਲਈ ਸੀ, ਮੇਰੇ ਕਲਾਇੰਟਸ ਨੇਗੇ, ਦੇ ਚੋਜ਼ ਨਾਟ ਟੂ ਵੀ ਅਸੀਂ ਨਹੀਂ ਲਾਉਣਾ ਹੈਗਾ ਵੀਜ਼ਾ, ਪਰ ਅਗਰ ਉਹ ਐਪਲੀਕੇਸ਼ਨ ਨਾ ਪਾਉਂਦੇ ਅਸੀਂ ਉਹਨਾਂ ਦੀ, ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਚਲੋ ਇਦਾਂ ਸ਼ਾਇਦ ਹਾਲਾਤ ਬਣ ਜਾਣ ਜਾਂ ਸਾਨੂੰ ਐਕਸਟੈਂਸ਼ਨ ਦੇ ਦੇਣ, ਲੇਕਿਨ ਅਗਰ ਉਹ ਐਪਲੀਕੇਸ਼ਨ ਨਾ ਪਾਉਂਦੇ ਤਾਂ ਹੋ ਸਕਦਾ ਕੋਈ 2 ਹੋਰ ਸਟੂਡੈਂਟਸ ਜਿਹੜੇ ਜਾਂ ਹੋਰ ਬੱਚੇ ਸੀਗੇ ਉਹ ਇਨਵੀਟੇਸ਼ਨ ਲੈ ਦਿੰਦੇ, ਅਗਰ ਜਿੰਨੇ ਵੀ ਮਤਲਬ ਕਿ ਆਪਾਂ ਗੱਲ ਕਰਦੇ ਹਾਂ ਕਲਾਇੰਟਸ ਦੀ ਕੋਈ ਵੀ ਹੋਵੇ, ਠੀਕ ਹੈ। ਉਹ ਇਸ ਕਰਕੇ ਜਿਹੜੀਆਂ ਸਟੇਟਸ ਨੇ ਉਹਨਾਂ ਨੇ ਆਪਣੇ ਆਪ ਹੀ, ਜਿਵੇਂ ਕੁਈਨਜ਼ਲੈਂਡ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਅਗਰ ਸੈਕਸ਼ਨ 48 ਲੱਗਾ ਤੁਹਾਨੂੰ ਵੇਟ ਕਰਨੀ ਪੈਣੀ ਹੈ, ਜਦੋਂ ਇੰਟਰਨੈਸ਼ਨਲ ਬਾਰਡਰਸ ਖੁੱਲਣਗੇ ਉਦੋਂ ਅਸੀਂ ਤੁਹਾਡੀ ਐਪਲੀਕੇਸ਼ਨ ਲੈਣੀ ਸ਼ੁਰੂ ਕਰਾਂਗੇ, ਕਿਉਂਕਿ ਤੁਸੀਂ ਟਰੈਵਲ ਕਰਕੇ ਬਾਹਰ ਜਾ ਕੇ ਵੀਜ਼ਾ ਲਾ ਕੇ ਆ ਸਕਦੇ ਹੋ। ਅਦਰਵਾਈਜ਼ ਅਸੀਂ ਉਹਨਾਂ ਕੈਂਡੀਡੇਟਸ ਨੂੰ ਜਾਂ ਐਪਲੀਕੈਂਟਸ ਨੂੰ ਵੀਜ਼ਾ ਦਵਾਂਗੇ ਜਿਹੜੇ ਇੱਥੇ ਰਹਿ ਕੇ ਵੀਜ਼ਾ ਲਾ ਸਕਦੇ ਨੇ। ਓਕੇ ਓਕੇ, ਠੀਕ ਠੀਕ ਠੀਕ। ਸੋ ਇਹ ਜਿਹੜਾ ਸੈਕਸ਼ਨ 48 ਦਾ ਚੱਕਰ ਹੈ, ਪਿੱਛੇ ਜੇ ਕਾਫੀ ਰੌਲਾ ਵੀ ਪਿਆ ਸੀ ਕਿ ਸ਼ਾਇਦ ਜਿਹੜਾ ਸੈਕਸ਼ਨ 48 ਨੂੰ ਚੱਕ ਦਿੱਤਾ ਜਾਊਗਾ ਜਾਂ ਇਦਾਂ ਦੀ ਆਈ ਸੀ ਖਬਰ, ਬਟ ਮੈਂ ਸਮਝਦਾ ਕਿ ਅਗਰ ਇਦਾਂ ਦੀ ਕੋਈ ਹੋ ਜਾਂਦੀ ਹੈ ਗੱਲ, ਚੰਗੀ ਗੱਲ ਹੋਊਗੀ ਅਗਰ ਹੋ ਜਾਂਦੀ ਹੈ, ਤਾਂ ਇੱਕ ਬਹੁਤ ਵੱਡਾ ਕਹਿ ਲਓ ਕਿ ਜਿਹੜਾ ਲਾਅ ਦੇ ਵਿੱਚ ਇਹ ਬਹੁਤ ਵੱਡੀ ਚੇਂਜ ਹੋਣੀ ਹੈਗੀ। ਪਰ ਮੈਨੂੰ ਨਹੀਂ ਲੱਗਦਾ, ਸੌਰੀ ਮੈਨੂੰ ਨਹੀਂ ਲੱਗਦਾ ਕਿ ਜੇ ਸੈਕਸ਼ਨ 48 ਹਟਾ ਵੀ ਦੇਣਗੇ ਚਲੋ ਕੋਈ ਗੱਲ ਨਹੀਂ, ਪਰ ਇਹ ਨਹੀਂ ਹੋ ਸਕਦਾ ਕਿ ਵੀ ਤੁਸੀਂ ਘਾਲੇ ਮਾਲੇ ਕਰੀ ਜਾਓ, ਸਕੂਲੇ ਨਾ ਜਾਓ, ਪੜੋ ਨਾ, ਤੇ ਇਹ ਵੀ ਨਾ ਕਰੋ। ਦੇਖੋ ਹੋਣਾ ਕੀ ਹੈਗਾ, ਅਗਰ ਸੈਕਸ਼ਨ 48 ਉਹਨਾਂ ਨੇ ਚੱਕਿਆ, ਕੋਈ ਨਾ ਕੋਈ ਕੁੰਡਾ ਤੇ ਇਹਨਾਂ ਦਾ ਰਹੂਗਾ ਨਾ। ਸੈਕਸ਼ਨ 48 ਅਗਰ ਚੱਕਿਆ ਗਿਆ, ਤੁਹਾਡਾ ਵੀਜ਼ਾ ਕੈਨਸਲ ਹੋ ਗਿਆ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ, ਤਾਂ ਤੁਸੀਂ ਜਿਹੜਾ ਮਰਜ਼ੀ ਵੀਜ਼ਾ ਪਾ ਕੇ ਇੱਥੇ ਰਹੀ ਜੋ ਜਿੰਨਾ ਚਿਰ ਮਰਜ਼ੀ। ਓਕੇ ਓਕੇ, ਹੋਰ ਵੀ ਇਹਦੇ ਬੜੀਆਂ ਕੁੰਡੀਆਂ ਨੇਗੀਆਂ ਇਹਦੇ ਵਿੱਚ, ਕਿਉਂਕਿ ਜਿਹੜੇ 2-3 ਜਿਹੜੇ ਮੈਂ ਤੁਹਾਨੂੰ ਵੀਜ਼ਾ ਕਹੇ ਨੇਗੇ ਉਹ ਵੀ ਇਹ ਨਹੀਂ ਹੈਗਾ ਵੀ ਤੁਸੀਂ ਸਿੱਧੇ ਲਾਤੇ ਤੇ ਤੁਹਾਡੇ ਅਪਰੂਵ ਹੋ ਜਾਣਗੇ ਉਹ। ਉਹਦੇ ਵਿੱਚ ਵੀ ਅੱਗੇ ਬੜੀਆਂ ਘੁੰਡੀਆਂ ਨੇ। ਇੱਕ ਸਕੈਡਿਊਲ 3 ਕ੍ਰਾਈਟੇਰੀਆ ਹੁੰਦਾ, ਅਗਰ ਤੁਸੀਂ ਉਹ ਤੁਹਾਡੇ ਤੇ ਐਪਲੀਕੇਬਲ ਆ ਤਾਂ ਤੁਹਾਨੂੰ ਉਹ ਕ੍ਰਾਈਟੇਰੀਆ ਵੀ ਸੈਟੀਸਫਾਈ ਕਰਨਾ ਪੈਂਦਾ, ਉਹਦਾ ਵਿਵਰ ਲੈਣਾ ਪੈਂਦਾ ਬੇਸਿਕਲੀ। ਠੀਕ 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 ਹੈ, ਚਲੋ ਖੈਰ। ਐਨੀਵੇ, ਤੇ ਇੱਕ ਕਮੈਂਟ ਹੈ ਮੀਨਾਕਸ਼ੀ ਮਹਿਤਾ ਜੀ ਦਾ, IT ਕੈਟਾਗਰੀ ਕੈਨ ਬੀ ਓਪਨਡ ਇਨ ਐਨੀ ਸਟੇਟ। ਮੀਨਾਕਸ਼ੀ ਜੀ ਦੇਖੋ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਾਂ ਕਿ ਆਫਸ਼ੋਰ ਦਾ ਇਸ ਸਾਲ ਥੋੜਾ ਜਿਹਾ ਔਖਾ ਲੱਗ ਰਿਹਾ ਹੈਗਾ, ਬਟ ਪਿੱਛੇ ਜੇ ਨਿਊ ਸਾਊਥ ਵੇਲਜ਼ ਨੇ ਖੋਲੀ ਸੀਗੀ ਤੇ ਖੋਲੀ ਨਹੀਂ ਸੀ ਉਹਨਾਂ ਨੇ ਆਪਣੀ ਜਿਹੜੀ ਸਟੇਟ ਪ੍ਰੋਗਰਾਮ ਹੈ ਉਹਨੂੰ, ਬੇਸਿਕਲੀ ਉਹਨਾਂ ਨੇ ਕ੍ਰਾਈਟੇਰੀਆ ਐਸਟੈਬਲਿਸ਼ ਕੀਤਾ ਸੀ, ਪਬਲਿਸ਼ ਕੀਤਾ ਕਿ ਅਸੀਂ ਆਹ ਚੀਜ਼ਾਂ ਲੈ ਕੇ ਆ ਰਹੇ ਹਾਂ। ਉਹਨਾਂ ਨੇ ਬੇਸਿਕਲੀ ਕੋਈ ਇਦਾਂ ਦੀ ਇੰਡੀਕੇਸ਼ਨ ਨਹੀਂ ਕੀਤੀ ਸੀਗੀ ਕਿ ਅਸੀਂ ਆਪਣਾ ਪ੍ਰੋਗਰਾਮ ਆਫਸ਼ੋਰ ਨੂੰ ਨਹੀਂ ਖੋਲਣਾ। ਹਾਲਾਂਕਿ ਉਹਨਾਂ ਨੇ ਇੱਕ ਕ੍ਰਾਈਟੇਰੀਆ ਲਿਖਤਾ ਸੀ ਕਿ ਅਸੀਂ ਆਫਸ਼ੋਰ ਦੇ ਵਿੱਚ ਅਗਰ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈ ਤੇ ਤੁਹਾਡੇ ਕੋਲ ਆਪਣੀ ਸਕਿੱਲ ਅਸੈਸਮੈਂਟ ਹੈਗੀ ਹੈ ਤਾਂ ਅਸੀਂ ਤੁਹਾਡੀ ਐਪਲੀਕੇਸ਼ਨ ਲੈ ਸਕਦੇ ਹਾਂ ਜੀ। ਸੋ ਇਸ ਟਾਈਮ ਤੇ ਇੱਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਹੜਾ ਆਫਸ਼ੋਰ ਤੋਂ ਪ੍ਰੋਗਰਾਮ ਹੈ ਇਸ ਸਾਲ ਥੋੜਾ ਜਿਹਾ ਮੁਸ਼ਕਲ ਹੋਊਗਾ। ਸ਼ਾਇਦ ਕੋਈ ਸਟੇਟ, ਜਿੱਦਾਂ ਆਪਾਂ ਨਿਊ ਸਾਊਥ ਵੇਲਜ਼ ਦੀ ਗੱਲ ਕਰਦੇ ਹਾਂ, ਵੀ ਸ਼ਾਇਦ ਉਹ ਖੋਲ ਦੇਣ, ਬਟ ਜਨਰਲੀ ਜ਼ਿਆਦਾਤਰ ਸਟੇਟਸ ਨੇ ਜਿਹੜੀਆਂ ਉਹ ਆਫਸ਼ੋਰ ਨੂੰ ਆਪਣੇ ਪ੍ਰੋਗਰਾਮ ਨੂੰ ਬੰਦ ਹੀ ਰੱਖਣਗੀਆਂ, ਕਿਉਂਕਿ ਫੈਡਰਲ ਗਵਰਨਮੈਂਟ ਨੇ ਵੀ ਇਹ ਕਿਹਾ ਕਿ ਪ੍ਰਾਇੋਰਟੀ ਹੈ ਜਿਹੜੀ ਉਹ ਔਨਸ਼ੋਰ ਸਟੂਡੈਂਟਸ ਨੂੰ ਦਿੱਤੀ ਜਾਵੇ, ਜਾਂ ਔਨਸ਼ੋਰ ਜਿਹੜੇ ਐਪਲੀਕੈਂਟਸ ਨੇ ਉਹਨਾਂ ਨੂੰ ਪ੍ਰਾਇੋਰਟੀ ਦੇ ਕੇ ਠੀਕ ਹੈ ਤੁਸੀਂ ਵੀ ਉਹਨਾਂ ਦੀ ਐਪਲੀਕੇਸ਼ਨਸ ਲਓ ਪਹਿਲਾਂ। ਸੋ ਮੇ ਵੀ ਕਿਸੇ ਸਟੇਟ ਦੇ ਵਿੱਚ ਹੋ ਸਕਦਾ ਓਪਨ ਹੋ ਜੇ, ਪਰ ਜ਼ਿਆਦਾ ਚਾਂਸਸ ਹੈ ਜਿਹੜੇ ਅਗਲੇ 7 ਮਹੀਨੇ ਰਹਿ ਗਏ, 7 ਮਹੀਨੇ ਰਹਿ ਗਏ ਨੇਗੇ ਇਸ ਫਾਈਨੈਂਸ਼ੀਅਲ ਈਅਰ ਦੇ, ਤਾਂ ਵੀ ਜ਼ਿਆਦਾ ਚਾਂਸਸ ਨੇ ਜਿਹੜੇ ਉਹ ਔਨ ਸ਼ੋਰ ਦੇ ਹੀ ਹੋਣਗੇ। ਠੀਕ ਠੀਕ ਹੈ। ਤੇ ਹੁਣ ਮੈਂ ਗੱਲ ਕਰਨੀ ਚਾਹੁੰਦਾ ਜਿਹੜੇ ਆਪਣੇ ਸਟੂਡੈਂਟਸ ਨੇ ਜਿੱਦਾਂ ਕੋਰਸ ਪੜ੍ਹਾਈ ਕਰ ਰਹੇ ਸੀ ਉਹਨਾਂ ਨੇ ਡੈਫਰ ਕਰਤੇ ਸੀਗੇ ਜੀ ਜੀ, ਤੇ ਉਸ ਤੋਂ ਪਹਿਲਾਂ ਜਿਹੜਾ ਆਪਾਂ ਅੱਗੇ ਡਿਸਕਸ਼ਨ ਕੀਤਾ, ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਜਾਂ ਫਿਰ ਆਪਾਂ ਉਹ ਚੱਲਾਂ ਮੈਂ ਅੱਗੇ? ਨਹੀਂ, ਡੈਫਰਮੈਂਟ ਤਾਂ ਬੜਾ ਵੱਡਾ ਮਸਲਾ ਜੀ, ਇਹਦੇ 'ਚ ਬੜਾ ਧਿਆਨ ਰੱਖਣ ਵਾਲੀਆਂ ਚੀਜ਼ਾਂ ਨੇ, ਕਿਉਂਕਿ ਬੱਚੇ ਖਾਸ ਕਰਕੇ ਜਿਹੜਾ ਕਰੋਨਾ ਵਾਇਰਸ ਦਾ ਟਾਈਮ ਚੱਲ ਰਿਹਾ ਹੈ ਜੀ ਜੀ ਜੀ, ਇਹਦੇ ਵਿੱਚ ਬੜੀਆਂ ਪ੍ਰੋਬਲਮਸ ਆਈਆਂ ਨੇ। ਕਈ ਬੱਚੇ ਨੇ ਜਿਹੜੇ ਮਤਲਬ ਸਾਡੇ ਆਪਣੇ ਕਲਾਇੰਟਸ ਨੇ ਉਹ ਵਿਚਾਰੇ ਫਸ ਗਏ ਨੇ, ਇੰਡੀਆ ਦੇ ਵਿੱਚ ਜਾ ਕੇ ਬੈਠੇ ਨੇਗੇ, ਉਹਨਾਂ ਦੇ ਕੋਰਸ ਇੱਥੇ ਚੱਲ ਰਹੇ ਨੇਗੇ, ਤੇ ਉਹਦੇ 'ਚ ਬੜੀਆਂ ਪ੍ਰੋਬਲਮਸ ਆ ਰਹੀਆਂ ਨੇਗੀਆਂ। ਉਹ ਪ੍ਰੋਬਲਮ ਕਿੱਦਾਂ ਨੇ, ਕਿਉਂਕਿ ਦੇਖੋ ਹਰ ਇੱਕ ਕਈ ਬੱਚੇ ਨੇ ਉਹ ਕਿਸੇ ਪਿੰਡ ਦੇ ਵਿੱਚ ਬੈਠੇ ਨੇ, ਉਹਨਾਂ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ ਇਦਾਂ ਦਾ। ਠੀਕ ਹੈ। ਤੇ ਇਹ ਜਿੱਦਾਂ ਜਿਹੜੇ ਇੰਡੀਆ ਗਏ ਹੋਏ ਸੀ, ਮੰਨ ਲਓ ਓਵਰਸੀਜ਼ ਕਿਤੇ ਵੀ ਗਏ ਆ, ਆਸਟ੍ਰੇਲੀਆ ਛੱਡ ਕੇ ਪੜ੍ਹ ਰਹੇ ਸੀ, ਉਹ ਫਿਰ ਉਹ ਜਿੱਦਾਂ ਜਿਹੜੇ ਇੱਥੇ ਰਹਿ ਰਹੇ ਉਹ ਤਾਂ ਮੈਨੂੰ ਪਤਾ ਵੀ ਉਹਨਾਂ ਨੇ ਆਪਦੇ ਕੋਰਸ ਮੰਨ ਲਓ 6 ਮਹੀਨੇ ਵਾਸਤੇ ਜਾਂ ਜਿੰਨੇ ਚਿਰ ਦਾ ਵੀ ਇੱਕ ਸਮੈਸਟਰ ਹੁੰਦਾ ਉਹਨੂੰ ਅੱਗੇ ਕਰਤਾ, ਮਤਲਬ ਵੀ ਇੱਕ ਸਮੈਸਟਰ ਉਹਨਾਂ ਨੇ ਛੱਡਤਾ। ਜਿਹੜੇ ਓਵਰਸੀਜ਼ ਬੈਠੇ ਨੇ ਉਹਨਾਂ ਨੇ ਵੀ ਕੀਤੇ ਆ, ਸਟੂਡੈਂਟਾਂ ਨੇ ਉਹਨਾਂ ਨੇ ਕਾਫੀ ਕੀਤੇ, ਕਿਉਂਕਿ ਦੇਖੋ ਇਸ ਟਾਈਮ ਕੀ ਹੋ ਰਿਹਾ ਸੀ, ਜਿਹੜੇ ਐਜੂਕੇਸ਼ਨ ਪ੍ਰੋਵਾਈਡਰ ਸੀ, ਯੂਨੀਵਰਸਿਟੀ ਸੀ ਜਾਂ ਕਾਲਜਿਸ ਸੀ, ਉਹ ਤੁਹਾਨੂੰ ਆਪਸ਼ਨ ਦੇ ਰਹੇ ਸੀਗੇ ਅਗਰ ਤੁਸੀਂ ਬਾਹਰ ਹੋਗੇ ਕਿ ਤੁਸੀਂ ਕੀ ਕਰ ਸਕਦੇ ਹੋ। ਠੀਕ ਹੈ ਠੀਕ ਹੈ। ਉਹਦੇ ਵਿੱਚ ਪਹਿਲੀ ਆਪਸ਼ਨ ਇਹ ਸੀਗੀ ਤੁਸੀਂ ਆਨਲਾਈਨ ਸਟੱਡੀ ਕਰੋ। ਓਕੇ ਓਕੇ, ਠੀਕ ਹੈ। ਕਿਉਂਕਿ ਦੇਖੋ ਕੋਈ ਵੀ ਯੂਨੀਵਰਸਿਟੀ ਕਾਲਜ ਹੈਗੀ, ਤੁਸੀਂ ਪੜੋਗੇ, ਉਹਨਾਂ ਨੂੰ ਫੀਸ ਆਊਗੀ ਤੇ ਉਹ ਸਾਰਾ ਉਹਨਾਂ ਦਾ ਜਿਹੜਾ ਸਰਕਲਾ ਚੱਲੀ ਜਾਣਾ, ਬਟ ਅਗਰ ਤੁਸੀਂ ਨਹੀਂ ਕਰ ਸਕਦੇ ਤੁਹਾਨੂੰ ਡੈਫਰਮੈਂਟ ਦੇ ਰਹੇ ਸੀਗੇ। ਪਰ ਜਿਹੜੀ ਡੈਫਰਮੈਂਟ ਹੈ ਉਹ ਵੀ 6 ਤੋਂ 12 ਮਹੀਨੇ ਤੱਕ ਹੀ ਮਿਲਦੀ ਹੈ ਜ਼ਿਆਦਾਤਰ, ਬਟ ਉਹ ਕੋਰਸ ਪ੍ਰੋਵਾਈਡਰ ਨੇ ਜਿਹੜੇ ਯੂਨੀਵਰਸਿਟੀ ਕਾਲਜ ਨੇ ਉਹ ਡਿਸਾਈਡ ਕਰਦੇ ਆ ਉਹਨਾਂ ਨੇ ਡੈਫਰਮੈਂਟ ਤੁਹਾਨੂੰ ਦੇਣੀ ਹੈ ਨਹੀਂ ਦੇਣੀ,
ਜਾਂ ਕਿੰਨੇ ਚਿਰ ਦੀ ਦੇਣੀ ਹੈਗੀ, ਉਹਦੇ ਵੀ ਕਾਫੀ ਅੱਗੇ ਉਹਨਾਂ ਦੇ ਆਪਣੇ ਜਿਹੜੇ ਆਪਣੀ ਹਰ ਇੱਕ ਦੀ ਪਾਲਿਸੀ ਬਣੀ ਹੋਈ ਹੈ ਜੀ। ਠੀਕ ਹੈ। ਜਿਹੜੇ ਕਾਲਜ ਨੇ ਜਾਂ ਯੂਨੀਵਰਸਿਟੀ ਨੇ ਉਹਨਾਂ ਨੇ ਆਪਣੀ ਪਾਲਿਸੀਜ਼ ਬਣਾਈਆਂ ਹੋਈਆਂ ਨੇ, ਉਹਦੇ ਆਧਾਰ ਤੇ ਉਹ ਤੁਹਾਨੂੰ ਡੈਫਰਮੈਂਟ ਦਿੰਦੇ ਨੇਗੇ। ਜ਼ਿਆਦਾਤਰ ਜਿਹੜੀ ਡੈਫਰਮੈਂਟ ਹੈਗੀ ਉਹ ਕੰਪੈਸ਼ਨੇਟ ਜਾਂ ਕੰਪੈਲਿੰਗ ਸਰਕਮਸਟੈਂਸਸ ਤੇ ਦਿੱਤੀ ਜਾਂਦੀ ਹੈ ਜੀ। ਅਗਰ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ, ਮੈਂ ਤੁਹਾਨੂੰ ਐਗਜ਼ਾਮਪਲ ਲੈ ਰਿਹਾ ਹਾਂ, ਮੰਨ ਲਓ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਜੀ ਕਰੋਨਾ ਵਾਇਰਸ ਕਰਕੇ ਸਾਡੇ ਕੋਲ ਕੰਮ ਚਲਾ ਗਿਆ ਤੇ ਅਸੀਂ ਡੈਫਰ ਲੈਣਾ ਚਾਹੁੰਦੇ ਹੋਗੇ, ਤਾਂ ਮੋਸਟ ਲਾਈਕਲੀ ਜਿਹੜੀ ਉਹ ਡੈਫਰਮੈਂਟ ਹੈਗੀ ਉਹਨਾਂ ਨੇ ਰਿਫਿਊਜ਼ ਕਰ ਦੇਣੀ ਆ, ਕਿਉਂਕਿ ਉਹ ਉਹਨਾਂ ਦੇ ਕ੍ਰਾਈਟੇਰੀਆ ਦੇ ਵਿੱਚ ਫਿਟ ਨਹੀਂ ਬੈਠਦੀ ਹੈਗੀ। ਓਕੇ ਠੀਕ ਹੈ। ਸੋ ਉਹਦੇ ਚ ਉਹਨਾਂ ਨੂੰ ਤੁਸੀਂ ਉਸ ਚੀਜ਼ ਨੂੰ ਆਧਾਰ ਬਣਾ ਕੇ ਕਿ ਮੇਰੇ ਕੋਲ ਫਾਈਨੈਂਸ਼ੀਅਲ ਹਾਰਡਸ਼ਿਪ ਸੀ, ਬਟ ਮੈਨੂੰ ਹੋਰ ਉਹਦੇ ਕਰਕੇ ਮੈਨੂੰ ਜਿਵੇਂ ਸਟ੍ਰੈਸ ਹੋ, ਬੜੇ ਬੱਚਿਆਂ ਦਾ ਇਦਾਂ ਹੁੰਦੀ ਨੇ ਪ੍ਰੋਬਲਮ, ਤੇ ਉਹ ਵਾਕਈ ਸਟ੍ਰੈਸ ਦੇ ਵਿੱਚ ਆ ਗਏ ਸੀਗੇ, ਠੀਕ ਹੈ, ਤਾਂ ਜਿਹੜੀ ਯੂਨੀਵਰਸਿਟੀਆਂ ਨੇ ਉਹਨਾਂ ਚੀਜ਼ਾਂ ਨੇ ਉਹਨਾਂ ਨੂੰ ਕੰਸੀਡਰ ਕੀਤਾ ਤੇ ਉਹਨਾਂ ਨੂੰ ਡੈਫਰ ਦਿੱਤਾ ਹੈਗਾ, ਕਿਉਂਕਿ ਇੱਕ ਮੈਡੀਕਲ ਕੰਡੀਸ਼ਨ ਵੀ ਹੋ ਸਕਦੀ ਹੈ, ਕਿਉਂਕਿ ਉਹਦਾ ਦੇਖੋ ਇਸ ਚੀਜ਼ ਦਾ ਕੋਈ ਪੈਮਾਨਾ ਨਹੀਂ ਹੈਗਾ, ਕਿਉਂਕਿ ਬੱਚੇ ਵਾਕਈ ਕਈ ਵਾਰ ਹੋਇਆ ਦੇਖਿਆ ਸਾਡੇ ਸਾਹਮਣੇ ਆਉਂਦੇ ਨੇ, ਬੜੇ ਸਟ੍ਰੈਸ 'ਚ ਹੋ ਜਾਂਦੇ ਨੇ, ਕਿਉਂਕਿ ਜਿੱਦਾਂ ਕਿ ਜਦੋਂ ਕਰੋਨਾ ਸਟਾਰਟ ਹੋਇਆ ਦੇਖੋ ਉਸ ਟਾਈਮ ਬੜੀਆਂ ਜੌਬਸ ਲੋਸਟ ਹੋਈਆਂ ਨੇ, ਬਿਲਕੁਲ ਇਵਨ ਜਿਹੜੇ ਪੀਆਰ ਸਿਟੀਜ਼ਨ ਸੀ ਉਹਨਾਂ ਦੇ ਜੌਬਸ ਲੋਸਟ ਹੋਈਆਂ ਨੇ। ਉਦੋਂ ਤਾਂ ਵੈਸੇ ਇੱਕਦਮ ਹਫੜਾ ਦਫੜੀ ਵੀ ਮੱਚ ਗਈ ਸੀ ਨਾ ਜੀ, ਹੈਨਾ, ਵੀ ਜੇ ਮੰਨ ਲਓ ਕੁਝ ਗੱਲਾਂ ਨਹੀਂ ਵੀ ਹੋਣੀਆਂ, ਬੰਦਾ ਪਹਿਲਾਂ ਸੋਚਣ ਲੱਗ ਪਿਆ ਸੀ ਐਡਵਾਂਸ 'ਚ ਹੀ। ਬਿਲਕੁਲ, ਦੇਖੋ ਬਿਜ਼ਨੈਸਸ ਬੰਦ ਹੋਏ ਨੇਗੇ ਉਸ ਟਾਈਮ, ਉਹ ਕਹਿੰਦੇ ਵੀ ਘਰੋਂ ਕੰਮ ਕਰੋ, ਉਹਦੇ ਕਰਕੇ ਰਿਡਿਊਸਡ ਹੋ ਗਏ ਆਵਰਸ, ਕਾਫੀ ਘਟ ਗਏ ਸੀਗੇ। ਹਸਪੀਟੈਲਿਟੀ ਇੰਡਸਟਰੀ ਦੇ ਵਿੱਚ ਸਿੱਧਾ ਹੀ ਬੰਦ ਹੋ ਗਏ ਸੀਗੇ, ਤਾਂ ਉਹਦੇ ਕਰਕੇ ਬੜੀਆਂ ਜਿਹੜੀਆਂ ਜੌਬ ਸੀਗੀਆਂ, ਕਿਉਂਕਿ ਸਟੂਡੈਂਟ ਬੱਚੇ ਹਸਪੀਟੈਲਿਟੀ ਇੰਡਸਟਰੀ ਵਿੱਚ ਬਹੁਤ ਬੱਚੇ ਕੰਮ ਕਰਦੇ ਆ, ਰੈਸਟੋਰੈਂਟਸ ਦੇ ਉੱਤੇ ਜਾਂ ਹੋਟਲਸ ਦੇ ਵਿੱਚ, ਠੀਕ ਹੈ, ਇਦਾਂ ਦੀਆਂ ਇੱਕ ਈਵਨ ਮੇਰੇ ਸਾਡੇ ਕਲਾਇੰਟ ਨੇ, ਉਹਨਾਂ ਦੀ ਕਲੀਨਿੰਗ ਕੰਪਨੀ ਹੈ ਜੀ ਕਾਫੀ ਵੱਡੀ, ਤੇ ਉਹ ਉਹਨਾਂ ਦੇ ਸਾਰੇ ਕੰਟਰੈਕਟਸ ਇੱਕ ਵਾਰੀ ਇੱਕ ਤਰੀਕੇ ਨਾਲ ਬੰਦ ਹੋਏ, ਕਿਉਂਕਿ ਕੰਮ ਕੋਈ ਚੱਲ ਨਹੀਂ ਸੀ ਰਿਹਾ, ਉਹਨਾਂ ਨੂੰ ਕੋਈ ਸਫਾਈ ਦੀ ਲੋੜ ਨਹੀਂ ਸੀ, ਤਾਂ ਉਹਨਾਂ ਦੇ ਸਾਰੇ ਇੱਕਦਮ ਠੱਪ ਹੋ ਗਏ ਸੀ ਕੰਮ। ਸੋ ਉਹਨਾਂ ਹਾਲਾਤਾਂ ਦੇ ਵਿੱਚ ਬੜੇ ਬੱਚਿਆਂ ਨੇ ਡੈਫਰਮੈਂਟ ਲਈਆਂ ਨੇ, ਸਟ੍ਰੈਸ ਹੋ ਗਿਆ ਸੀਗਾ, ਉਹਦੇ ਕਰਕੇ ਯੂਨੀਵਰਸਿਟੀਜ਼ ਨੇ ਦਿੱਤੀਆਂ ਵੀ ਨੇ, ਪਰ ਉਹਦੇ 'ਚ ਧਿਆਨ ਰੱਖਣ ਵਾਲੀ ਇਹ ਚੀਜ਼ ਸੀਗੀ ਜਿਹੜੀ ਡੈਫਰਮੈਂਟ ਦੇ ਵਿੱਚ ਹੁੰਦੀ ਹੈ ਕਿ ਤੁਸੀਂ ਆਪਣੀ ਜਿਹੜੀ ਵੀਜ਼ਾ ਕੰਪਲਾਈਂਸ ਆ ਉਹ ਰੱਖਣੀ ਹੁੰਦੀ ਹੈਗੀ, ਕਿਉਂਕਿ ਅਪਰੂਵਲ ਲੈਣਾ ਬਹੁਤ ਜ਼ਰੂਰੀ ਹੈਗਾ ਡੈਫਰਮੈਂਟ। ਓਕੇ ਠੀਕ ਹੈ, ਕਿਉਂਕਿ ਕਈ ਵਾਰ ਕੀ ਆ, ਤੁਹਾਨੂੰ ਮਤਲਬ ਇਹ ਨਹੀਂ ਕਿ ਤੁਸੀਂ ਉਹ ਲੈ ਲਿਆ ਯੂਨੀਵਰਸਿਟੀ ਤੋਂ ਲੈ ਕੇ ਬਸ ਵੀ ਬੇਫਿਕਰ ਹੋ ਜਾਓ, ਇਦਾਂ ਦੀ ਗੱਲ ਨਹੀਂ, ਮਤਲਬ ਹਾਂ ਵੀ ਉਹ ਜੇ ਉਹਨਾਂ ਨੇ ਤੁਹਾਨੂੰ 6 ਮਹੀਨਿਆਂ ਦਾ ਦਿੱਤਾ ਹੈਗਾ ਤਾਂ 6 ਮਹੀਨਿਆਂ ਦਾ ਹੀ ਤੁਸੀਂ ਡੈਫਰ ਹੋਇਆ ਤਾਂ ਉਹਨਾਂ ਹੀ ਰੱਖਣਾ ਹੈਗਾ। ਉਹਦੇ ਵਿੱਚ ਵੀ ਤੁਸੀਂ ਇਹ ਵੀ ਚਲੋ ਜੇ ਤੁਹਾਡਾ ਡੈਫਰ ਹੋ ਜਾਂਦਾ, ਤੁਹਾਡਾ ਅਪਰੂਵ ਹੋਇਆ, ਉਹਦੇ 'ਚ ਵਰਕ ਰਾਈਟ ਦੀ ਵੀ ਬੜੀ ਵੱਡੀ ਇਹ ਸਵਾਲ ਪੁੱਛਿਆ ਜਾਂਦਾ ਕਿ ਅਸੀਂ ਕੰਮ ਕਰ ਸਕਦੇ ਹਾਂ। ਇਹਦੇ 'ਚ ਇਹ ਹੁੰਦਾ ਕਿ ਇੱਕ ਇਨ ਸੈਸ਼ਨ ਤੇ ਆਊਟ ਆਫ ਸੈਸ਼ਨ। ਓਕੇ, ਜਦੋਂ ਤੁਸੀਂ ਡੈਫਰ ਹੋ ਗਏ ਤਾਂ ਤੁਸੀਂ ਆਊਟ ਆਫ ਸੈਸ਼ਨ ਆ ਗਏ, ਠੀਕ ਹੈ, ਕੰਮ ਤਾਂ ਤੁਸੀਂ ਕਰ ਸਕਦੇ ਹੋਗੇ, ਪਰ ਜੇ ਤੁਸੀਂ ਉਹਨਾਂ ਨੂੰ ਕਿਹਾ ਵੀ ਮੈਂ ਸਟ੍ਰੈਸ ਆ, ਮੇਰੀ ਜੌਬ ਚਲੀ ਗਈ, ਤੁਸੀਂ ਕੰਮ ਕਰਨ ਲੱਗ ਰਹੇ ਹੋਗੇ, ਤਾਂ ਇਦਾਂ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਬਣਦਾ। ਪਰ ਕੁਝ ਗੱਲਾਂ ਤੇ ਉਹਨਾਂ ਨੂੰ ਖੈਰ ਪਤਾ ਹੀ ਹੁੰਦੀਆਂ ਵੀ ਜੇ ਹਨਾ, ਮੈਨੂੰ ਲੱਗਦਾ ਜਿੱਥੋਂ ਤੱਕ ਵੈਸੇ ਆਪਾਂ ਜੇ ਉਦਾਂ ਹੀ ਗੱਲ ਕਰੀਏ, ਮਤਲਬ ਇਹ ਸਾਰੀ ਚੀਜ਼ਾਂ ਤੋਂ ਬਾਹਰ ਨਿਕਲ ਕੇ, ਪਰ ਉਹ ਚੱਲ ਕਹਿੰਦੇ ਚੱਲ ਕੋਈ ਗੱਲ ਨਹੀਂ ਯਾਰ, ਚੱਲੀ ਜਾਂਦਾ। ਦੇਖੋ ਇਸ ਟਾਈਮ ਹਾਲਾਤ ਇਦਾਂ ਦੇ ਨੇਗੇ ਕਿ ਜਿਹੜੀ ਯੂਨੀਵਰਸਿਟੀਜ਼ ਨੇ ਉਹ ਵੀ ਸਮਝਦੀਆਂ ਨੇ ਹਾਲਾਤ ਵਿੱਚ, ਭਾਵੇਂ ਆਪਾਂ ਦੇਖੋ ਬਹੁਤੇ ਬੱਚੇ ਜ਼ਿਆਦਾ ਜੈਨੂਇਨ ਹੁੰਦੇ ਆ ਕਿਉਂਕਿ ਉਹਨਾਂ ਦੀ ਪ੍ਰੋਬਲਮ ਜੈਨੂਇਨ ਨਹੀਂ ਹੈ, ਠੀਕ ਹੈ, ਕਿਉਂਕਿ ਇਹ ਹਾਰਡਸ਼ਿਪ ਹਰ ਇੱਕ ਨੂੰ ਆਈ ਹੈ, ਭਾਵੇਂ ਕੋਈ ਸਟੂਡੈਂਟ ਸੀਗਾ, ਭਾਵੇਂ ਕੋਈ ਪੀਆਰ ਸੀ, ਭਾਵੇਂ ਸਿਟੀਜ਼ਨ ਸੀਗਾ, ਤੇ ਉਹਦੇ 'ਚ ਜਿਹੜੀ ਸੀਵੀਅਰਿਟੀ ਲੈਵਲ ਸੀ ਜਾਂ ਜਿਹੜੇ ਕਿਸੇ ਨੂੰ ਘੱਟ ਆਈ ਵੱਧ, ਉਹ ਗੱਲ ਵੱਖਰੀ ਸੀ, ਪਰ ਪ੍ਰੋਬਲਮ ਸਾਰਿਆਂ ਨੂੰ ਆਈਆਂ ਨੇ, ਇਹ ਕੋਈ ਨਵੀਂ ਚੀਜ਼ ਸੀ, ਹਰ ਇੱਕ ਬੰਦੇ ਵਾਸਤੇ ਨਵੀਂ ਚੀਜ਼ ਸੀਗੀ। ਸੋ ਇਸ ਕਰਕੇ ਕਾਫੀ ਲੀਨੀਅੰਟ ਰਹੇ ਨੇ ਯੂਨੀਵਰਸਿਟੀਜ਼ ਵੀ, ਕਾਲਜਸ ਵੀ। ਇਨਫੈਕਟ ਕਈ ਕਾਲਜ ਯੂਨੀਵਰਸਿਟੀਜ਼ ਨੇ ਜਿਹੜਾ ਆਪਣਾ ਸੀਗਾ, ਆਪਣੀ ਜਿਹੜੀ ਫੀਸ ਸੀਗੀ ਉਹਦੇ ਵਿੱਚ ਵੀ ਡਿਸਕਾਊਂਟ ਵਗੈਰਾ ਦਿੱਤੇ ਨੇ, ਆਪਣੀ ਸਕਾਲਰਸ਼ਿਪਸ ਦਿੱਤੀਆਂ ਨੇਗੀਆਂ 10% 15% ਜਿੰਨਾ ਕੁ ਉਹਨਾਂ ਤੋਂ ਬਣਦਾ ਸੀਗਾ। ਤੇ ਅਗਰ ਤੁਸੀਂ ਆਨਲਾਈਨ ਸਟੱਡੀ ਕਰਦੇ ਹੋ ਜਾਂ ਇੱਕ ਕਾਲਜ ਹੈ ਇੱਥੇ, ਉਹ ਕਹਿ ਰਹੇ ਨੇ ਕਿ ਅਗਰ ਤੁਸੀਂ ਆਪਣੀ ਇੱਕ ਸਮੈਸਟਰ ਦੀ ਫੁੱਲ ਫੀਸ ਭਰਦੇ ਹੋ ਤਾਂ ਅਸੀਂ ਤੁਹਾਨੂੰ ਇੰਨੇ ਪੈਸੇ ਤੁਹਾਡੀ ਫੀਸ 'ਚੋਂ ਛੱਡਾਂਗੇ। ਠੀਕ ਹੈ। ਸੋ ਦੇਖੋ ਉਹ ਦੋਨੇ ਪਾਸੇ ਬੈਨੀਫਿਟ ਹੋ ਜਾਂਦਾ। ਸੋ ਇਦਾਂ ਦੀ ਬੜੀ ਹੋਈਆਂ ਨੇ, ਤਾਂ ਕਿ ਉਹਨਾਂ ਨੂੰ, ਕਿਉਂਕਿ ਕਈ ਵਾਰ ਕੀ ਹੁੰਦਾ ਬੱਚੇ ਰਿਡਿਊਸ ਲੋਡ ਤੇ ਵੀ ਲੈ ਲੈਂਦੇ ਨੇ ਕਿ ਚਲੋ ਸਾਡੇ ਕੋਲੇ ਪੈਸੇ ਘੱਟ ਨੇ, ਆਪਾਂ 4 ਦੀ ਥਾਂ ਤੇ 2 ਸਬਜੈਕਟ ਪੜ੍ਹ ਲੈਂਦੇ ਹਾਂ। ਤੇ ਇਹ ਹੁਣ ਇਹਨਾਂ ਨੂੰ ਮਤਲਬ ਜਿੰਨਾ ਬੱਚਿਆਂ ਨੇ ਕੀਤਾ ਸੀ, ਇਹ ਮਤਲਬ ਡੈਫਰਮੈਂਟ ਲਈ ਸੀ, ਤੇ ਉਹਨਾਂ ਨੂੰ ਹੋਰ ਕੋਈ ਖਾਸ ਖਿਆਲ ਧਿਆਨ ਰੱਖਣ ਦੀ ਜ਼ਰੂਰਤ ਹੈ ਹੁਣ ਅੱਗੇ, ਮਤਲਬ ਮਾਈਗ੍ਰੇਸ਼ਨ ਦੇ ਸੰਬੰਧਿਤ, ਇਮੀਗ੍ਰੇਸ਼ਨ ਦੇ ਸੰਬੰਧਿਤ, ਜਦੋਂ ਕੱਲ ਨੂੰ ਉਹਨਾਂ ਨੇ ਆਪਦੀ ਕੋਈ ਪੀਆਰ ਪਾਉਣੀ ਜਾਂ ਟੀਆਰ ਪਾਉਣੀ ਜਾਂ ਕੋਈ ਹੋਰ ਕੁਝ ਵੀ ਕਰਵਾਉਣਾ, ਮਤਲਬ ਸਭ ਤੋਂ ਜ਼ਿਆਦਾ ਜ਼ਰੂਰੀ ਜਿਹੜੀ ਚੀਜ਼ ਆ ਉਹ ਇਹ ਹੈ ਕਿ ਤੁਹਾਡੇ ਕੋਲ ਅਪਰੂਵਲ ਹੋਣਾ ਚਾਹੀਦਾ। ਅਗਰ ਤੁਹਾਡਾ 6 ਮਹੀਨਿਆਂ ਦਾ ਅਪਰੂਵਲ ਹੋਇਆ ਤਾਂ ਤੁਹਾਨੂੰ ਅਗਲੇ ਸਮੈਸਟਰ ਦੇ ਵਿੱਚ ਜਾਣਾ ਪੈਣਾ ਹੈਗਾ। ਅਗਰ ਤੁਹਾਡਾ ਉਹ ਡੈਫਰ ਨਹੀਂ ਅਪਰੂਵ ਕਰਦੇ ਤਾਂ ਕਿਸੇ ਵਜ੍ਹਾ ਕਰਕੇ ਉਹਨੂੰ ਡਿਲੇ ਨਾ ਕਰਿਓ ਜੀ, ਠੀਕ ਹੈ, ਕਿਉਂਕਿ ਤੁਸੀਂ ਆਲਰੇਡੀ ਜਦੋਂ ਡੈਫਰ ਹੋ ਜਾਂਦਾ ਤਾਂ ਜੇ ਮੰਨ ਲਓ 6 ਮਹੀਨੇ ਦਾ ਆਪਾਂ ਡੈਫਰਮੈਂਟ ਲਈਏ, ਪਰ ਮੈਂ ਸਾਲ ਹੀ ਨਹੀਂ ਜਾਂਦਾ ਯੂਨੀ, ਸਾਲ ਵਾਲੇ ਮੈਨੂੰ ਐਡਮਿਸ਼ਨ, ਸਾਲ ਬਾਅਦ ਯੂਨੀ ਵਾਲੇ ਤਾਂ ਫਿਰ ਮੇਰੀ ਸਟੱਡੀ ਕੰਟੀਨਿਊ ਕਰ ਦਿੰਦੇ, ਪਰ ਜਦੋਂ ਕੱਲ ਨੂੰ ਮੈਂ ਆਪਦਾ ਕੁਝ ਇਮੀਗ੍ਰੇਸ਼ਨ ਪੀਆਰ ਵਗੈਰਾ ਕੁਝ ਪਾਣਾ ਤੇ ਉਹ ਫਿਰ ਉੱਥੇ ਗੈਪ ਤਾਂ ਨਹੀਂ ਬਣ ਜੂਗਾ ਵੀ ਯਾਰ ਤੂੰ 6 ਮਹੀਨੇ ਸਟੱਡੀ ਛੱਡਦੀ। ਇਦਾਂ ਦੇ ਕੇਸਿਸ 'ਚ ਕੀ ਹੁੰਦਾ ਕਿ ਜਿਹੜੀ ਯੂਨੀਵਰਸਿਟੀ ਜਾਂ ਕਾਲਜ ਹੈਗਾ ਉਹ ਤੁਹਾਡੀ ਸੀਓਈ ਕੈਂਸਲ ਕਰ ਦਿੰਦੇ ਆ। ਅੱਛਾ, ਕਿਉਂਕਿ ਅਗਰ ਉਹਨਾਂ ਨੇ ਤੁਹਾਨੂੰ 6 ਮਹੀਨੇ ਵਾਲੀ ਅਪਰੂਵ ਕੀਤਾ ਤੇ ਤੁਸੀਂ 1 ਸਾਲ ਨਹੀਂ ਗਏ ਕਾਲਜ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ, ਤਾਂ ਉਹਨਾਂ ਨੇ ਤੁਹਾਨੂੰ ਐਜ਼ ਅ ਨਾਨ ਪ੍ਰੋਗਰਾਮ, ਤੁਸੀਂ ਪ੍ਰੋਗਰੈਸ ਨਹੀਂ ਕੀਤੀ ਹੈਗੀ, ਤੁਸੀਂ ਸਟਾਰਟ ਨਹੀਂ ਕੀਤੀ ਹੈਗੀ, ਤਾਂ ਉਹਨਾਂ ਨੇ ਤੁਹਾਡੀ ਜਿਹੜੀ ਸੀਓਈ ਆ ਉਹ ਮੋਸਟ ਲਾਈਕਲੀ ਤੁਹਾਨੂੰ ਵਾਰਨਿੰਗਸ ਵਗੈਰਾ ਆਉਣਗੀਆਂ ਜਾਂ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਨਗੇ, ਬਟ ਉਸ ਤੋਂ ਬਾਅਦ ਉਹਨਾਂ ਨੇ ਉਹ ਫਿਰ ਕੈਂਸਲ ਹੀ ਕਰਨੀ ਹੈ ਸੀਓਈ ਬੇਸਿਕਲੀ। ਓਕੇ, ਠੀਕ ਹੈ।
ਤੇ ਇਹ ਜਦੋਂ ਆਪਾਂ ਹੁਣ ਕਰੋਨਾ ਪੀਰੀਅਡ ਦਾ ਕਰਕੇ ਡੈਫਰਮੈਂਟ, ਤੇ ਇੱਕ ਹੋਰ ਮੇਰੇ ਸਵਾਲ ਦਿਮਾਗ 'ਚ ਆ, ਕਈ ਬੱਚੇ ਉਦਾਂ ਹੀ ਉਹ ਕਰ ਦਿੰਦੇ ਹੁੰਦੇ, ਇੱਕ ਸਮੈਸਟਰ ਡ੍ਰੌਪ ਕਰ ਦਿੰਦੇ ਆ। ਹਾਂਜੀ, ਉਹ ਕੀ ਹਿਸਾਬ ਕਿਤਾਬ ਹੁੰਦਾ ਵੀ ਉਹ ਜਿੱਦਾਂ ਸਟੱਡੀ ਕਈ ਵਾਰੀ ਉਹਨਾਂ ਨੂੰ ਹਾਰਡ ਲੱਗਦੀ ਆ ਜਾਂ ਫੀਸ ਦਾ ਅਰੇਂਜਮੈਂਟ ਨਹੀਂ ਹੋ ਪਾਉਂਦਾ? ਮੈਂ ਸੁਣਿਆ, ਮੈਂ ਵੇਖਿਆ ਵੀ ਆ ਕਈ ਵਾਰੀ, ਉਹ ਕਹਿੰਦੇ ਮੈਂ ਇੱਕ ਸਮੈਸਟਰ ਡ੍ਰੌਪ ਕਰਤਾ। ਉਹ ਵੀ ਕੋਈ ਕਾਨੂੰਨ ਦੇ ਵਿੱਚ ਪ੍ਰਾਵਧਾਨ ਆ ਜਾਂ? ਦੇਖੋ ਜਿਹੜੇ ਇੱਕ ਨੈਸ਼ਨਲ ਕੋਡ ਹੈ ਜਿਹਦੇ ਵਿੱਚ ਪ੍ਰੋਵਾਈਡਰਸ ਨੇ ਉਹ ਇਹ ਚੀਜ਼ਾਂ ਕਰ ਸਕਦੇ ਨੇਗੇ, ਹੈਗਾ ਸਾਰਾ ਲਾਅ ਜੋ ਵੀ ਚੀਜ਼, ਕਿਉਂਕਿ ਦੇਖੋ ਤੁਹਾਡਾ ਇੱਕ ਸਟੂਡੈਂਟ ਇੱਕ ਵੀਜ਼ਾ ਜਿਹੜਾ ਹੈਗਾ ਉਹਦੇ ਤੇ ਹਰ ਇੱਕ ਚੀਜ਼ ਇੱਕ ਉਹ ਲਾਅ ਲੱਗਿਆ ਹੋਇਆ ਹੈਗਾ, ਉਹਦੇ ਵੀਜ਼ਾ ਕੰਡੀਸ਼ਨਸ ਨੇਗੀਆਂ, ਠੀਕ ਹੈ, ਉਹ ਹਰ ਇੱਕ ਕੰਡੀਸ਼ਨ ਨੂੰ ਤੁਸੀਂ ਕੰਪਲਾਈ ਕਰਨਾ ਹੈਗਾ। ਤੇ ਉਹ ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਡ੍ਰੌਪ ਕਰਤਾ, ਬੇਸਿਕਲੀ ਡੈਫਰਮੈਂਟ ਹੀ ਹੁੰਦੀ ਹੈ ਇੱਕ ਤਰ੍ਹਾਂ ਦੀ, ਉਹ ਆਪਣਾ ਸਸਪੈਂਡ ਕਰਾ ਦਿੰਦੇ ਥੋੜੇ ਟਾਈਮ ਲਈ ਕਿ ਮੈਂ ਸਟੱਡੀ ਨਹੀਂ ਕਰਨੀ ਹੈਗੀ, ਐਜ਼ ਲੌਂਗ ਐਜ਼ ਉਹ ਅਪਰੂਵ ਨੇ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਅਗਰ ਉਹ ਅਪਰੂਵ ਨਹੀਂ ਹੈਗੀ ਤੁਹਾਡੀ ਜਿਹੜੀ ਉਹ ਜਿਹੜਾ ਟਾਈਮ ਤੁਸੀਂ ਡਿਲੇ ਕੀਤਾ ਜਾਂ ਨਹੀਂ ਕਰ ਰਹੇ ਹੈਗੇ, ਆਪਣੀ ਸਟੱਡੀ ਕਰ ਰਹੇ ਹੈਗੇ, ਤਾਂ ਉਹ ਅਪਰੂਵ ਹੋਣੀ ਬਹੁਤ ਜ਼ਰੂਰੀ ਹੈਗੀ। ਬਾਕੀ ਵਰਕ ਕ੍ਰੈਡਿਟ ਦੀ ਪ੍ਰੋਬਲਮ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਉਹਦੀ ਕੋਈ ਦਿੱਕਤ ਨਹੀਂ ਹੈਗੀ, ਕਿਉਂਕਿ ਤੁਹਾਡਾ ਕੋਰਸ ਜਿਹੜਾ ਇਨ ਸੈਸ਼ਨ ਨਹੀਂ ਹੈਗਾ, ਕਿਉਂਕਿ ਇਹ ਬੜਾ ਵੱਡਾ ਮਸਲਾ ਆ ਜਾਂਦਾ ਕਿ ਜਦੋਂ ਵਰਕ ਕ੍ਰੈਡਿਟ ਦੀ ਗੱਲ ਆਉਂਦੀ ਹੈ ਕਿ ਮੇਰੇ ਕੋਲ ਆ ਸੀਗਾ, ਉਹ ਪਿੱਛੇ ਜੇ ਹੋਇਆ ਕੀ ਸੀ ਜਦੋਂ ਕਰੋਨਾ ਚੱਲਿਆ, ਗਵਰਨਮੈਂਟ ਨੇ ਕੀ ਕੀਤਾ, ਉਹਨਾਂ ਨੇ ਕਈ ਅਨਲਿਮਿਟਡ ਆਵਰਸ ਕਰਤੇ ਕਿ ਤੁਸੀਂ 40 ਆਵਰਸ ਦਾ ਫੋਰਟਨਾਈਟ ਹੁੰਦਾ ਨਾਰਮਲੀ, ਕਈ ਆਕੂਪੇਸ਼ਨਸ ਨੂੰ, ਕਈ ਜਿੱਦਾਂ ਜਿਹੜੇ ਏਜਡ ਕੇਅਰ ਸੀਗੇ ਵੀ ਉੱਥੇ ਜਿਹੜੇ ਬੱਚੇ ਕੰਮ ਕਰਦੇ ਸਟੂਡੈਂਟ ਨੇਗੇ ਉਹਨਾਂ ਤੋਂ ਉਹਨਾਂ ਨੇ ਰਿਸਟ੍ਰਿਕਸ਼ਨ ਹਟਾਤੀ ਕਿ ਤੁਸੀਂ ਜਿੰਨਾ ਮਰਜ਼ੀ ਕੰਮ ਕਰੀ ਜਾਓ, ਬਟ ਉਹਦਾ ਵੀ ਇੱਕ ਪੀਰੀਅਡ ਸੀਗਾ, ਠੀਕ ਹੈ, ਕਿ ਤੁਸੀਂ ਇੰਨੇ ਟਾਈਮ ਤੋਂ ਇੰਨੇ ਟਾਈਮ ਦੇ ਵਿੱਚ ਕਰ ਸਕਦੇ ਹੋ। ਜਿਹੜਾ ਕੰਸੈਸ਼ਨ ਪੀਰੀਅਡ ਦਿੱਤਾ ਹੋਇਆ ਸੀ ਉਹ ਉਹਦੇ ਵਿੱਚ ਹੀ ਕਰਨਾ ਜ਼ਰੂਰੀ ਸੀਗਾ। ਅਗਰ ਤੁਸੀਂ ਉਸ ਤੋਂ ਬਾਹਰ ਜਾ ਰਹੇ ਹੋ ਤਾਂ ਤੁਹਾਡੀ ਉਹ ਨਾਨ ਕੰਪਲਾਈਂਸ ਹੋ ਜਾਂਦੀ ਹੈ ਉਹਦੇ ਵਿੱਚ ਬੇਸਿਕਲੀ। ਤੇ ਜਿਹੜਾ ਕੰਮ ਤੋਂ ਮੈਨੂੰ ਇੱਕ ਚੀਜ਼ ਹੋਰ ਯਾਦ ਆ ਗਈ, ਜਿਹੜਾ ਸਟੂਡੈਂਟ ਮੈਨੂੰ ਇੱਕ ਦਿਨ ਕਿਸੇ ਨੇ ਪੁੱਛਿਆ ਸੀਗਾ ਤੇ ਕਹਿੰਦੇ ਵੀ ਜਿੱਦਾਂ 20 ਆਵਰਸ ਅਲਾਉਡ ਹੈ ਹਨਾ, ਉਹ ਫੋਰਟਨਾਈਟਲੀ 40 ਆਵਰ ਨੇ ਜਾਂ ਮਤਲਬ ਵੀਕਲੀ 20 ਆਵਰ ਨੇ? ਉਹਦਾ ਕੀ ਕਨਫਿਊਜ਼ਨ ਹੈ ਥੋੜਾ ਜਿਹਾ? ਫੋਰਟਨਾਈਟ ਦੇ ਹੁੰਦੇ ਨੇ 40 ਆਵਰਸ, ਉਹ ਤੁਸੀਂ ਜਦੋਂ ਮਰਜ਼ੀ ਕਰੀ ਜਾਓ। ਉਹ ਇੱਕ ਜਿਹੜੀ ਤੁਹਾਡੀ ਫੋਰਟਨਾਈਟ ਸਟਾਰਟ ਹੋ ਗਈ ਉਹ ਤੋਂ ਅਗਲੀ ਦੇ ਵਿੱਚ ਤੁਹਾਡੇ 40 ਆਵਰ, ਇੱਕ ਹਫ਼ਤੇ ਮੰਨ ਲਓ ਤੁਸੀਂ 30 ਘੰਟੇ ਲਾਤੇ, ਅਗਲੇ ਹਫ਼ਤੇ 10 ਘੰਟੇ ਲਾਉਣੇ ਨੇ। ਜਿਹੜਾ 15 ਦਿਨਾਂ ਦਾ ਜਿਹੜਾ ਪੀਰੀਅਡ ਆ ਉਹ 14 ਦਿਨਾਂ ਦਾ, ਉਹ 'ਚ 40 ਘੰਟੇ ਹੋਣੇ ਚਾਹੀਦੇ, 14 ਦਿਨਾਂ ਦੇ ਵਿੱਚ 40 ਘੰਟੇ ਹੋਣੇ ਚਾਹੀਦੇ ਨੇ। ਤੇ ਉਹ ਇਹ ਨਹੀਂ ਹੈਗਾ ਕਿ ਤੁਸੀਂ ਇਸ ਵੀਕ 30 ਘੰਟੇ ਲਾਤੇ ਤੇ ਅਗਲੇ ਤੁਸੀਂ 10 ਲਾਤੇ ਜਾਂ 20 ਲਾਤੇ, ਜੇ 20 ਲਾਤੇ ਤਾਂ ਉਹ 40 ਹੋ ਗਏ, 50 ਹੋ ਗਏ, ਠੀਕ, ਪਰ ਉਹ 40 ਹੀ ਰਹਿਣੇ ਚਾਹੀਦੇ ਨੇ ਫੋਰਟਨਾਈਟ ਦੇ ਵਿੱਚ। ਓਕੇ, ਠੀਕ ਹੈ। ਸੋ ਇਹ ਜਿਵੇਂ ਇਸ ਵਾਰ ਤੁਸੀਂ 30 ਲਾ ਕੇ ਅਗਲੇ 10 ਲਾਤੇ, ਉਦੋਂ ਅਗਲੇ ਜੇ 32 ਲਾਤੇ, ਠੀਕ ਹੈ, ਤਾਂ ਉਦੋਂ ਅੱਗੇ 8। ਸੋ ਐਦਾਂ ਤੁਹਾਨੂੰ ਉਹ ਬਣਾਉਣਾ ਪੈਣਾ ਵੀ ਮੇਰੇ ਫੋਰਟਨਾਈਟ ਦੇ ਵਿੱਚ ਕਿੰਨੇ ਬਣ ਰਹੇ ਨੇ। ਸੋ ਇਹਦਾ ਸਿੱਧਾ ਹਿਸਾਬ ਇਹ ਹੋ ਜਾਂਦਾ ਕਿ 20 ਘੰਟੇ ਪਰ ਵੀਕ ਕਰ ਲਓ, ਉਹਦੇ ਨਾਲ ਜਿਹੜੀ ਉਹ ਤੁਹਾਨੂੰ ਕੈਲਕੂਲੇਸ਼ਨ ਦੇ ਚੱਕਰ 'ਚ ਤੁਹਾਡੀ ਨਾਨ ਕੰਪਲਾਈਂਸ ਨਹੀਂ ਹੁੰਦੀ ਬੇਸਿਕਲੀ। ਠੀਕ ਹੈ। ਤੇ ਮਿੰਟ ਆਪਣੇ ਕੋਲ 2-3 ਰਹਿ ਗਏ ਨੇ, ਜੇ ਕੋਈ ਪੇਰੈਂਟਸ ਦੇ ਵੀਜ਼ੇ ਦੀ ਅਪਡੇਟ ਹੈਗੀ ਤਾਂ ਜਾਂ ਜਿਹੜੀਆਂ ਆਪਾਂ ਪਹਿਲਾਂ ਹੁਣ ਡਿਸਕਸ਼ਨਸ ਕੀਤੀਆਂ ਉਹਦੇ ਬਾਰੇ ਜੇ ਤੁਸੀਂ ਹੋਰ ਕੁਝ ਕਹਿਣਾ ਚਾਹੁੰਦੇ ਤਾਂ? ਮੈਂ ਸਮਝਦਾ ਕਿ ਪੇਰੈਂਟ ਵੀਜ਼ੇ ਬਾਰੇ ਜੇ ਗੱਲ ਸਟਾਰਟ ਕਰ ਲਈ ਤਾਂ ਥੋੜਾ ਲੰਬਾ ਚਲਾ ਜਾਣਾ ਕੰਮ, ਲੇਕਿਨ ਜਿਹੜੀ ਇੱਕ ਬੇਸਿਕ ਜੀ ਚੀਜ਼ ਹੈ ਕਿ ਜਿੱਦਾਂ ਮੈਂ ਦੱਸ ਕੇ ਹਟਿਆ, ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜੀਆਂ ਸਟੇਟਸ ਨੇਗੀਆਂ ਉਹਨਾਂ ਨੂੰ ਜਿਹੜੀਆਂ ਨੰਬਰ ਆ ਜਿਹੜਾ ਉਹ ਐਲੋਕੇਟ ਹੋ ਚੁੱਕਿਆ ਹੈ। ਸੋ ਆਪਣੇ ਕਹਿੰਦੇ ਵੀ ਕਮਰ ਕੱਸੇ ਕਰ ਲਓ ਤੇ ਆਪਣੀਆਂ ਆਪਣੇ ਸਾਰੇ ਡਾਕੂਮੈਂਟ ਕਰ ਲਓ ਰੈਡੀ। ਹੁਣ ਆਪਾਂ ਈਓਆਈਆਂ ਪਾਉਣੀਆਂ ਨੇ ਦੱਬ ਕੇ ਜਿੰਨੀਆਂ ਵੱਧ ਤੋਂ ਵੱਧ ਮਤਲਬ ਇਹ ਕਹਿ ਸਕਦੇ ਹਾਂ ਖੁਸ਼ਖਬਰੀ ਬਿਲਕੁਲ ਕਹਿ ਸਕਦੇ ਹਾਂ। ਹੁਣ ਕਿਸੇ ਵੀ ਟਾਈਮ ਮਤਲਬ ਕੋਈ ਵੀ ਸਟੇਟ ਆ ਉਹ ਆਪਣਾ ਜਿਹੜਾ ਪ੍ਰੋਗਰਾਮ ਹੈ ਓਪਨ ਕਰ ਸਕਦੀ ਹੈਗੀ। ਉਹ ਆਪਣਾ ਕੀ ਕ੍ਰਾਈਟੇਰੀਆ ਰੱਖਦੇ ਨੇ, ਹੋ ਸਕਦਾ ਕੋਈ ਕ੍ਰਾਈਟੇਰੀਆ ਦੇ ਵਿੱਚ ਚੇਂਜ ਵੀ ਆ ਜੇ ਜਾਂ ਮੇਬੀ ਜਿਹੜੇ ਪੁਰਾਣੇ ਕ੍ਰਾਈਟੇਰੀਆ ਚੱਲ ਰਹੇ ਨੇ ਉਹਨਾਂ ਦੇ ਉਸੇ ਦੇ ਮੁਤਾਬਕ ਹੀ ਅਗਲਾ ਜਿਹੜਾ ਪ੍ਰੋਗਰਾਮ ਉਹ ਖੋਲ ਦੇਣ। ਪਰ ਕਿਸੇ ਵੀ ਟਾਈਮ ਹੁਣ ਸਟੇਟਸ ਨੇ ਜਿਹੜੀਆਂ ਆਪਣਾ ਪ੍ਰੋਗਰਾਮ ਓਪਨ ਕਰ ਸਕਦੀਆਂ ਨੇ ਬੇਸਿਕਲੀ। ਇਹ ਨਟਸ਼ੈਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਤਿਆਰ ਰਹੋ, ਤਿਆਰ ਰਹੋ ਤੇ ਕਿਸੇ ਵੀ ਟਾਈਮ ਹੱਲਾ ਬੋਲਣ ਦੀ ਲੋੜ ਪੈ ਸਕਦੀ ਹੈ। ਠੀਕ ਹੈ। ਤਾਂ ਦੋਸਤੋ ਇਹ ਸੀਗਾ ਆਪਣਾ ਅੱਜ ਦਾ ਪ੍ਰੋਗਰਾਮ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਜੇ ਪਸੰਦ ਆਇਆ ਹੋਵੇ ਪਲੀਜ਼ ਸ਼ੇਅਰ ਕਰ ਦਿਓ। ਸ਼ੇਅਰ ਕਰਨ ਦੇ ਜਿੱਦਾਂ ਮੈਂ ਕਹਿੰਦਾ ਉਹਨਾਂ ਤਰੀਕੇ ਵੱਖ-ਵੱਖ, ਤੁਸੀਂ ਫੇਸਬੁੱਕ ਤੇ ਵੀ ਕਰ ਸਕਦੇ ਹੋ ਸਿੱਧਾ ਸ਼ੇਅਰ ਵਾਲਾ ਬਟਨ ਦੱਬ ਕੇ, ਤੇ ਉੱਦਾਂ ਤੁਸੀਂ ਮੈਸੇਜ ਵੀ ਭੇਜ ਸਕਦੇ ਹੋ ਐਜ਼ ਅ ਲਿੰਕ, WhatsApp ਵੀ ਕਰ ਸਕਦੇ ਹੋ, ਮੈਸੇਂਜਰ ਵੀ ਕਰ ਸਕਦੇ ਹੋ, ਜਿੱਦਾਂ ਮਰਜ਼ੀ ਜਿੱਦਾਂ ਤੁਹਾਨੂੰ ਠੀਕ ਲੱਗੇ ਉੱਦਾਂ ਹੀ ਕਰ ਲਿਓ। ਤੇ ਹੁਣ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ, ਜਾਣਾ ਕਿਤੇ ਨਹੀਂ ਪਲੀਜ਼। ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਦੇ 7 ਵਜੇ ਆਪਾਂ ਲਾਈਵ ਪ੍ਰੋਗਰਾਮ ਲੈ ਕੇ ਆਉਂਦੇ ਖਬਰਾਂ ਦੇ ਮੁਤਲਕ, ਸਾਡੇ ਮਸਲੇ ਸਾਡੇ ਹੱਲ, ਔਰ ਜਿਹੜਾ ਕਿ ਦੇਵ ਸਿੱਧੂ ਜੀ ਔਰ ਦਿਲਜੀਤ ਜੀ ਬੜੇ ਜੋਸ਼ੋ ਖਰੋਸ਼ ਦੇ ਨਾਲ ਪ੍ਰੋਗਰਾਮ ਲੈ ਕੇ ਆਉਂਦੇ ਆਪਣੇ ਵਾਸਤੇ। ਸੋ ਪਲੀਜ਼ ਜੁੜੇ ਰਹਿਣਾ, ਜਾਣਾ ਕਿਤੇ ਨਹੀਂ। ਤੇ ਹੁਣ ਹੈ ਜੀ ਚਲੀ ਇਜਾਜ਼ਤ, ਬਿਲਕੁਲ। ਤੇ ਹੁਣ ਸਾਨੂੰ ਦਿਓ ਇਜਾਜ਼ਤ ਤੇ ਮਿਲਦੇ ਆ ਫਿਰ ਅਗਲੇ ਬੁੱਧਵਾਰ ਸ਼ਾਮ ਦੇ 6 ਵਜੇ। ਤੇ ਇੱਕ ਸਾਥ ਛੋਟੀ ਜੀ ਗੱਲ ਹੋਰ, ਜਿੱਦਾਂ ਅਸੀਂ ਪਿਛਲੇ ਪ੍ਰੋਗਰਾਮ 'ਚ ਅਨਾਉਂਸ ਕੀਤਾ ਸੀ ਕਿ ਆਪਾਂ ਬਹੁਤ ਜਲਦੀ ਲਾਈਵ ਕਾਲਸ ਸ਼ੁਰੂ ਕਰ ਰਹੇ ਹਾਂ। ਤੇ ਮੈਂ ਸਾਡੇ ਡਾਇਰੈਕਟਰ ਸਾਹਿਬਾਨ ਨੂੰ ਪੁੱਛਿਆ ਸੀ, ਉਹ ਕਹਿੰਦੇ ਕਿ ਆਪਾਂ ਜਨਵਰੀ 'ਚ ਫਸਟ ਵੀਕ ਹੀ ਸਟਾਰਟ ਕਰ ਦੇਣੀ ਆ। ਸੋ ਫਿਰ ਆਪਾਂ ਸਿੱਧੀਆਂ ਗੱਲਾਂ ਬਾਤਾਂ ਵੀ ਕਰ ਸਕਿਆ ਕਰਾਂਗੇ ਅਮਨ ਭੰਗੂ ਜੀ ਨਾਲ। ਸੋ ਹੁਣ ਸਾਨੂੰ ਦਿਓ ਇਜਾਜ਼ਤ, ਮਿਲਦੇ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।